एक बच्चे को 20 रुपए दही रुड़ गया तो कहना सारा मैं अपने ते लेना मेरे को होया ते पहाड़ां च चला गया। उस्ताद जी मैनू भी सही तरह तेरा कन्न हथ लगन करना, हथ लगन करना उस्ताद जी ला दे हेलमेट ला हथ। मैं भाई माफी मंगदा सारे कोलों, मैं माजरत चाहुंदा जी सारे कोलों। नेक्स्ट टाइम नहीं करदा। नहीं उस्ताद जी उन्होंने नहीं दित्ती कंध फड़ दित्ती है तू किते उधरों आके साडे लो। अस्सलाम वालेकुम जी नादरीन, टी टाइम में खुश आमदीद। गल ये है नादरीन, साढ़े को पिछले शो च एक बहुत वड्डी गलती हुई है। साढ़े को भी साढ़े एडिटर को भी असी बहुत बकवास की है। ਇੱਥੇ बैठे बाहर इमबली ਦੇ ਨਾਲ ਜਦੋਂ ਅਸੀਂ ਕਿ ਇਮਬਲੀ ਦਾ ਕਾਰੋਬਾਰ ਕਰਨਾ ਵਾ ਤੇ ਉਹ ਸਾਨੂੰ ਬਹੁਤ ਸਮਝ ਨਹੀਂ ਆ ਰਹੀ ਤੇ ਅਸੀਂ ਵਿੱਚ ਹੀ ਅਸੀਂ ਸਾਰੇ ਤੇ ਵਿੱਚ ਹੀ ਸਾਡਾ ਐਡੀਟਰ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਬਲਕਿ ਮਾਫੀ ਕੀ ਮੰਗਣੀ ਯਾਰ, ਕੰਨ ਫੜ ਲਓ ਇੱਥੇ ਖਲੋ ਕੇ ਕੰਨ ਫੜ ਲਓ। ਮੈਂ ਨਹੀਂ ਫੜੇਗਾ। ਨਹੀਂ ਮੈਂ ਵੀ ਨਾਲ, ਸਭ ਤੋਂ ਪਹਿਲੇ ਮੈਂ ਪੜਦਾ, ਐਡੀਟਰ ਨੂੰ ਬੁਲਾਓ ਯਾਰ। ਯਾਰ ਸਾਰੇ ਤਾੜੀ ਮਾਰੋ, ਉਸਤਾਦ ਜੀ ਕੰਨ ਫੜਨਗੇ, ਉਸਤਾਦ ਜੀ ਕੰਨ ਫੜੋ, ਉਸਤਾਦ ਜੀ ਕਿਤੇ ਨਹੀਂ ਯਾਰ ਐ ਸਹੀ ਉਸਤਾਦ ਜੀ ਮੈਂ ਤੇ ਬੋਲ ਆ ਜਾ ਉਰੇ, ਆ ਜਾ ਮੇਰਾ ਪੁੱਤ। ਮੈਂ ਤੇ ਬੋਲਿਆ ਨਹੀਂ, ਮੈਂ ਕਦੇ ਕੰਨ ਫੜ ਲਏ। ਤੂੰ ਇਹ ਨਹੀਂ ਗੱਲ, ਮੈਂ ਹੈ ਸੀ ਸ਼ੋਅ ਚ। ਆ ਜਾ, ਆ ਗਿਆ ਜੀ। ਇਹਨੂੰ ਮੈਂ ਇੱਕ ਗੱਲ ਕਹੀ ਹੈ ਸਪੈਸ਼ਲ ਜਾ ਕੇ ਕਾਫੀ ਦੇਰ ਪਹਿਲੇ ਕਿ ਸਾਡੇ ਸ਼ੋਅ 'ਚ ਤੂੰ ਜਦੋਂ ਐਡਿਟ ਕਰਦਾ ਹੋਵੇਂ ਕੋਈ ਵਲਗਰ ਗੱਲ ਆ ਜੇ, ਕੋਈ ਮਜ਼ਹਬੀ ਗੱਲ ਆ ਜੇ, ਜ਼ਾਤ ਤੇ ਗੱਲ ਆ ਜੇ ਕਿਸੇ ਦੇ, ਤੂੰ ਸਾਨੂੰ ਨਹੀਂ ਪੁੱਛਣਾ, ਤੂੰ ਕੱਟ ਦੇਣੀ ਹੈ। ਹੁਣ ਇਹਨੂੰ ਅੱਜ ਮੈਂ ਕਿਹਾ ਕਿ ਉਸ ਸ਼ੋਅ ਦੇ ਵਿੱਚ ਕਾਫੀ ਜ਼ਿਆਦਾ ਬਕਵਾਸੀਆਤ ਅਸੀਂ ਕੀਤੀਆਂ ਨੇ ਤੇ ਤੂੰ ਕਿਉਂ ਨਹੀਂ ਕੱਟੀਆਂ। ਇਹਨੇ ਕਿਹਾ ਭਾਣ ਉਹ ਸਾਰਾ ਹੈ ਹੀ ਉਹ ਸੀ। ਨਹੀਂ ਜ਼ਿਆਦਤੀ ਸੁਣ ਲਓ ਨਾ, ਇਹਨੇ ਕਿਹਾ ਜੀ 15-20 ਮਿੰਟ ਦਾ ਸੀ। ਮੈਂ ਇਹਨੂੰ ਕਿਹਾ ਤੂੰ 15-20 ਮਿੰਟ ਹੀ ਕੱਟ ਦਿੰਦਾ। ਜ਼ਿਆਦਾ ਸੀ ਭਾਈ, ਹੈ ਜ਼ਿਆਦਾ ਸੀਗਾ, ਕਿੰਨਾ 25 ਤੋਂ 30 ਮਿੰਟ ਦਾ ਸੀ ਉਹੀ ਸਰ। ਇਹਦਾ ਮਤਲਬ ਹੈ ਜੇ ਤੂੰ ਉਹ ਕੱਟਦਾ ਤੇ ਸਾਰਾ ਕੱਟਿਆ ਜਾਣਾ ਸੀ। ਪਿੱਛੇ ਕੋਈ ਮਤਲਬ ਨਾ 20 ਤੋਂ 15 ਮਿੰਟ ਦਾ ਸ਼ੋਅ ਹੋਣਾ ਸੀ यार ਉਹ ਜਿਹੜਾ ਮੈਂ ਇੱਕ ਕਲਿੱਪ ਕੀਤਾ ਸੀ ਡਬਿੰਗ, ਉਹ ਇੱਕ ਬੰਦਾ ਜਾਂਦਾ ਨਾਲ ਦੇ ਘਰ, ਕਹਿੰਦਾ ਭਾਜੀ ਉਹਨਾਂ ਨੇ ਉਹਦੇ ਕੋਲ ਲੈਟ ਲਈ ਹੁੰਦੀ ਹੈ ਇੰਗਲਿਸ਼ ਫਿਲਮਾਂ, ਤੇ ਮੈਂ ਕੋਲੋਂ ਸਕ੍ਰਿਪਟ ਪਾਇਆ ਕਿ ਉਹਨੇ ਲੈਟ ਲਈ ਉਧਰੋਂ ਤੇ ਉਹਨੂੰ ਉਹ ਕਿਤੇ ਬਿੱਲ ਨਹੀਂ ਦਿੰਦੇ ਤੇ ਉਹ ਲੈਟ ਉਹਨਾਂ ਦੀ ਬੰਦ ਕਰ ਦਿੰਦਾ। ਉਹ ਕਹਿੰਦਾ ਭਾਜੀ ਥੋੜੀ ਦੇਰ ਨਾਲ ਲੈਟ ਚਲਾ ਦਿਓ, ਮੈਂ ਰਾਤ ਤੱਕ ਬਿੱਲ ਦੇ ਦਿਆਂਗਾ। ਕਹਿੰਦਾ ਚਲੋ ਨਿਕਲ ਜਾ, ਕੋਈ ਬਿੱਲ ਨਹੀਂ ਗਾ, ਤੂੰ ਕਰਨਾ ਕੀ ਲੈਟ ਚਲਾ ਕੇ ਐਡਾ ਕਿਤੇ। ਕਹਿੰਦਾ ਭਾਜੀ ਮੈਂ ਇੱਕ ਫਿਲਮ ਵੇਖ ਰਿਹਾ ਨਾ, ਉਹਦਾ ਬਸ ਐਂਡ ਰਹਿ ਗਿਆ। ਤੇ ਉਹ ਕਹਿੰਦਾ ਦੌੜ ਜਾ ਤੂੰ, ਧੱਕੇ ਮਾਰ ਕੇ ਬਾਹਰ ਕੱਢਦਾ। ਤੇ ਉਸ ਤੋਂ ਬਾਅਦ ਹੁੰਦੇ ਉਹ ਰੋਂਦਾ ਹੁੰਦਾ ਤੇ ਬਾਹਰ ਥੜੀ ਤੇ ਬੈਠੇ ਤੇ ਉਹ ਕਹਿੰਦਾ ਅੱਛਾ ਚੱਲ ਇੱਕ ਗੱਲ ਦੱਸ, ਫਿਲਮ ਕਿਹੜੀ ਵੇਖਣੀ ਹੈ। ਕਹਿੰਦਾ ਜੀ 5 ਮਿੰਟ ਦੀ ਫਿਲਮ ਸੀ। ਕਹਿੰਦਾ 5 ਮਿੰਟ ਦੀ ਕਿਹੜੀ ਫਿਲਮ ਹੁੰਦੀ ਹੈ। ਕਹਿੰਦਾ ਨਹੀਂ ਜੀ ਉਹ 1.5 ਘੰਟੇ ਦੀ ਫਿਲਮ ਆ, ਉਹਦੇ ਚੋਂ ਗੰਦੇ ਗੰਦੇ ਸੀਨ ਅੱਗੇ ਕਰਦੇ ਉਹਨਾਂ ਦੇ 5 ਮਿੰਟ ਦੀ ਰਹਿ ਜਾਂਦੀ। ਇਹ ਸਾਡਾ ਉਹ ਸ਼ੋਅ ਸੀ ਕਿ ਭਾਜੀ ਉਹ ਕਹਿੰਦਾ ਅਗਰ ਮੈਂ ਕੱਟ ਦਿੰਦਾ ਤੇ ਪਿੱਛੇ 5 ਮਿੰਟ ਦਾ ਰਹਿ ਜਾਣਾ ਸੀ। ਉਹ ਟਿਕਟੋਕਾਂ ਚਾੜ ਲੈਣੀਆਂ। ਲੇਕਿਨ ਮੈਂ ਤੈਨੂੰ ਇਹ ਗੱਲ ਕਹੀ ਸੀ ਕਿ ਜੋ ਵੀ ਹੋਵੇ ਜਿੱਦਾਂ ਵੀ ਹੋਵੇ ਸ਼ੋਅ ਹੁੰਦਾ ਨਾ ਤੂੰ ਕੱਟ ਦੇਣੀ, ਇਹ ਕਹੀ ਸੀ ਨਹੀਂ ਕਹੀ ਸੀ ਤੈਨੂੰ ਗੱਲ ਹੋਈ ਸੀ ਕਿ ਮਗਰ ਮੈਂ ਵੀ ਉਹਦੇ ਵਿੱਚ ਸੀਗਾ ਨਾ ਕਿ ਸਾਰਾ ਸ਼ੋਅ ਹੀ ਚੱਲ ਜਾਣਾ ਸੀਗਾ। ਤੇ ਤੂੰ ਕਹਿੰਦਾ ਤਾਂ ਸਹੀ ਨਾ, ਫੋਨ ਤੇ ਕਰਦਾ, ਇੱਕ ਮੈਸੇਜ ਕਰ ਦਿੰਦਾ ਕਿ ਭਾਈ ਨਾ ਸੂਰਤ ਹਾਲ ਚੱਲ ਰਹੀ ਹੈ। ਤੂੰ ਇੱਕ ਮੈਸੇਜ ਕਰ ਦਿੰਦਾ ਕਿ ਜੀ ਇਹ ਸੂਰਤ ਹਾਲ ਚੱਲ ਰਹੀ, ਮੈਂ ਤੈਨੂੰ ਕਹਿੰਦਾ ਨਹੀਂ ਯਾਰ ਤੂੰ ਮੈਨੂੰ ਦਿਖਾ ਦੇ ਤੀਵਰ ਸੁਰ, ਮੈਂ ਕੱਟ ਦੇਣਾ ਉਹਦੇ ਚੋਂ। ਇਹ ਵੀ ਤਾਂ ਗੱਲ ਹੈਗੀ ਨਾ। ਉਹ ਉਸਤਾਦ ਜੀ ਗੱਲ ਇਹ ਨਹੀਂ ਹੈਗੀ, ਮੈਂ ਤੁਹਾਨੂੰ ਸਹੀ ਦੱਸਾਂ, ਗੱਲ ਇਹ ਨਹੀਂ ਹੈਗੀ ਕਿ ਕੋਈ ਮਾਂ ਤੇ ਬੇਟਾ ਦੇਖ ਰਹੇ ਸੀ, ਕਿਸੇ ਦੀ ਮਾਂ ਭੈਣ ਦੇਖ ਰਹੀ ਸੀ, ਸਰ ਸਾਡੀ ਦੇਖ ਰਹੀ ਸੀ। बिल्कुल ਤੁਸੀਂ ਉਹ ਸ਼ਰਮਿੰਦਗੀ ਆਪ ਮਹਿਸੂਸ ਕਰਨੀ, ਇਹ ਨਹੀਂ ਸਮਝਣਾ ਸਾਡੇ ਫੈਨ ਜਾਂ ਵੀਵਰ ਦੀ ਇੱਕ ਭੈਣ ਜਾਂ ਮਾਂ ਨਾਲ ਬੈਠੀ ਜਾਂ ਬੇਟੀ ਨਾਲ ਬੈਠੀ ਦੇਖ ਰਹੀ, ਸਰ ਸਾਡੀ ਵੀ ਸੀ। बिल्कुल सर बिल्कुल 100% ਸਮਝ ਆ ਰਹੀ ਹੈ। दुरुस्त बात। ਤੇ ਅਸੀਂ ਉਹਨਾਂ ਕੋਲੋਂ ਮਾਫੀ ਮੰਗਦੇ ਹਾਂ ਕਿ ਨੈਕਸਟ ਟਾਈਮ ਇਨਸ਼ਾਅੱਲਾ ਤਾਲਾ। ਆ ਦੇਖੋ ਚਲੋ ਕੰਨ ਫੜ ਉੱਠ ਕੇ, ਚਲੋ ਤੂੰ ਵੀ ਕੰਨ ਫੜ, ਚਲ ਸਾਰੇ ਮੈਂ ਦੱਸਦਾ ਤੁਹਾਨੂੰ। ਆ ਮੈਂ ਸਾਰਾ ਅਸੀਂ ਸਾਰੇ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਦੇਖੋ ਮੇਰੇ ਕੋਲ ਜਿੰਨਾ ਨੀਵਾਂ ਹੋਇਆ ਗਿਆ ਮੈਂ ਕੰਨ ਜ਼ਰੂਰ ਫੜਾਂਗਾ, ਅੱਲਾ ਵਾਸਤੇ ਸਾਨੂੰ ਮਾਫ ਕਰ ਦੇਣਾ ਬਸ। ਉੱਚੇ ਹੋ ਉਸਤਾਦ, ਬਸ ਇਸ ਤੋਂ ਥੱਲੇ ਨਹੀਂ ਨਾ ਹੋਇਆ। ਸਹੀ ਤਰ੍ਹਾਂ ਫੜੋ ਉਸਤਾਦ ਜੀ, ਸਹੀ ਤਰ੍ਹਾਂ। ਆਏ 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 ਬਾਜੀ ਆਏ ਯਾਰ ਇਸ ਤੋਂ ਨਹੀਂ ਮੰਨ ਲਓ ਇਹਨਾਂ ਕੇ ਐਕਸੈਪਟ ਕਰ ਲਓ, ਚਲੋ ਮੰਨ ਲਓ, ਚੱਲ ਵੀ ਉੱਠ। ਮੈਂ ਕਹਿੰਦਾ ਮੈਂ ਤਾਂ ਹੈ ਹੀ ਨਹੀਂ ਸੀ ਸ਼ੋਅ ਚ ਉਸਤਾਦ ਜੀ ਉਹਦੇ ਚ। ਤੂੰ ਭਾਵੇਂ ਨਹੀਂ ਸੀ ਹੈਗਾ, ਤੂੰ ਕਿਉਂ ਗੱਲਾਂ ਕੀਤੀਆਂ।
ਚਲੋ ਯਾਰ ਭਾਜੀ, ਕੰਨ- 70% ਉਹਦੀ ਗਲਤੀ ਆ ਤੇ 100% ਤੁਹਾਡੀ ਆ 100,000% ਸਾਡੀ ਹੈ। ਕੰਨ ਜੀ ਫੜੋ ਮੈਂ ਸ਼ਾਬਾਸ਼। ਵੈਸੇ ਹੀ ਅਜ਼ਰਾ ਨਹੀਂ ਵੈਸੇ ਨਹੀਂ, ਚਲੋ ਉਸਤਾਦ ਜੀ ਮੈਨੂੰ ਵੀ ਇਹ ਵੇਖੋ ਸਹੀ ਤਰ੍ਹਾਂ ਜਰਾ ਕੰਨ ਹੱਥ ਲੱਗਣ ਕੰਨ ਹੱਥ ਲੱਗਣ ਕੰਨਾਂ ਉਸਤਾਦ ਜੀ ਨੂੰ ਲਾ ਦੇ ਹੈਲਮਟ ਕੇ ਲਾ ਹੱਥ। ਆ ਲੋ ਓਕੇ ਚੱਲ ਬਹਿ ਜਾ, ਚੱਲ ਓਏ। ਤਾਜੀ ਅੱਲਾ ਦੀ ਕਸਮੇ ਮੈਨੂੰ ਪਤਾ ਹੀ ਨਹੀਂ ਕਿਹੜੀ ਉਦੋਂ ਗੱਲ ਹੋ ਰਹੀ ਸੀ, ਮੈਨੂੰ ਨਹੀਂ ਪਤਾ। ਭਾਵੇਂ ਤੈਨੂੰ ਨਹੀਂ ਸੀ ਪਤਾ, ਹਾਂਜੀ। ਤੂੰ ਸੁਣ ਰਿਹਾ ਸੀ ਕਿ ਹੋ ਰਹੀ ਹੈ, ਤੂੰ ਧਿਆਨ- ਸੁਣ ਰਿਹਾ ਸੀ ਨਾ ਕਿ ਹੋ ਰਹੀ ਹੈ, ਸੁਣ ਰਿਹਾ ਸੀ ਤੇ ਧਿਆਨ। ਬਸ ਇਹਦੇ ਚ ਹੀ ਕੰਨ ਫੜ। ਤਾਜੀ ਮੇਰੀ ਚੱਲ 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 ਇੱਧਰ ਚੱਲ ਚੱਲ ਫੜ ਲਾ ਉੱਠ ਓਏ। ਐਸ ਲਾਂਤੀ ਨੇ ਕੀਤੀਆਂ ਸਭ ਤੋਂ ਨੈਸ਼ ਤਾਜੀ ਇਹਨਾਂ ਨੂੰ ਮੈਂ ਤੇ ਉਦਾਂ ਸਭ ਤੋਂ ਬਹੁਤੀ ਇਹਨੇ ਜਿੰਨੇ ਕਰੋੜ ਕੇ। ਚਲੋ ਉਠੋ, ਚਲੋ ਮੈਨੂੰ ਤਾਂ ਪਤਾ ਨਹੀਂ ਕਿਹੜੀ ਚਲੋ ਐਵੇਂ ਨਹੀਂ। ਕਹਿ ਚੀਜ਼ ਕਹਿ, ਸਾਨੂੰ ਮਾਫੀ ਦੇ ਦਿਓ ਸਾਰੇ। ਮੈਂ ਭਾਈ ਮਾਫੀ ਮੰਗਦਾ ਸਾਰਿਆਂ ਕੋਲੋਂ, ਸਾਰੇ ਸਾਡੀਆਂ ਮਾਵਾਂ ਭੈਣਾਂ। ਹਾਂ ਚੱਲ ਓਏ ਯਾਰ ਹੋਰ ਐਸ ਇਹਨੇ ਸਭ ਤੋਂ ਬਹੁਤਾ ਕੀਤਾ। ਕੀ ਮੈਂ ਤਾਂ ਮੇਰੇ ਕੋ ਸ਼ਾਇਦ ਤੇਰੇ ਫੜਨੇ ਇਹਨੇ ਸਹੀ ਤਰ੍ਹਾਂ ਫੜ। ਥੱਲੇ ਅੱਗੋਂ ਥੱਲੇ ਓਏ ਟੋਇਆ ਕੱਢ ਲਵਾ। ਕੰਨ ਫੜ ਤੂੰ ਜਿੱਥੇ ਨਹੀਂ ਮੂੰਹ ਵਿੱਚ ਕੰਨ ਫੜ। ਉਸਤਾਦ ਜੀ ਵਿੱਚ ਮੋਬਾਈਲ ਆਣਾ। ਓ ਯਾਰ ਸਹੀ ਤਰ੍ਹਾਂ ਕਰਨ ਸਹੀ ਤਰ੍ਹਾਂ ਵੀ ਯਾਰ ਯਾਰ ਉਹਨੂੰ ਫੜ ਲੈ ਕਰ। ਨਾਲ ਮਾਫੀ। ਚੱਲ ਨਾਲ ਮਾਫੀ ਵੀ ਮੈਂ ਮਾਦਰ ਚਾਹੁੰਦਾ ਜੀ ਸਾਰਿਆਂ ਕੋਲੋਂ। ਨੈਕਸਟ ਟਾਈਮ ਨਹੀਂ ਕਰਦਾ। ਨਹੀਂ ਸਾਡੀ ਉਹਨਾਂ ਨੇ ਨਹੀਂ ਦਿੱਤੀ ਕੰਨ ਫੜ ਦਿੱਤੀ ਆ ਤੂੰ ਕਿਤੇ ਉਧਰੋਂ ਆ ਤੇ ਸਾਡੇ ਵੱਲੋਂ। ਉਹ ਅਸੀਂ ਸਾਰੇ ਤੂੰ ਮੱਛੀ ਆ ਲੱਗ ਸਾਡੇ। ਚਲੋ ਜੀ ਚੱਲ ਓਏ ਕੰਨ ਫੜ ਕੰਨ ਚੱਲ ਇਹਨੂੰ ਇੱਧਰ ਲਿਆਓ ਚੱਲ ਉਹਨੂੰ ਇੱਥੇ ਫੜ। ਮੈਨੂੰ ਨਹੀਂ ਸੌਰੀ ਕਹਿਣਾ ਪੈਣਾ, ਉਹਨਾਂ ਨੂੰ ਆਪਣੀ ਆਡੀਅנס ਨੂੰ ਕਹਿਣਾ ਵਾ, ਇਹਨੂੰ ਖਿੱਚ ਜਰਾ। ਸਾਡੀ ਫੈਮਿਲੀ ਨੂੰ ਕਹਿਣਾ ਵਾ। ਸਲਮਾਨ ਛੁਰੀ ਫੜਾਈ ਮੈਂ ਬੱਕੀ ਮੈਂ ਛੁਰੀ ਕਾ ਤਾਂ ਫੜਾ। ਚੱਲ ਸੌਰੀ ਉਸਤਾਦ ਜੀ। ਗੁੱਡ। ਉਹ ਸੌਰੀ ਉਸਤਾਦ ਜੀ ਨਹੀਂ, ਉਹ ਜਿਹੜੇ ਆਡੀਅנס ਨੇ। ਹੁਣ ਜਿਹਦਾ ਸਭ ਤੋਂ ਜ਼ਿਆਦਾ ਹੱਕ ਬਣਦਾ ਵਾ ਹਾਂਜੀ ਉਹ ਕੌਣ ਆ ਭਲਾ? ਕੌਣ? ਸਲਮਾਨ। ਆਇਆ ਬੇਟੇ ਇੱਧਰ ਆ ਇੱਧਰ ਆ ਮੈਂ ਤਾਂ ਇੱਧਰ ਦੱਸਦਾ ਮੈਂ ਇੱਕ ਤੇਰਾ ਕਿਦਾਂ ਬਣਦਾ ਜਾ। ਇਹ ਉਹ ਕੰਮ ਬਈ ਨਹੀਂ ਹੈ। ਸਾਰਾ ਇਹ ਦੇਖ ਰਿਹਾ ਨਿਜ਼ਾਮ, ਹਾਂ ਇਹ ਦੇਖਦਾ, ਇਹਦੀ ਜ਼ਿੰਮੇਵਾਰੀ ਹੈ। ਇਹ ਦੇਖੇ ਪੁੱਛੇ ਐਡੀਟਰ ਨੂੰ ਜਾਂ ਇੱਥੇ ਕਵੇ ਕਿ ਸਾਜੀ ਆ ਗੱਲ ਕੱਟ ਦਿਓ, ਨਹੀਂ ਸਹੀ, ਇਹ ਉਦੋਂ ਹੈ ਨਹੀਂ ਸੀ ਜਾਂ ਨਹੀਂ ਸੀ ਹੈਗਾ, ਇਹਦਾ ਕਸੂਰ ਆ। ਸ਼ਾਬਾਸ਼ ਕੰਨ ਫੜ ਤੂੰ ਇੱਥੇ ਅੱਗੇ ਆ ਕੇ ਜ਼ਰਾ, ਵੈਸੇ ਦਿਲ ਕਰਨ ਦੇ ਫੜ ਲੈ ਇੱਥੇ ਅੱਗੇ ਆ ਕੇ ਜ਼ਰਾ ਇੱਥੇ। ਜੀ ਮੈਂ ਕੁਰਸੀ ਲੈਣ ਗਿਆ ਸੀ। ਉਸਤਾਦ ਜੀ ਤੁਸੀਂ ਭਾਵੇਂ ਕੁਰਸੀ ਲੈਣ ਗਏ ਸੀ, ਲੇਕਿਨ ਤੁਹਾਡੇ ਪਿੱਛੋਂ ਕਿਉਂ? ਓਏ ਨਾ ਭਰਾ ਵਾ ਸਰਾਣਾ ਲੈ। ਚਲੋ ਸਾਈ ਸਰਾਣਾ ਨਾ ਮਾਰੀ ਇੱਟ ਇਹ ਲਿਆਉਂਦਾ। ਸਾਡੀ ਆਡੀਅנס ਨਹੀਂ, ਤੁਹਾਡਾ ਵੀ ਚੈਨਲ ਆ, ਤੁਹਾਡੀ ਵੀ ਆਡੀਅנס ਆ। ਹਾਂ ਚਲੋ ਇਹ ਉਹ ਕੰਮ ਨਹੀਂ ਹੈ ਵੀ ਤੂੰ ਵਲਗਰਾਂ ਨੂੰ ਵਾਹਨ ਇੱਕੋ ਜਿਹੇ ਹੁੰਦੇ ਆ। ਚਲੋ ਹੋ ਗਈ ਨਹੀਂ ਉੱਥੇ ਜਰਾ ਸਟਿਲ ਲੈ ਕੇ ਕਰਨਾ। ਥੱਲੇ ਕਰ ਚਲੋ ਜੀ ਓਕੇ। ਇਹ T10 ਦਾ ਸੈੱਟ ਵਾ। ਚਲੋ ਸ਼ਾਬਾਸ਼, ਚਲੋ ਇਹ ਕੰਟੈਂਟ ਆਪਣੇ ਵੱਲ ਰੱਖ ਲਓ ਤੁਸੀਂ। ਨਹੀਂ ਇਹ ਬਹੁਤ ਮੈਨੂੰ ਦੁੱਖ ਵਾਲੀ ਗੱਲ ਆ ਨਾਦਰੀਨ ਕਿ ਸਾਡੇ ਕੋਲੋਂ ਗਲਤੀ ਹੋਈ ਆ, ਅਸੀਂ ਦਿਲੋਂ ਸ਼ਰਮਿੰਦਾ ਹਾਂ ਔਰ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਕਿ ਨੈਕਸਟ ਟਾਈਮ ਨਹੀਂ ਹੋਏਗਾ, ਕਿਉਂਕਿ ਸਾਡੀ ਤੇ ਅਲਾਮਤ ਦੀ ਪਹਿਚਾਣ ਹੀ ਇਹ ਕਿ ਯਾਰ ਅੱਜ ਦੌਰ ਦੇ ਵਿੱਚ ਵੀ ਇੰਨਾ ਸਹਾ ਕੇ ਵੀ ਉਹ ਪ੍ਰੋਗਰਾਮ ਆ, ਤੇ ਜੇ ਉਹਦੇ 'ਚ ਮਾੜੀ ਜੀ ਵੀ ਗੜਬੜ ਹੋ ਗਈ ਸਰ ਸਾਡੇ ਲਈ ਬਹੁਤ ਬਾਇਸੇ ਸ਼ਰਮਿੰਦਗੀ ਆ। ਬਿਲਕੁਲ ਠੀਕ ਹੈ ਨਾ। ਤੇ ਲੇਕਿਨ ਸਭ ਤੋਂ ਜ਼ਿਆਦਾ ਬੇੜਾ ਗਰਕ ਇਹਦਾ ਹੋਇਆ ਓਏ ਤੇਰੇ ਘਰ ਮਾਂ ਭੈਣ ਹੈ ਨਹੀਂ? ਤਾਜੀ ਮੈਨੂੰ ਮੇਰੇ ਜੇਨ ਚ ਵੀ ਹੋਵੇ ਕਿਹੜੀ ਗੱਲ ਹੋਈ ਮੈਨੂੰ ਤਾਂ ਪਤਾ ਵੀ ਨਹੀਂ। ਮੈਂ ਇੰਨਾ ਯਕੀਨ ਮੰਨੋ ਮੈਂ ਅੰਦਰੋਂ ਅੰਦਰ ਪ੍ਰਾਊਡ ਫੀਲ ਕਰਦਾ। ਮੈਂ ਹੁਣ ਉਹ ਗੱਲਾਂ ਦੁਬਾਰਾ ਨਹੀਂ ਕਰਨੀਆਂ ਜਿਹੜੀਆਂ ਤੂੰ ਕੀਤੀਆਂ ਨੇ। ਉਸਤਾਦ ਜੀ ਮੈਂ ਸ਼ਰਮ ਨਾਲ ਪ੍ਰਾਊਡ ਫੀਲ ਕਰਨੇ ਹੁੰਦਾ। ਤਾਜੀ ਇੱਥੇ ਦੋ ਬੰਦੇ ਲਓ ਜੀ ਇਹ ਜਿਹੜੀ ਸਾਡੇ ਕੋਲ ਗਲਤੀ ਹੋਈ ਆ, ਇਹਦੇ ਅਫਸੋਸ ਦੇ ਵਿੱਚ 40 ਮਿੰਟ ਅਸੀਂ ਚੁੱਪ ਰਵਾਂਗੇ। ਉਹ ਪਤਾ ਕੀ ਉਹਨਾਂ ਉਹ ਤੇ ਮਾਫ ਕਰਦੀ ਆ ਨਹੀਂ ਕਰਨੀ 40 ਮਿੰਟ ਉਹਨਾਂ ਨੇ ਚੁੱਪ ਰੱਖਣਾ ਯਾਰ। ਉਹ ਕਹਿੰਦੇ ਨਹੀਂ ਹੁੰਦੇ ਕਿ 1 ਮਿੰਟ ਸਾਇਲੈਂਟ ਰਹੀਏ, ਖਾਮੋਸ਼ੀ। ਆਹੋ ਹਾਂ ਤੇ ਉਹ ਸਾਡੇ ਕੋਲ ਗਲਤੀ ਵੱਡੀ ਹੋਈ ਆ, ਅਸੀਂ 35-40 ਮਿੰਟ ਖਾਮੋਸ਼ ਰਵਾਂਗੇ। ਨਹੀਂ ਇਹ ਵੀ ਗਲਤੀ ਜੇ। ਸਭ ਤੋਂ ਮਿੱਠਾ ਜੀ ਮੰਨ ਲਓ ਸਭ ਤੋਂ ਬਹੁਤਾ ਬੇੜਾ ਗਰਕ, ਸਭ ਤੋਂ ਬਹੁਤੀ ਬਕਵਾਸ ਤੁਸੀਂ ਕੀਤੀ ਹੈ ਜੀ। ਔਰ ਮੈਨੂੰ ਠਹਿਰ ਜਾ, ਔਰ ਮੈਨੂੰ ਯਾਰ ਮੈਨੂੰ ਥੋੜਾ ਜਿਹਾ ਹੁੰਦਾ ਵਾ ਕਿ ਯਾਰ ਐਡੀਟਰ ਨੂੰ ਕਿਹਾ ਹੀ ਨਾ, ਐਡੀਟਰ ਕੱਟ ਦੇਗਾ, ਉਹ ਮਸਤ ਤੇ ਨਹੀਂ ਨਾ ਹੈਗਾ, ਲੇਕਿਨ ਉਸਤਾਦ ਜੀ ਉਹ ਬਹੁਤ ਬੁਰਾ ਕੰਮ ਹੋਇਆ। ਲੇਕਿਨ ਸਾਜ ਅਸੀਂ ਲੇਕਿਨ ਇਹਦਾ 80% ਇਹ ਆ। ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ ਉਸ ਦਿਨ। ਓਏ ਅਸ਼ਰਾਸ ਐਡੀਟਰ ਇਹਨੇ ਐਡਿਟ ਕੀਤਾ ਨਾ 1 ਸੈਕਿੰਡ 1 ਮਿੰਟ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹਨੇ ਵਲਗਰ ਗੱਲਾਂ ਕੀਤੀਆਂ ਔਰ ਜਿਹਨੇ ਢੋੜ ਕੇ ਕੀਤੀਆਂ ਸਾਡੇ ਪੰਜਾਂ ਚੋਂ ਜਾਂ ਜਿਹੜੇ ਬੈਠੇ ਸੀ ਉਹਨਾਂ ਚ ਕੌਣ ਸੀ? ਮਿੱਠਾ ਉਹ ਡੁੱਬ ਕੇ ਮਾਰਦਾ। ਓਏ ਯਾਰ ਉਸਤਾਦ ਜੀ ਮੇਰੀ ਗੱਲ 1 ਮਿੰਟ ਵੀ ਰਿਹਾ ਨਾ, ਕੋਈ ਹੋਰ ਵੀ ਗੱਲ ਕਰ ਰਿਹਾ ਉਹ ਤੇ ਧਿਆਨ ਨਹੀਂ ਪਵਾ ਰਿਹਾ ਵਿੱਚ। ਯਾਨੀ ਅਗਰ ਗੱਲ ਗੁਜ਼ਰ ਰਹੀ ਹੈ ਤਾਂ ਨਹੀਂ ਉਹਨੂੰ ਧਿਆਨ ਪਵਾ ਰਿਹਾ। ਫਰੀਦ ਮੈਂ ਯਕੀਨ ਮੰਨ ਅੱਗੇ ਇੰਨਾ ਪ੍ਰਾਊਡ ਫੀਲ ਕਰਨੇ ਆਪਣੇ ਆਪ ਤੇ ਯਾਰ, ਮੈਂ ਇੰਨੀ ਕੀ ਸ਼ਰਮਿੰਦਗੀ ਹੈ ਮੈਨੂੰ। ਲੈ ਪ੍ਰਾਊਡ ਫੀਲ ਕਰੋਗੇ ਇਹਦੀ ਐਵੇਂ ਗਲਤੀ ਸਾਜੀ ਨੂੰ ਫੇਰ ਕੱਲ ਪੜਾਓ। ਫੜ ਲੋ ਇਹਦੇ ਤੇਰੀ ਵਜ੍ਹਾ ਤੋਂ। ਵੀ ਯਾਰ ਹੁਣ ਪ੍ਰਾਊਡ ਵੀ ਨਾ ਕਰੀਏ ਵੀ ਗਲਤੀ ਹੋ ਗਈ ਸਾਡੇ ਕੋਲੋਂ। ਸ਼ਰਮਿੰਦਾ
ਤੇ ਪ੍ਰਾਊਡ ਸ਼ਰਮਿੰਦਾ ਉਹਨੂੰ ਨੂੰ ਪਤਾ ਨਹੀਂ ਹਾਂ। ਲੱਗਣ ਡਿਆ ਉਹ ਪ੍ਰਾਊਡ ਇਹਨੂੰ ਸਮਝਣ ਅੱਛਾ ਅੱਛਾ ਸ਼ਰਮਿੰਦਾ ਹੀ ਹੈ। ਯਾਰ ਵੀ ਉਦੋਂ ਮੈਂ ਹੁਣੇ ਕਹਿੰਦੇ ਵੀ ਲਿੰਕ ਨੂੰ ਤੋੜਿਆ ਕਰ, ਗੱਲ ਨੂੰ ਚੜਾਇਆ ਕਰ। ਮੈਂ ਤੈਨੂੰ ਲਿੰਕ ਨੂੰ ਉਦੋਂ ਮੈਨੂੰ ਕੀ ਪਤਾ ਕਿਹੜੀ ਗੱਲ ਹੋ ਰਹੀ ਆ। ਤੇ ਸਤਾਈ ਇਹਦਾ ਕਸੂਰ ਆ ਵੀ ਕੱਟਦੇ ਭਰਾਵਾ ਕਿ ਸਾਡੇ ਮੂੰਹ ਗੱਲ ਨਿਕਲ ਗਈ, ਅਸੀਂ ਤਾਂ ਮਾਤਰ ਬੰਦੇ ਭਰਾਵਾ, ਸਾਨੂੰ ਕੀ ਪਤਾ। ਭਾਈ ਉਹ ਇਹ ਕਿ ਕੱਟੀ ਜਾਵਾਂ ਯਾਰ, ਸਾਰਾ ਸ਼ੋਅ ਪਿੱਛੇ ਇੰਨਾ ਕਰਾਇਆ ਨਾ ਸੀ ਯਾਰ ਭਾਵਾਂ ਅਸਲਾਮ ਅਲੈਕਮ ਰਹਿ ਜਾਵੇ, ਭਾਵਾਂ ਅਸਲਾਮ ਅਲੈਕਮ ਨਾਜ਼ਰੀਨ ਰਹਿ ਜਾਵੇ, ਤੂੰ ਅਗਲਾ ਤੂੰ ਅੱਗੇ ਲਿਖ ਕੇ ਲਾ ਲੈਂਦਾ। ਜਦੋਂ ਮੈਂ ਕਹਿਣਾ ਅਸਲਾਮ ਅਲੈਕੁਮ ਨਾਜ਼ਰੀਨ ਟੀ ਟਾਈਮ ਮੈਂ ਖੁਸ਼ ਆਮਦੀਦ ਆ, ਉੱਥੇ ਉਸ ਤੋਂ ਬਾਅਦ ਨਾ ਤੂੰ 45 ਮਿੰਟ ਦੀ ਬੀਪ ਲਾ ਦਿੰਦਾ ਉੱਤੇ ਐਂਡ ਤੱਕ। ਯਾਰ ਮੈਨੂੰ ਇਹ ਸਮਝ ਨਹੀਂ ਆਈ, ਤੁਸੀਂ ਆਪਣੇ ਸ਼ੋਅ ਵੀ ਕਰਦੇ, ਤੁਸੀਂ 18 ਮਿੰਟ ਦੀ ਰਿਕਾਰਡਿੰਗ ਕਰਦੇ, 25 ਮਿੰਟ ਨਿਕਲ ਆਉਂਦੇ ਆ। ਆ ਸਤਾਜ 60 ਮਿੰਟ ਤੁਸੀਂ ਇੰਨੇ ਕੱਢਦੇ 12 ਮਿੰਟ ਦੀ ਰਿਕਾਰਡਿੰਗ 25 ਮਿੰਟ ਆਹੋ। ਉਹ ਕਿਦਾਂ ਨਿਕਲ? ਬਸ ਉਹ ਕੋਲੋਂ ਤੁਸੀਂ ਬੀਪਾ ਪਾਉਂਦੇ, ਤੁਸੀਂ ਮਿਊਜ਼ਿਕ ਲਾਉਂਦੇ ਆ। ਚਲੋ ਠੀਕ ਹੈ ਜਾਓ ਨਹੀਂ ਉਸਤਾਦ ਜੀ, ਮੈਂ ਤੇ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਉਦੋਂ ਤਾਂ ਪ੍ਰਾਊਡ ਹੀ ਹੋਇਆ ਬੈਠਾ। ਬਹਰਾਲ ਯਾਰ ਨਹੀਂ, ਉਹ ਹਰ ਬੰਦਾ ਸਾਡੇ ਵੇਖਣ ਵਾਲੇ ਆਪਣੀ ਮੇਲਸ ਦੀ ਗੈਦਰਿੰਗ ਦੇ ਵਿੱਚ ਯਾਰਾਂ ਦੋਸਤਾਂ 'ਚ ਬਹੁਤ ਕੁਝ ਹੋ ਜਾਂਦਾ, ਲੇਕਿਨ ਤੁਸੀਂ ਸਾਨੂੰ ਚਾਹੀਦਾ, ਤੁਸੀਂ ਨਹੀਂ ਸਾਨੂੰ ਚਾਹੀਦਾ ਕਿ ਯਾਰ ਅਸੀਂ ਦੇਖੀਏ ਕਿ ਸਾਡਾ ਅਸੀਂ ਕੋਈ ਥੋੜੇ ਕਿਸ ਟਾਈਮ ਸ਼ੋਖੇ ਹੋ ਜਾਂਦੇ ਬਹੁਤੇ। ਦੂਸਰੀ ਗੱਲ ਇਹ ਹੈ ਸਰ, ਤੁਸੀਂ ਗੌਰ ਨਹੀਂ ਕਰ ਰਹੇ, ਤੁਹਾਡੇ ਆਲੇ ਦੁਆਲੇ ਲੋਕ ਕੁੰਡੀਆਂ ਪਾ ਕੇ ਬੈਠੇ ਨੇ ਕਿ ਇਹਨਾਂ ਦੀ ਇਦਾਂ ਦੀ ਗੱਲ ਲੱਭੇ, ਜਿੰਨੇ ਹਸਦ ਕਰਨ ਵਾਲੇ ਸਾਡੇ ਇਰਦ ਗਿਰਦ ਨੇ, ਸਪੈਸ਼ਲੀ ਜਿਹੜੇ 3-4 ਜਾਣੇ, ਉਹ ਤੁਹਾਨੂੰ ਵੀ ਪਤਾ ਸਰ, ਉਹ ਇਦਾਂ ਦੀਆਂ ਕੱਟ ਕੇ ਉਹ ਲੱਭਦੇ ਨੇ ਕਿ ਇਹ ਗੱਲਾਂ ਹੋਣ। ਅਸਦ ਉਸਤਾਦ ਜੀ ਸਾਡੇ ਤੋਂ ਕੌਣ ਕਰ ਹਸਦ ਲੈ, ਹਸਦ ਤੇ ਉਹ ਬੇਟਾ, ਹਸਦ ਤੇ ਇੱਕ ਅਗਰ ਰੇੜੀ ਲਾਈ ਨਾ ਕਿਸੇ ਨੇ ਬਾਜ਼ਾਰ 'ਚ ਤੇ ਉਹਦਾ ਕੰਮ ਚੰਗਾ ਚੱਲ ਰਿਹਾ ਤੇ ਉਹ ਬਾਕੀ ਰੇੜੀਆਂ ਵਾਲੇ ਉਤੋਂ ਹਸਦ ਕਰਦੇ ਨੇ। ਕਰੋੜਾਂ ਅਰਬਾਂ ਪਤੀ ਵਾਲੀ ਗੱਲ ਨਹੀਂ। ਹਸਦ ਦੇ ਵਿੱਚ ਕੋਈ ਇਹ ਤੈਅ ਨਹੀਂ ਹੁੰਦਾ ਵੀ ਇੱਕ ਬੰਦੇ ਦੀ 10,000 ਰੁਪਇਆ ਸੇਲ ਆ, ਉਸੇ ਹੀ ਚੀਜ਼ ਵੇਚਣ ਵਾਲੇ ਦੀ ਸਾਹਮਣੇ 2500 ਸੇਲ ਆ, ਉਹਦੇ ਜਦੋਂ ਵੇਖ ਰਿਹਾ ਉਹਨੇ 10,000 ਤੇ ਹਸਦ ਕਰ ਲੈਣਾ ਜੀ। ਹਸਦ ਦੇ ਵਿੱਚ ਇਹ ਨਹੀਂ ਹੁੰਦਾ ਕਿ ਵੀ ਉਹ ਕੋਈ ਰਕਮ ਦੀ ਅਮਾਉਂਟ ਜਾਂ ਅਮੀਰੀ ਗਰੀਬੀ ਜਾਂ ਗਰੀਬ ਅਮੀਰਾਂ ਤੋਂ ਕਰਨਾ, ਨਹੀਂ। ਹਸਦ ਤੇ ਇੱਕ 10 ਰੁਪਈਆਂ ਤੋਂ ਹੋ ਜਾਂਦਾ ਬੰਦੇ ਦਾ। ਇਹ ਕਿਹੜੀ ਗੱਲ ਆ? ਸਾਡੇ ਜਣੇ ਹਸਦ ਕਰਨ ਵਾਲੇ ਆ ਬਹੁਤ ਨੇ। ਉਹ ਵੀ ਆ ਜੂ ਉਹ ਲੱਖ ਦੀ ਹਜਾਮਤ ਆ। ਮੈਨੂੰ ਤਾਂ ਏਦਾਂ ਲੱਗਦਾ ਵੀ ਇਹ ਸ਼ੋਅ ਇਕੱਲਾ ਤੂੰ ਹੀ ਦੇਖਿਆ ਵਾ, ਇਹ ਤਾਂ ਮੈਨੂੰ ਕੁੱਟੀ ਆਉਂਦੇ ਆ ਤੂੰ। ਤੇ ਉਸਤਾਦ ਜੀ ਹਸਦ ਜਿਹੜਾ ਨਾ, ਇਹ ਹਸਦ ਅੱਲਾ ਮਾਫੀ ਦੇਵੇ, ਤੇ ਬਰਬਾਦ ਕਰ ਦਿੰਦਾ ਮਿੱਲਾਂ ਦੀਆਂ ਮਿੱਲਾਂ, ਅਰਬਾਂ ਕਰੋੜਾਂ ਦਾ ਬਿਜ਼ਨਸ, ਰਿਸ਼ਤੇ, ਔਰ ਸਿਰਫ ਪੈਸਿਆਂ ਤੇ ਨਹੀਂ ਹੁੰਦਾ, ਰਿਸ਼ਤਿਆਂ ਤੇ, ਹਰ ਚੀਜ਼ ਤੇ, ਕੱਪੜਿਆਂ ਤੇ। ਤੂੰ ਨਵੇਂ ਕੱਪੜੇ ਪਾਏ ਉੱਤੇ, ਯਾਨੀ ਇਹ ਨਜ਼ਰ ਕੀ ਹੁੰਦੀ ਆ? ਤਾਜੀ ਜਿਹੜਾ ਬੰਦਾ ਹਸਦ ਕਰਦਾ ਵਾ, ਉਹਦਾ ਕਿੱਦਾਂ ਪਤਾ ਚੱਲੇਗਾ ਇਹ ਕਰਦਾ? ਉਹਦੀਆਂ ਹਰਕਤਾਂ 'ਚ ਤੁਹਾਡੇ ਆਲੇ ਦੁਆਲੇ ਫਿਰ ਰਹੇ ਹੁੰਦੇ ਆ, ਸਾਡੇ ਨਾਲ ਫਿਰ ਰਹੇ ਹੁੰਦੇ, ਸਾਡੇ ਯਾਰ ਵੀ ਹੁੰਦੇ ਕਈ। ਅੱਛਾ ਜੀ, ਹਾਂ। ਯਾਨੀ ਕਿ ਆ ਮੇਰੇ ਨਾਲ ਮੈਂ ਤੈਨੂੰ ਕੋਈ 8-10 ਨਿਸ਼ਾਨੀਆਂ ਦੱਸ ਦਿੰਦਾ, ਜੈਨੂਇਨ ਕਲੀਅਰ ਹਸਦ ਕਰਨ ਵਾਲੇ ਦੀਆਂ। ਉਹਨਾਂ ਚੋਂ 10 ਦੱਸਾਂਗਾ, ਉਹਨਾਂ ਚੋਂ 6-7 ਵੀ ਜਿੱਚ ਹੋਈਆਂ ਜਾਣਾ, ਸਮਝ ਲੈਣਾ ਬੰਦਾ ਤੁਹਾਡੇ ਤੋਂ ਹਸਦ ਕਰਦਾ। ਉਹਨੂੰ ਦੱਸੋ ਜ਼ਰਾ। ਪਹਿਲੀ ਨਿਸ਼ਾਨੀ ਹਸਦ ਕਰਨ ਵਾਲੇ ਦੀ, ਠੀਕ ਹੈ ਜੀ, ਤੁਹਾਡੇ ਹਰ ਕੰਮ ਦੀ ਨਕਲ ਕਰੇਗਾ, ਹਾਲਾਂਕਿ ਤੁਹਾਨੂੰ ਬੁਰਾ ਵੀ ਕਹੇਗਾ। ਅੱਛਾ ਜੀ, ਗੇਮ ਸਮਝ ਰਹੇ? ਇੱਕ ਪਹਿਲੀ ਨਿਸ਼ਾਨੀ ਹੈ ਕਿ ਤੁਹਾਨੂੰ ਬੁਰਾ ਵੀ ਸਮਝੇਗਾ, ਤੁਹਾਡੀ ਕਾਪੀ ਵੀ ਕਰੇਗਾ। ਵੈਰੀ ਨਾਈਸ। ਅੱਛਾ ਠੀਕ ਹੈ ਜੀ। ਦੂਜੀ ਨਿਸ਼ਾਨੀ, ਤੁਹਾਡੀ ਮਾਮੂਲੀ ਤੋਂ ਮਾਮੂਲੀ ਖੁਸ਼ੀ ਕੋਈ ਹੋਏਗੀ ਨਾ, ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੀ ਸਾਜ਼ਿਸ਼ 'ਚ ਲੱਗਾ ਰਹੇਗਾ ਕਿ ਮੈਂ ਕਿਸ ਤਰੀਕੇ ਨਾਲ ਇਹਨਾਂ ਦੀ ਖੁਸ਼ੀ ਜਿਹੜੀ ਨਾ ਇਹ ਖਰਾਬ ਕਰਦੇ ਆ, ਭਾਵੇਂ ਉਹ ਤੁਹਾਡੀ ਮਾਮੂਲੀ ਜੀ ਕੋ ਖੁਸ਼ੀ ਹੋਵੇ। ਵਾਹ ਵਾਹ, ਵਾਕਈ। ਠੀਕ ਹੈ ਜੀ। ਤੀਜੀ ਨਿਸ਼ਾਨੀ, ਤੁਹਾਡੀ ਜਿੱਡੀ ਮਰਜ਼ੀ ਵੱਡੀ ਕਾਮਯਾਬੀ ਹੈ, ਜੇ ਤੁਸੀਂ ਇੱਕ ਕਾਮਯਾਬੀ ਕੀਤੀ, ਕੋਈ ਵੱਡੀ ਕਾਮਯਾਬੀ ਤੁਹਾਨੂੰ ਮਿਲੀ, ਉਹਨੂੰ ਛੋਟਾ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਨਹੀਂ ਕੁਛ ਨਹੀਂ, ਉਹ ਐ ਨਹੀਂ ਹੈ, ਇੰਨੀ ਕਿਹੜੀ ਗੱਲ ਆ, ਇਹ ਤੇ ਇੰਨੀ ਕੀ ਆ, ਉਹ ਇਹ ਤੇ ਹੋ ਹੀ ਜਾਂਦਾ ਵਾ। ਯਾਨੀ ਇਹ ਦੱਸੇਗਾ, ਕਾਮਯਾਬੀ ਵੱਡੀ ਹੋਏਗੀ, ਛੋਟੀ ਬਣਾ ਕੇ ਪੇਸ਼ ਕਰੇਗਾ। ਜਦੋਂ ਉਹਨੂੰ ਕੋਈ ਪੁੱਛੇਗਾ ਨਾ ਕਿ ਯਾਰ ਉਹ ਉਹ ਕਹੇਗਾ ਉਹ ਤੇ ਨਹੀਂ ਕਿਤੇ ਆਰਾਮ ਹੋ ਜਾਂਦੀ ਹੈ। ਠੀਕ ਹੋ ਗਿਆ। ਚੌਥੀ ਨਿਸ਼ਾਨੀ ਜੀ, ਤੁਹਾਡਾ ਨੁਕਸਾਨ ਹੁੰਦਾ ਨਾ, ਉਹਨੂੰ ਬਹੁਤ ਖੁਸ਼ੀ ਹੋਏਗੀ, ਕੋਈ ਵੀ ਤੁਹਾਡਾ ਨੁਕਸਾਨ ਹੋਵੇ। ਅੱਛਾ ਜੀ ਜੀ, ਉਹਨੂੰ ਸਕੂਨ ਰਾਹਤ ਮਿਲੇਗੀ, ਠੰਡ ਪਏਗੀ ਉਹਨੂੰ, ਲੇਕਿਨ ਤੁਹਾਡੇ ਸਾਹਮਣੇ ਆਏਗਾ ਤੇ ਉਹ ਕਹੇਗਾ ਵੀ ਮੈਂ ਤੇਰਾ ਹੀ ਹਾਂ, ਵੀ ਤੂੰ ਮੈਨੂੰ ਉਨਾ ਹੀ ਦੁੱਖ ਆ ਜਿੰਨਾ ਤੈਨੂੰ ਆ। ਠੀਕ ਹੈ ਜੀ। ਪੰਜਵੀਂ ਨਿਸ਼ਾਨੀ, ਹਰ ਤੁਹਾਡੇ ਚੰਗੇ ਕੰਮ 'ਚ ਉਹਨੂੰ ਬੁਰਾਈ ਨਜ਼ਰ ਆਏਗੀ। ਲਾਈਕ ਜ਼ਾਹਰੀ ਨਜ਼ਰ ਆਇਆ ਕਿ ਤੂੰ ਇੱਕ ਅੱਛਾ ਕੰਮ ਕੀਤਾ, ਉਹਨੇ ਇਹਦਾ ਮਤਲਬ ਉਲਟ ਕੱਢਣਾ, ਉਹਨੇ ਕਹਿਣਾ ਇਹਨੇ ਇਸ ਮਤਲਬ ਵਾਸਤੇ ਕੀਤਾ, ਇਹ ਗੇਮ ਕਰ ਰਿਹਾ, ਇਹ ਇਦਾਂ ਕਰ ਰਿਹਾ। ਯਾਨੀ ਸਾਰੀ ਦੁਨੀਆ ਕਹੀ ਜਾਵੇ ਯਾਰ ਇਹਨੇ ਬੜਾ ਚੰਗਾ ਕੰਮ ਕੀਤਾ, ਉਹ ਨਹੀਂ ਮੰਨੇਗਾ, ਉਹ ਲੋਕਾਂ ਨੂੰ ਇਹ ਦਲੀਲਾਂ ਦੇਗਾ ਕਿ ਨਹੀਂ ਇਹਨੇ ਇਸ ਵਜ੍ਹਾ ਤੋਂ ਕੀਤਾ ਵਾ, ਇੰਜ ਵਾ। ਠੀਕ ਹੈ ਜੀ। ਛੇਵੀਂ ਨਿਸ਼ਾਨੀ, ਸੱਤਵੀਂ ਛੇਵੀਂ ਨਾਂ ਨਹੀਂ ਸੀ ਤੇ ਛੇਵਾਂ। ਚਲੋ ਛੇਵੀਂ ਨਿਸ਼ਾਨੀ, ਹਰ ਟਾਈਮ ਤੁਹਾਡੇ ਨਾਲ ਮੁਕਾਬਲਾ ਕਰਨ ਦੀ ਦੌੜ 'ਚ ਰਹੇਗਾ, ਓਏ ਹੋਏ, ਹਰ ਟਾਈਮ।
ਜਿੱਤਿਆ ਨਹੀਂ ਜਾਣਾ ਉਹਦੇ ਕੋ, ਨਾ ਜਿੱਤਿਆ ਗਿਆ ਅਜੇ ਤੱਕ, ਲੇਕਿਨ ਰਹੇਗਾ ਮੁਕਾਬਲਾ ਕਰਨ ਦੇ ਚੱਕਰ 'ਚ। 7ਵੀਂ ਨਿਸ਼ਾਨੀ, ਲੈ ਬਈ ਤੂੰ ਤੇ ਅੱਜ ਜ਼ਾਹਰ ਹੋਵੇ ਹੀ ਹੋਵੇ, ਸਾਰੀਆਂ ਹੀ ਤੇਰੇ ਨਾਲ ਮਿਲਦੀਆਂ ਹੀ ਨਿਸ਼ਾਨੀਆਂ। ਯਾਰ ਇੱਧਰ ਆ ਜਾ ਯਾਰ। ਨਹੀਂ ਯਾਰ ਉਹ ਸਾਰੀਆਂ ਹੀ ਨਿਸ਼ਾਨੀਆਂ। ਮੈਂ ਯਾਰ ਏਡੇ ਗਲਤ ਆਦਮੀ ਦਾ ਬੇਟਾ, ਮੈਨੂੰ ਪਤਾ ਹੀ ਮੈਂ ਇੰਨੀ ਜ਼ਿੰਦਗੀ ਦੇ ਏਦਾਂ ਹੀ ਕੱਢ ਦਿੱਤੀ। ਮੈਂ ਕਿਤੇ ਨਿਸ਼ਾਨੀਆਂ ਪੜੀਆਂ ਹੁੰਦੀਆਂ ਮੈਨੂੰ ਪਤਾ ਹੁੰਦਾ। ਤੂੰ ਬੈਠਾ ਰਹਿ, ਕਾਮਯਾਬੀ ਹਾਸਲ ਕੀਤੀ ਤੇ ਬੈਠਾ ਰਹਿ, ਅੱਧੀਆਂ ਇਹਦੇ 'ਚ ਵੀ ਆ। ਅੱਛਾ ਜੀ, 7ਵੀਂ ਨਿਸ਼ਾਨੀ, ਉਹਦਾ ਜਿਹੜਾ ਵੀ ਕੋਈ ਨੁਕਸਾਨ ਹੋਏਗਾ ਜਾਂ ਉਹਦੇ ਕੋਲ ਉਹਦੇ ਕਟਾਈ ਹੋਏਗੀ ਜਾਂ ਕਿਤੇ ਉਹ ਜ਼ਲੀਲ ਹੋਏਗਾ ਜਾਂ ਕਿਤੇ ਉਹਦਾ ਕੋਈ ਵੀ ਨੁਕਸਾਨ ਹੋਏਗਾ, ਉਹਦਾ ਜ਼ਿੰਮੇਦਾਰ ਉਹ ਤੁਹਾਨੂੰ ਠਹਿਰਾਏਗਾ। ਵੇਖੇ ਤੂੰ ਮੈਨੂੰ ਕਹਿੰਦੇ ਦਿਲ 'ਚ ਇਹ ਸੋਚੇਗਾ ਕਿ ਇਸ ਬੰਦੇ ਦੀ ਵਜ੍ਹਾ ਨਾਲ ਮੈਨੂੰ ਏਦਾਂ ਹੋਇਆ। ਆਪਣੀ ਹਰ ਨਾਕਾਮੀ, ਆਪਣੀ ਹਰ ਗਲਤੀ, ਆਪਣਾ ਸਭ ਕੁਝ ਉਹ ਤੁਹਾਡੇ ਤੇ ਪਾਏਗਾ ਕਿ ਇਹਦੀ ਵਜ੍ਹਾ ਤੋਂ ਏਦਾਂ ਹੋਇਆ, ਮੈਂ ਸਹੀ ਹਾਂ। ਸਮਝ ਆਈ? ਉਸਤਾਦ ਜੀ ਦਰਅਸਲ ਤੇ ਫਿਰ ਤੇ ਉਹ ਇੱਕ ਹਾਸਦ ਹਾਰਿਆ ਹੋਇਆ ਸੁਣੋ, ਬੰਦਾ ਹਾਂਜੀ ਮੈਂ ਤੁਹਾਨੂੰ ਇਹ ਬਾਅਦ 'ਚ ਦੱਸਦਾ। 8ਵੀਂ ਨਿਸ਼ਾਨੀ, ਤੁਹਾਡੇ ਖਿਲਾਫ ਕਿਸੇ ਨੂੰ ਭੜਕਾਉਣ ਲਈ ਕਿਸੇ ਵੀ ਹੱਦ ਤੱਕ ਚਲਾ ਜਾਏਗਾ। ਓਏ ਹੋਏ ਬਿਲਕੁਲ ਸਹੀ ਯਾਰ ਕਿਸੇ ਨੂੰ ਤੁਹਾਡੇ ਖਿਲਾਫ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਕੇ ਤੁਹਾਡੀ ਗੱਲ ਕਰ ਦੇਗਾ ਕਿ ਉਹ ਇਦਾਂ ਦਾ ਬੰਦਾ, ਉਹ ਤੇ ਇਦਾਂ ਦਾ, ਉਹ ਤੇ ਐ ਵਾ। ਕਿਸੇ ਵੀ ਹੱਦ ਤੱਕ ਉਹਦੀ ਕੋਈ ਹੱਦ ਨਹੀਂ ਹੁੰਦੀ ਕਿ ਇਹ ਬੰਦਾ ਇਹਦੇ ਖਿਲਾਫ ਕਰ ਦਿਆਂ ਮੈਂ ਬਸ। ਅੱਛਾ ਜੀ। ਜੀ। 9ਵੀਂ ਨਿਸ਼ਾਨੀ, ਆਖਰੀ ਔਰ ਸਭ ਤੋਂ ਜ਼ਬਰਦਸਤ ਨਿਸ਼ਾਨੀ, 9ਵੀਂ, ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ। ਤੁਹਾਡੀ ਪੀਠ ਪਿੱਛੇ ਜਿੰਨੀ ਬੁਰਾਈ ਹੋ ਸਕੇਗੀ ਨਾ ਤੁਹਾਡੀ ਕਰੇਗਾ, ਜਿੰਨੀ ਬੁਰਾਈ ਹੋ ਸਕੇ ਤੁਹਾਡੀ ਪੀਠ ਪਿੱਛੇ। ਤੁਸੀਂ ਉਹਦੇ ਸਿਰਫ ਨਾਮ ਲੈ ਦਿਓ ਸਾਹਮਣੇ, ਇੰਨਾ ਕਹਿ ਦਿਓ ਕਿ ਸਜਾਦ, ਲਿਸਟ ਕੱਢ ਲਏਗਾ ਬਾਹਰ। ਵਾਹ ਵਾਹ ਵਾਹ। ਔਰ ਫਿਰ ਉਹ ਇੰਨਾ ਕਦੇ ਅੰਦਰ ਹਸਦ ਹੁੰਦਾ, ਉਹ ਫਿਰ ਇਹ ਨਹੀਂ ਵੇਖਦੇ ਅਸੀਂ ਕੀ ਕੀ ਕਹੀ ਜਾ ਰਹੇ ਹਾਂ। ਓਏ ਹੋਏ ਇਹ ਹਸਦ ਦੀਆਂ ਨਿਸ਼ਾਨੀਆਂ ਨੇ 8 9 10 ਹੋਰ ਵੀ ਬੜੀਆਂ ਨੇ, ਹੋਰ ਵੀ ਹੈ ਉਸਤਾਦ ਜੀ, ਹੋਰ ਵੀ ਹੈ। ਬਹੁਤ ਨਹੀਂ ਇੰਨੀਆਂ ਲਾਲ ਕਲਰ ਦੇ ਬੂਟ ਪਾਏ ਹੋਣਗੇ ਉਹਨੇ ਤੇ ਰੰਗ ਕਾਲਾ ਹੋਏਗਾ ਜਰਸੀ ਦਾ। ਕਹਿੰਦਾ ਉਹਦੀ 10ਵੀਂ ਨਿਸ਼ਾਨੀ ਆ, ਉਹ ਦੁਬਈ 6 ਸਾਲ ਲਾ ਕੇ ਆਏ ਹੁਣ। ਤੇ ਗੱਲ ਤੇ ਨਾਰਾਜ਼ ਕਰਨ ਦੌੜ ਜਾਏਗਾ। ਉਹਦਾ ਇੱਕ ਭਰਾ ਵੀ ਹੋਏਗਾ ਕਹਿੰਦਾ ਜਿਹੜੇ ਬਾਲ ਬੜਾ ਵੋਕਲ ਭਾਰਾ ਹੋਏ। ਨਹੀਂ ਹਸਦ ਦੀਆਂ ਨਿਸ਼ਾਨੀਆਂ ਨੇ ਇਹ, ਜੈਨੂਇਨ ਵੱਡੀਆਂ ਨਿਸ਼ਾਨੀਆਂ ਜਿਹੜੀਆਂ 2-3 ਇਹ ਨੇ ਕਿ ਸਰ ਉਹ ਤੁਹਾਨੂੰ 24 ਘੰਟੇ ਉਹਦੇ ਦਿਮਾਗ 'ਚ 24 ਘੰਟੇ ਤੁਸੀਂ ਹੋਵੋਗੇ ਔਰ ਤੁਹਾਡੇ ਪਿੱਛੇ ਰਹੇਗਾ ਔਰ ਤੁਹਾਡੇ ਨੁਕਸਾਨ ਪਹੁੰਚਾਉਣ ਦੇ ਹਿਸਾਬ ਲਾਉਂਦਾ ਰਹੇਗਾ। ਠੀਕ ਹੈ ਜੀ। ਔਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਪਤਾ ਲੱਗੇਗਾ ਕਿ ਇਸ ਬੰਦੇ ਦਾ ਉਧਰ ਲਿੰਕ ਆ, ਇਹ ਔਰ ਉਹਨੂੰ ਚੰਗਾ ਸਮਝਦਾ, ਉਹਨੂੰ ਬਹਾ ਲੇਗਾ, ਉਹਨੂੰ ਬਹਾ ਕੇ ਉਹਨੂੰ ਦੱਸੇ। ਜਿੰਨੀ ਦੇਰ ਤੱਕ ਉਹ ਬੰਦਾ ਫੁੱਲ ਖਿਲਾਫ ਨਹੀਂ ਹੋ ਜਾਏਗਾ ਉਹਦੀ ਇਹ ਡਿਊਟੀ ਰੱਬ ਨੇ, ਯਾਨੀ ਰੱਬ ਨੇ ਕੀ ਲਾਉਣੀ ਹੈ, ਉਹਨੇ ਆਪਾ ਹੀ ਲਾ ਲਈ ਹੈ। ਇਹ ਰੱਬ ਦੀ ਪਕੜ 'ਚ ਆ। ਹਾਏ ਹਾਏ ਉਹ ਲਾ ਤੈਨੂੰ ਕੀ ਹੋ ਗਿਆ? ਇਹ ਕੀ ਕਰਨਾ? ਉਹ ਤੇਜ ਕਿਨੇ ਬਡਿਸਤਾ ਆ ਗਿਆ, ਕੀ ਹੋ ਗਿਆ? ਇੱਥੇ ਬਹਿ ਜਾ ਤੂੰ। ਓ ਯਾਰ ਫਰੀਦ, ਔਰ ਇੱਕ ਹੋਰ 10ਵੀਂ ਨਿਸ਼ਾਨੀ ਜਿਹੜੀ ਮੈਂ ਬਣਾਈ ਆ, ਅੱਛਾ ਜੀ। ਔਰ 100% ਜਿਸ ਵੀ ਬੰਦੇ ਦੇ ਨਾਲ ਕੰਮ ਕਰੇਗਾ ਉੱਥੇ ਬਰਬਾਦੀ ਫੇਰ ਦੇਗਾ। ਹਾਂ ਉਹ ਨਹੀਂ ਉਹ ਭਾਈ ਪੁੱਛਦਾ ਲੈ ਕਿਹਦਾ ਜਿਹੜੀ ਟੀਮ ਨਾਲ ਕੰਮ ਕਰੇਗਾ, ਜਿਹੜੇ ਬੰਦਿਆਂ ਨਾਲ ਕੰਮ ਕਰੇਗਾ, ਕੁਝ ਦੇਰ ਬਾਅਦ ਉੱਥੇ ਬਰਬਾਦੀ ਫੇਰ ਦੇਗਾ। ਬਰਬਾਦੀ ਹੋ ਜਾਏਗੀ। ਹਾਂ, ਔਰ ਉਹਦੇ ਬੈਸਟ ਫਰੈਂਡ ਹੋਣਗੇ ਜਿਹਦੇ ਸੇਮ ਉਹਦੇ ਵਰਗੇ ਹੋਣਗੇ। ਯਾਨੀ ਕਿ ਕੋੜੀ ਨੂੰ ਕੋੜੀ ਟੱਕਰਿਆ ਜੀ, ਥੋੜਾ ਜਿਹਾ ਵੀ ਉਹਦੇ ਖਿਲਾਫ ਜਾਏਗਾ ਜਾਂ ਗੱਲਬਾਤ। ਔਰ ਦੇਖੋ ਉਸਤਾਦ ਜੀ ਗੱਲ ਸੁਣੋ, ਉਹ ਕੁੱਤੇ ਵਾਲੀ ਮੈਂ ਕਿੰਨੀ ਵਾਰੀ ਮਿਸਾਲ ਸੁਣਾਈ ਕਿ ਇੱਕ ਬੰਦਾ ਜਾ ਰਿਹਾ ਤੇ ਦੂਜੇ ਨੇ ਕਿਹਾ ਤੇ ਉਹਨੂੰ ਛੱਡ ਕੇ ਉਧਰ ਆ ਗਿਆ ਤੇ ਉਹਨੇ ਘਰ ਜਾ ਕੇ ਉਹਨੂੰ ਗੋਲੀ ਮਾਰਤੀ। ਉਹਦੀ ਬੁੱਢੀ ਨੇ ਕਿਹਾ ਐਡਾ ਕੀਮਤੀ ਕੁੱਤਾ ਨਸਲੀ, ਉਹਨੇ ਕਿਹਾ ਅੱਜ ਉਹਨੂੰ ਛੱਡ ਕੇ ਆ ਗਿਆ, ਕੱਲ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਚੱਲ ਜਾਏਗਾ, ਮੈਂ ਵੀ ਪਾਲਦਾ ਰਵਾਂ ਇਹਨੂੰ, ਸਹੀ ਗੱਲ, ਗੋਸ਼ਤ ਖਵਾਉਂਦਾ ਰਵਾਂ, ਪਾਲਦਾ ਰਵਾਂ। ਇਹ ਤੇ ਇੱਕ ਸੀਟੀ ਤੇ ਚੱਲ ਗਿਆ। ਜਿਹੜੇ ਬੰਦੇ ਇਹ ਸਮਝਦੇ ਨੇ ਉਹੋ ਜਿਹੇ ਬੰਦੇ ਨੂੰ ਕਿ ਇਹ ਬੰਦਾ ਇਸ ਟਾਈਮ ਇੱਥੇ ਬੈਠਾ ਉਹਨਾਂ ਦੇ ਖਿਲਾਫ ਇੰਨੀਆਂ ਗੱਲਾਂ ਕਰ ਰਿਹਾ ਕਿਸੇ ਦੇ ਵੀ ਖਿਲਾਫ, ਉਹ ਬੇਵਕੂਫ ਇਹ ਨਹੀਂ ਸਮਝਦੇ ਕਿ ਇਹ ਜਦੋਂ ਇਸੇ ਤਰ੍ਹਾਂ ਹੀ ਇਹ ਕਿਸੇ ਟਾਈਮ ਉਧਰ ਵੀ ਹੋਏਗਾ। ਹਾਏ ਹਾਏ ਓਏ ਵੱਡੀ ਗੱਲ। ਇਸੇ ਹੀ ਸੇਮ ਇਹੀ ਕੰਡੀਸ਼ਨ, ਸੇਮ ਇਹੀ, ਅਗਰ ਤੁਹਾਨੂੰ ਕੋਈ ਬੰਦਾ ਇਸ ਤਰ੍ਹਾਂ ਕਰ ਰਿਹਾ ਹੈ ਹਾਸਦ ਜਾਂ ਕੋਈ ਵੀ ਕਿਸੇ ਦੇ ਖਿਲਾਫ, ਔਰ ਤੁਸੀਂ ਦੇਖ ਰਹੇ ਹੋ ਯਾਰ ਇਹ ਥੋੜਾ ਐਕਸਟਰਾ ਹੋ ਕੇ ਮੈਨੂੰ ਭੜਕਾ ਰਿਹਾ, ਚਾਹ ਰਿਹਾ ਕਿ ਮੈਂ ਜੋ ਇਹਦੀ ਖੁਆਇਸ਼ ਇਹ ਹੈ ਕਿ ਮੈਂ ਉਹਨਾਂ ਨੂੰ ਬੁਰਾ ਕਵਾਂ ਜਿਨ੍ਹਾਂ ਦੇ ਬਾਰੇ, ਤੇ ਤੁਸੀਂ ਥੋੜਾ ਜਿਹਾ ਸੋਚ ਲੈਣਾ ਕਿ ਯਾਰ ਜਦੋਂ ਉੱਥੇ ਸੀ ਜਾਂ ਉਹਨਾਂ ਦੇ ਨਾਲ ਹੁੰਦਾ ਉਦੋਂ ਕੀ ਕਰਦਾ ਹੋਏਗਾ। ਇਹ ਇੱਕ ਵਾਕਿਆ ਨਹੀਂ ਹੁੰਦਾ ਕਿ ਉਹ ਬੰਦੇ ਵਾਕਈ ਬੁਰੇ ਨੇ ਤੇ ਇਹ ਬੰਦਾ ਇਦਾਂ ਕਰ ਰਿਹਾ। ਇਹ ਉਹਦੀ ਨਸਲ ਆ, ਉਹਦੀ ਫਿਤਰਤ ਆ। ਉਹ ਤੁਸੀਂ ਉਹਨੂੰ ਯਾਰ ਬਣ ਜਾਓਗੇ ਉਹਦੇ, ਉਹ ਜਦੋਂ ਕਿਤੇ ਹੋਰ ਬੈਠਾ ਹੋਏਗਾ ਠੀਕ ਮਹੀਨੇ ਡੇਢ 2-3 ਮਹੀਨਿਆਂ ਬਾਅਦ ਤੁਹਾਡੇ ਬਾਰੇ ਇਹੀ ਕਿਤੇ ਹੋਰ ਕਹਿੰਦਾ ਹੋਏਗਾ। ਕਿਤੇ ਹੋਰ, ਸਹੀ ਬਾਤ।
ਔਰ ਉਹਨੂੰ ਤੁਸੀਂ ਜਦੋਂ ਮਰਜ਼ੀ ਭਾਲੋ ਕਹੇਗਾ ਮੈਂ ਦੁਨੀਆ ਦਾ ਹਰ ਅੱਛਾ ਇਨਸਾਨ ਆ, ਮੇਰਾ ਤੇ ਬੇੜਾ ਗਰਕ ਹੀ ਉਸ ਬੰਦੇ ਨੇ ਕੀਤਾ। ਮੇਰੀ ਜਿੰਨੀ ਨਾਕਾਮੀ ਇਹਦੇ ਪਿੱਛੇ ਹੀ ਉਹ ਬੰਦਾ ਵਾ, ਮੈਂ ਜਿਹੜਾ ਕੁਝ ਕਰ ਨਹੀਂ ਰਿਹਾ ਇਹਦੇ ਪਿੱਛੇ ਉਹ ਬੰਦਾ ਵਾ, ਮੇਰੀ ਬਰਬਾਦੀ ਇਹਨੇ ਫੇਰੀ ਹੈ। ਚਲੋ ਮੇਰੇ ਨੂੰ ਮੂੰਹ ਕਰਨਾ ਕੀ ਹੋਇਆ ਤੂੰ? ਇਹ ਹੁੰਦਾ ਹਸਦ। ਮੈਂ ਇਹੋ ਜਿਹੇ ਬੰਦੇ ਕੋ ਬਚੋ, ਇਹ ਤੁਹਾਡੇ ਵਿੱਚ ਫਿਰ ਰਹੇ ਹੁੰਦੇ ਨੇ। ਇਹਨਾਂ ਕੋ ਬਚੋ, ਇਹਨਾਂ ਕੋ ਪਛਾਣ ਕੇ ਉਹ ਲੱਖ ਕੀ ਹੋਇਆ ਕਰਨਾ ਇੱਕ ਮਿੰਟ ਯਾਰ, ਇੱਕ ਮਿੰਟ ਯਾਰ ਫਰੀਦ ਫਰੀਦ ਜੇ ਇਦਾਂ ਰੋਲਾ ਮੁੱਕਦਾ ਹੁੰਦਾ ਤੇ ਯਾਰ ਤੂੰ ਉਹਦੀ ਇੱਕ ਵਾਰੀ ਤਸੱਲੀ ਕਰਾ ਦੇ ਯਾਰ। ਇੱਕ ਮਿੰਟ ਆ ਫੜ, ਆ ਮੇਰੇ ਮਾਰ ਮੇਰਾ ਆ ਫੜ, ਮੈਨੇ ਤੇ ਟੋਇਆ ਕੱਢ ਦੇ, ਮੇਰੀ ਕਬਰ ਕੱਢ ਦੇ। ਇੰਨੀਆਂ ਗੱਲਾਂ ਤੇ ਹੋਈਆਂ ਨਹੀਂ ਹੈਗੀਆਂ। ਉਹ ਗੱਲ ਕਿਹੜੀ ਕਰਨ ਦੇ? ਹਸਦ ਦੀ ਕਰਨ ਦੇ। ਤੂੰ ਮੇਰੇ ਛਿੱਤਰ ਲਾ ਮਾਰੀ ਜਾਣ ਡਈ ਆ। ਤੂੰ ਉੱਥੇ ਹੀ ਫਸਿਆ ਵਾ। ਹਲੇ ਵੀ ਤੂੰ ਉੱਥੇ ਹੀ ਫਸਿਆ। ਓਏ ਮਾਰ ਮੇਰੇ ਥਾਲ ਮਾਰ ਯਾਰ ਮੇਰੇ। ਓ ਯਾਰ ਬਸ ਰਿਲੈਕਸ ਹੋ ਜਾਓ ਯਾਰ। ਵੀ ਮੇਰੇ ਨੂੰ ਮੂੰਹ ਕਰਾਂ ਤਾਂ ਮੈਂ ਤੇਰੇ ਬੁਰਕੀਆਂ ਪਾਉਣੀਆਂ। ਉਹ ਗੱਲ ਕਿਹੜੀ ਕਰਨ ਦੇ? ਪਤਾ ਨਹੀਂ ਕਿਹਦੀ ਕਰਨ ਦੇ। ਤੇਰੇ ਹਲੇ ਉਹੀ ਫਸੇ ਹੋਏ। ਉਹ ਸ਼ੋਅ ਤੂੰ ਇਕੱਲਾ ਹੀ ਵੇਖਦਾ ਰਿਹਾ। ਤੂੰ ਕੀਤੀਆਂ ਕਿਉਂ ਆ ਗਿਆ ਤਰਾਨੇ ਵਾਲਾ ਵੀ ਆ ਗਿਆ। ਤੂੰ ਕਾਹਤੋਂ ਮਾਰਨਿਆ ਵੀ? ਤੁਸੀਂ ਹਾਸਤ ਦੀ 11ਵੀਂ ਨਿਸ਼ਾਨੀ ਦੱਸੀ ਨਾ, ਜਿਹੜੀ 6 ਸਾਲ ਵਾਲੀ, ਉਹ ਤੋਂ ਮਾਰਿਆ। 6 ਸਾਲ ਵਾਲੀ ਤੇ ਮੈਂ ਦੱਸੀ ਕੋਈ ਨਹੀਂ। ਉਸ ਬੰਦੇ ਨੂੰ ਉਸਤਾਦ ਜੀ ਜਾਂ ਤੇ ਉਹ ਬੰਦਾ ਆਪਣੇ ਆਪ ਕਿਸ ਕਾਬਲ ਹੋਵੇ। ਉਸਤਾਦ ਜੀ ਉਸ ਬੰਦੇ ਨੂੰ ਸਜ਼ਾ ਆਪੇ ਹੀ ਦੇ ਰਿਹਾ ਆਪਣੇ ਆਪ ਨੂੰ। ਉਹਦਾ ਕੁਝ ਕਰਨਾ ਚਾਹੀਦਾ ਹੀ ਨਹੀਂ ਤੁਹਾਨੂੰ। ਨਹੀਂ ਹੈ, ਬਿਲਕੁਲ ਦਰੁਸਤ ਬਾਤ ਹੈ। ਉਹਦੀ ਮੌਤ ਹੀ ਹੈ ਕਿ ਤੁਹਾਡੀ ਤਰੱਕੀ, ਉਹਦੀ ਮੌਤ ਹੀ ਹੈ ਕਿ ਤੁਹਾਡੀ ਕੋਈ ਅਚੀਵਮੈਂਟ, ਤੁਹਾਡੀ ਖੁਸ਼ੀ ਉਹਦੀ ਮੌਤ ਆ। ਤੁਹਾਨੂੰ ਹੱਸਦਿਆਂ ਖੇਡਦਿਆਂ ਵੇਖ ਕੇ ਉਹਦੀ ਮੌਤ, ਇਸ ਤੋਂ ਵੱਡਾ ਉਹਦਾ ਨਾਲ ਇੰਤਕਾਮ ਕਿਹੜਾ? ਜ਼ਾਹਰ ਹੈ ਸਰ, ਉਹ ਤੇ ਹਾਰ ਕੇ ਜੀ ਰਿਹਾ ਜੀ ਸਰ। ਹੁਣ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਲਈ? ਤੁਹਾਨੂੰ ਹੋਰ ਤਰੱਕੀ ਕਰਨੀ ਚਾਹੀਦੀ, ਮਰ ਜਾਏਗਾ। ਸਹੀ ਹੈ, ਤੁਹਾਨੂੰ ਟੈਨਸ਼ਨ ਲੈਣੀ ਨਹੀਂ ਚਾਹੀਦੀ। ਨਹੀਂ ਉਹਦੇ 'ਚ ਇਹ ਵਾ ਨਾ ਸਦਕਾ ਵਗੈਰਾ ਦੇਣਾ। ਹਾਂ ਸਦਕਾ ਦਿਓ ਜੀ, ਠੀਕ ਹੈ। ਸਦਕਾ ਤੇ ਹਾਸਦ ਉਹ ਤੇ ਨਾ ਤੁਹਾਨੂੰ ਤੁਹਾਡੇ ਮਾਸ਼ਾਅੱਲਾ ਨਾਮ ਲੋਕੀ ਜਾਣਨ ਲੱਗ ਪਏ ਨੇ। ਉਹ ਤੁਸੀਂ ਉਹਨਾਂ ਦਾ ਸਦਕਾ ਦਿਓ, ਤੁਸੀਂ ਉਹਨਾਂ ਦੀ ਖੈਰਾਤ ਕਰੋ। ਤੁਸੀਂ ਤੁਰਦੇ ਫਿਰਦੇ ਕਿਤੇ ਤੁਹਾਨੂੰ ਲੱਗੇ ਕਿ ਯਾਰ ਬੰਦੇ ਨੂੰ ਮੇਰੀ ਜ਼ਰੂਰਤ ਆ, ਤੁਸੀਂ ਉਹ ਕਰੋ ਬਿਲਕੁਲ। ਉਹਦੀ ਟੈਨਸ਼ਨ ਨਹੀਂ ਲੈਣੀ। ਚੱਲ ਉੱਠ ਕੇ ਮੰਗ ਲਾ, ਲੈ ਲੈਂਦੇ ਹੋ ਯਾਰ ਸਦਕਾ। ਨਹੀਂ ਉਹ ਭਾਈ ਅਸੀਂ ਅੱਛਾ ਜਿੰਨੀਆਂ ਤੁਸੀਂ ਨਿਸ਼ਾਨੀਆਂ ਦੱਸੀਆਂ ਸਹੂਲੇ ਬਰਕਤ ਲਈ ਨਾਮ ਹੀ ਦੱਸ ਸੀ। ਸਹੂਲੇ ਬਰਕਤ। ਨਹੀਂ ਉਹ ਤੇ ਸਾਰਾ ਉਹ ਪਤਾ। ਯਾਰ ਉਸਤਾਦ ਜੀ ਨੇ ਇੱਕ ਮੁਜੱਸਮਾ ਬਣਾਤਾ ਵਾ ਜਿਹਦਾ ਵੀ ਹੱਸਦਾ ਉਹ ਪਛਾਣ ਲੈ। ਹਾਂਜੀ ਇੱਕ ਗੱਲ ਉਸਤਾਦ ਜੀ, ਮੈਂ ਉਹ ਸੋਚਣਾ ਵਾ ਕਿ ਜਾਂ ਤੇ ਉਹ ਆਪ ਇਸ ਕਾਬਲ ਹੋਵੇ। ਯਾਰ ਨਾਜ਼ਰੀਨ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਬੜੀ ਪਤੇ ਦੀ ਗੱਲ ਦੱਸਣ ਲੱਗਾ। ਇਹ ਬੰਦਾ ਅਗਰ ਇੱਕ ਬੰਦਾ ਇੱਥੇ ਦਫ਼ਤਰ 'ਚ ਅਗਰ ਮੇਰੀ ਗੱਲ ਉਹਨੂੰ ਦੱਸ ਰਿਹਾ ਹੈ, ਉਹਦੀ ਉਹਨੂੰ ਦੱਸ ਰਿਹਾ ਹੈ, ਉਹਦੀ ਉਹਨੂੰ ਦੱਸ ਰਿਹਾ ਹੈ, ਦਿਲਾਂ 'ਚ ਫਰਕ ਪਾ ਰਿਹਾ ਹੈ, ਇੱਕ ਪੂਰਾ ਗੈਂਗਸਟਰ ਟਾਈਪ ਬਣਿਆ, ਕਿਆ ਇਹ ਸਿਰਫ ਇਸ ਜਗ੍ਹਾ ਤੇ ਇਸ ਮੌਕੇ ਲਈ ਕਰ ਰਿਹਾ ਜਾਂ ਇਹ ਜਿੱਥੇ ਵੀ ਹੋਏਗਾ ਉਹੀ ਕੁਝ ਕਰੇਗਾ? ਤੁਸੀਂ ਦੱਸੋ ਸਰ। ਇਹੀ ਕੁਝ ਕਰੇਗਾ ਹਰ ਇਹੀ ਕੁਝ ਉਹ ਇਸ ਕਰੇਗਾ। ਖਮੀਰ ਦੀ ਮਿੱਟੀ 'ਚ ਗੁੰਨਿਆ ਹੋਇਆ ਗੁੰਨਿਆ, ਜਿਹੜੀ ਸਹੀ ਗੱਲ ਆ। ਹਾਂ, ਅਗਰ ਤੁਸੀਂ ਕਹੋ ਨਾ ਠੀਕ ਹੋ ਜਾਏਗਾ, ਠੀਕ ਉਹਨੇ ਨਹੀਂ ਹੋਣਾ। ਇਹਨਾਂ ਨੇ ਅਗਰ ਤੁਸੀਂ ਕਹੋ, ਅਗਰ ਤੁਸੀਂ ਉਹਨੂੰ ਪੁੱਛੋ ਕਿ ਵੀ ਹਾਂ ਵੀ ਤੂੰ ਆ ਕਿਉਂ ਕੀਤਾ, ਤੇ ਉਹ ਦਿਲ ਕਰੇ ਰੋ ਕੇ ਤੁਹਾਨੂੰ ਜੱਫੀ ਪਾ ਕੇ ਵੀ ਕਹੇ ਮੈਂ ਬਹਿਕ ਗਿਆ ਸੀ, ਗਲਤੀ ਲੇਕਿਨ ਸਰ ਉਹ ਹਟੇਗਾ ਨਹੀਂ। ਹਾਂ ਉਹ ਜਿੱਥੇ ਵੀ ਹੋਏਗਾ ਤੁਹਾਡੇ ਖਿਲਾਫ ਪਲੈਨਿੰਗ ਕਰ ਰਿਹਾ ਹੋਏਗਾ। ਜਿਹੜਾ ਬੰਦਾ ਨੂੰ ਮਿਲੇਗਾ ਉਹਨੂੰ ਤੁਹਾਡੇ ਖਿਲਾਫ ਕਰ ਰਿਹਾ ਹੋਏਗਾ। ਅੱਛਾ ਤਾਰੀਖ ਦੱਸਦੀ ਆ, ਬਲਕਿ ਸ਼ਰੀਅਤ ਵੀ, ਕਿ ਹਸਦ ਨਜ਼ਰ ਜਿਹੜਾ ਨਾ ਇਨਸਾਨ ਨੂੰ ਬੜਾ ਵੱਡਾ ਨੁਕਸਾਨ ਦਿੰਦਾ। ਮੈਂ ਕਹਿੰਦਾ ਕਿ ਸਦਕੇ ਤੋਂ ਇਲਾਵਾ ਅਸੀਂ ਉਸ ਬੰਦੇ ਨੂੰ ਬਿਠਾ ਕੇ ਪੁੱਛੀਏ ਕਿ ਤੈਨੂੰ ਮਸਲਾ ਨਹੀਂ ਦੱਸੇਗਾ ਉਹਨੂੰ ਆਪ ਨਹੀਂ ਪਤਾ। ਉਹ ਫੜਿਆ ਉਸ ਚੱਕਰ ਦੇ ਵਿੱਚ ਆਪਣੀਆਂ ਕੀਤੀਆਂ 'ਚ, ਦਿਮਾਗੀ ਜਿਸਮਾਨੀ ਤੌਰ ਤੇ ਫੜਿਆ। ਉਹ ਸਮਝ ਆ ਰਹੀ? ਉਹ ਹਸਦ ਦੇ ਕਾਬੂ ਆਇਆ। ਉਹਨੂੰ ਹਸਦ ਚਲਾ ਰਿਹਾ ਹੁੰਦਾ, ਉਹ ਆਪ ਤੇ ਚੱਲ ਹੀ ਨਹੀਂ ਰਿਹਾ ਹੁੰਦਾ, ਆਪਣੇ ਤੋਂ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਹੁੰਦਾ। ਸਰ ਥਿੰਕਿੰਗ ਹੁੰਦੀ ਨਾ ਤੁਹਾਡੀ। ਇੱਕ ਬੰਦਾ ਕਹਿੰਦਾ ਨਹੀਂ ਯਾਰ ਇਹ ਗੱਲ ਉਸਤਾਦ ਨੇ ਅਗਰ ਫਰੀਦ ਦੇ ਖਿਲਾਫ ਕੀਤੀ ਆ ਤੇ ਉਸਤਾਦ ਫਰੀਦ ਬੜੀ ਇੱਜ਼ਤ ਕਰਦਾ ਉਸਤਾਦ ਦੀ, ਤੇ ਉਸਤਾਦ ਨੇ ਵੀ ਗੁੱਸੇ 'ਚ ਕਰਤੀ ਆ ਜਾਂ ਉਸਤਾਦ ਨੇ ਉਸ ਮੌਕੇ ਲਈ ਕਰਤੀ, ਤੇ ਅਗਰ ਮੈਂ ਫਰੀਦ ਨੂੰ ਦੱਸਾਂਗਾ ਤੇ ਯਾਰ ਇਹ ਦਿਲ ਬੁਰਾ ਹੋਏਗਾ। ਉਸਤਾਦ ਨੇ ਤੇ ਹੋਰ ਅੱਧੇ ਘੰਟੇ ਬਾਅਦ ਫਿਰ ਫਰੀਦ ਨੂੰ ਗਲੇ ਲਾ ਲੈਣਾ ਤੇ ਫਰੀਦ ਨੇ ਵੀ ਇੱਜ਼ਤ ਆ। ਤੇ ਮੈਂ ਅਗਰ ਫਰੀਦ ਨੂੰ ਕਹਾਂ ਉਸਤਾਦ ਆ ਉੱਤੋਂ ਇਦਾਂ ਵੇਖੋ ਆ ਤੁਹਾਨੂੰ ਆ ਕਹਿ ਰਹੇ ਜੇ, ਆ ਸੁਣੋ ਆ ਕਹਿ ਰਹੇ ਜੇ, ਇੱਕ ਮਿਸਾਲ ਆ। ਤੇ ਇਹ ਦੋ ਚੀਜ਼ਾਂ ਨੇ ਨਾ। ਹੁਣ ਇੱਕ ਅੱਛਾ ਇਨਸਾਨ ਆ, ਇੱਕ ਬੁਰਾ ਇਨਸਾਨ ਆ। ਦੋਵਾਂ ਚੋਂ ਜਿਹੜਾ ਤੁਸੀਂ ਰੋਲ ਅਦਾ ਕਰਨਾ ਕਰ ਲਓ, ਜਿਹੜਾ ਤੁਸੀਂ ਹੋਵੋਗੇ ਰੋਲ ਅਦਾ ਕਰ ਦਿਓਗੇ। ਔਰ ਇਹ ਸਰ ਇਹ ਮਾਂ ਦੇ ਪੇਟ ਚੋਂ ਇਦਾਂ ਦੇ ਬੰਦੇ ਆਉਂਦੇ ਨੇ, ਉੱਥੇ ਵੀ ਕੋਈ ਰੌਲਾ ਹੁੰਦਾ ਉਸ ਪੇਟ 'ਚ ਵੀ, ਬਿਲਕੁਲ ਐਵੇਂ ਨਹੀਂ ਨਿਕਲਦੇ ਆ। ਨਹੀਂ ਇਹਨੇ ਕੀਤੀ ਗੱਲ। ਮੇਰੀ ਕਿਤੇ ਪੱਟੀ ਚੱਲਦੀ ਦੇਖ ਲਈ ਤੂੰ, ਹੈ ਵੀ ਇਹਨੇ ਕੀਤੀ ਆ। ਮੇਰੇ ਕਿਤੇ ਬੈਨਰ ਲੱਗੇ ਦੇਖ ਲੈ ਤੂੰ, ਮੇਰੇ ਨੂੰ ਆ ਜਾਂਦਾ। ਮੈਨੂੰ ਦੋਵੇਂ ਹੀ ਹਸਦ ਵਾਲੇ ਲੱਗਣ ਦੇ। ਆਹੋ ਇਹ ਜਿੰਨਾ ਲੜਨ ਦੇ ਉਸਤਾਦ ਜੀ। ਯਾਰ ਦੇਖ ਰਿਲੈਕਸ ਹੋ ਜਾਓ, ਗੱਲ ਖਤਮ ਹੋ ਗਈ, ਮਾਫੀ ਮੰਗ ਓਏ ਲਈ ਤੂੰ ਇਹਨੂੰ ਉਸੇ ਗੱਲ ਤੋਂ ਕੁੱਟ ਰਿਹਾ, ਉਹ ਸਟਾਰਟ ਵਾਲੀ ਵਲਗਰ ਵਾਲੀ। ਉਸੇ ਹਾਂ ਉਹਨੂੰ ਇਹ ਦੋਖਾ ਵੀ ਮੈਂ ਨਹੀਂ ਸੀ ਹੈਗਾ ਤੇ ਇਹਨਾਂ ਨੇ ਮੇਰਾ ਵੀ ਨਾਂ ਖਰਾਬ ਕੀਤਾ। ਇਹ ਮੈਂ ਤੈਨੂੰ ਨਵੀਂ ਗੱਲ ਦੱਸੀ। ਹਾਂ
ਤੈਨੂੰ ਮੈਂ ਵਜ੍ਹਾ ਤੇਰੇ ਕੋਲ ਵਜ੍ਹਾ ਨਹੀਂ ਸੀ ਕਿ ਤੂੰ ਮੇਰਾ ਕੁੱਟੀ ਜਾ ਰਿਹਾ ਸੀ। ਇਹ ਤੈਨੂੰ ਮੈਂ ਵਜ੍ਹਾ ਦੱਸਤੀ ਮੇਨ, ਕਿ ਵੀ ਮੈਂ ਇੰਨੇ ਸਾਲ ਲਾ ਕੇ ਇੱਕ ਫਰੀਦ ਸਾਬਰੀ ਨਾਮ ਬਣਾਇਆ, ਵਲਗਰ ਨਹੀਂ ਗੱਲਾਂ ਕੀਤੀਆਂ, ਮੈਂ ਇੱਕ ਸ਼ੋਅ 'ਚ ਨਹੀਂ ਆਇਆ ਤੇ ਤੂੰ ਮੇਰਾ ਬੇੜਾ ਗਰਕ ਕਰ। ਹੁਣ ਕਿਸੇ ਨੇ ਇਹ ਨਹੀਂ ਕਹਿਣਾ ਕਿ ਵੀ ਇਕੱਲੇ ਮਿੱਠੇ ਨੇ ਕੀਤੀਆਂ, ਉਹਨਾਂ ਨੇ ਕਹਿਣਾ ਸਜਾਦ ਜਿਹੜੀ ਟੀਮ ਤੇ ਟੀਮ 'ਚ ਮੈਂ ਵੀ ਆ, ਤੂੰ ਮੇਰੀ ਇੱਜ਼ਤ ਖਰਾਬ ਕਰਨ ਵਾਲਾ ਕੌਣ ਹੋਣਾ। ਹੁਣ ਕੁੱਟ, ਇਹ ਵਜ੍ਹਾ ਤੈਨੂੰ ਮੈਂ ਦੱਸੀ। ਮੇਰੇ ਰੋਬੜਾ ਪਾ ਦੇ। ਉਹ ਅਗਲੇ ਮਾਫ ਕਰਕੇ ਘਰਾਂ ਨੂੰ ਵੀ ਚਲੇ ਗਏ ਆ, ਤੂੰ ਹਲੇ ਉੱਥੇ ਹੀ ਆ। ਮੈਨੂੰ ਵਲਗਰ ਆਉਂਦੀ ਹੀ ਨਹੀਂ ਉਸਤਾਦ ਜੀ ਗੱਲ, ਮੈਨੂੰ ਪਤਾ ਨਹੀਂ ਕੀ ਗੱਲ, ਮੈਂ ਕਦੀ ਕੀਤੀ ਨਹੀਂ, ਮੈਨੂੰ ਆਉਂਦੀ ਵੀ ਨਹੀਂ, ਇਹ ਪਤਾ। ਬਿਲਕੁਲ ਰਾਤੀ ਵੀ ਯਾਰ ਕੌਣ ਹੁੰਦਾ ਵਾ? ਆ ਰਾਤੀ ਅਸੀਂ ਨਾ ਇੱਥੇ ਬੈਠੇ ਸਾਂ, ਅੱਗ ਸੇਕ ਰਹੇ ਸਾਂ ਤੇ ਬਈ ਹਰਾਮ ਆ ਫਰੀਦ ਨੇ ਕੋਈ ਵਲਗਰ ਗੱਲ ਕੀਤੀ। ਬਈ ਹਰਾਮ ਆ ਫਰੀਦ ਨੂੰ ਆਈ ਹੋਵੇ ਵਲਗਰ ਗੱਲ ਕੋਈ। ਅਸੀਂ ਤਰਲੇ ਲੈ ਮਾਰ ਗਏ ਕਿ ਫਰੀਦ ਬਸ ਕਰ ਨਾ, ਇੰਨੀਆਂ ਸਾਫ਼ ਗੱਲਾਂ ਕਰੀ ਜਾ। ਉਸਤਾਦ ਜੀ ਨਾ ਦੱਸ। ਫਰੀਦ ਨੇ ਕਿਹਾ ਕਿ ਉਸਤਾਦ ਜੀ ਮੈਂ ਖਾਨਦਾਨੀ ਬੰਦਾ। ਨਹੀਂ ਬਿਲਕੁਲ ਸਾਬਤ ਕਰਤਾ ਰਾਤੀ। ਕਦੀ ਹਾਂ ਸਾਬਤ ਇਹਨੇ ਅੱਧਾ ਕਰਤਾ। ਇਹ ਹਰ ਸ਼ੈ ਚਾਰ ਟੋਟੇ ਕਰਤੀ। ਇਹ ਗਾਲਾਂ ਵੀ ਕੱਢਦਾ ਕਿਸੇ। ਓਏ ਬੋਲਣਾ ਕੱਲਾ ਕਹੀਂ ਚਾਲੂ ਤੂੰ ਕੱਢਣ ਲੱਗਾ ਸੀ ਆਪ ਗਾਲ ਉਹਨੂੰ ਵਿਚਾਰੇ ਨੂੰ। ਦੱਸ ਯਾਰ, ਮੇਰੇ ਸਿਰ ਹੈ ਮੇਰਾ ਪਾਸਾ ਹੀ ਸਵਾਦਦਾ ਨਹੀਂ। ਭਾਜੀ ਤੁਸੀਂ ਕਿੰਨੀਆਂ ਨਿਸ਼ਾਨੀਆਂ ਦਸੀਆਂ? 12। 8 10 12 ਇਹ ਦੋਵੇਂ ਅੱਧੀਆਂ ਅੱਧੀਆਂ ਹਾਂ ਪੂਰੀ ਫੈਲ ਅਸੀਂ ਨਾ ਉਸਤਾਦ ਜੀ ਇੱਕ ਹਿਸਾਬ ਲਾ ਲਿਆ, ਸਦਕਾ ਤੇ ਅਸੀਂ ਦੇਣਾ। ਲੇਕਿਨ ਮੈਂ ਕਹਿੰਦਾ, ਮੈਂ ਨਾ ਜਿਹੜਾ ਬੰਦਾ ਵੀ ਆ ਨਾ, ਮੈਂ ਕਹਿੰਦਾ ਉਹਨੂੰ ਮੈਨੂੰ ਮਿਲ ਕੇ ਨਾ ਇੱਕ ਵਾਰੀ ਆਪਣੇ ਤਹਫਜ਼ਾਤ ਕਲੀਅਰ ਕਰੇ ਕਿ ਯਾਰ ਮੇਰੇ ਚ ਆ ਮਸਲਾ। ਉਹ ਭਾਈਜਾਨ ਮੈਂ ਦੱਸਣ ਤੇ ਦਿਆਂ ਤੈਨੂੰ। ਉਸਤਾਦ ਜੀ ਸਾਰੇ ਜਿਹੜੇ ਵੱਡੇ ਲੋਕ ਨਾਲ ਕੰਮ ਕਰਦੇ, ਮੈਂ ਹੈਰਾਨ ਆ ਉਹਨਾਂ ਦੀ ਸਾਈਕੀ ਤੋਂ ਕਿ ਯਾਰ ਉਸ ਬੰਦੇ ਨੂੰ ਸਮਝਾਉਣ ਦੀ ਬਜਾਏ, ਜਾਂ ਕਿ ਯਾਰ ਤੁਸੀਂ ਟਰੈਕ ਤੇ ਇੱਕ ਬੰਦਾ ਹਦਾਇਤ ਤੋਂ ਭਟਕਿਆ। ਯਾਰ ਮੇਰੀ ਗੱਲ ਸੁਣਨਾ, ਇਹ ਬੜੇ ਪਾਵਰਫੁਲ ਬੰਦੇ ਹੁੰਦੇ ਨੇ, ਇਹਨਾਂ ਨੂੰ ਤਾਂ ਈਜ਼ੀ ਨਾ ਲੈ। ਸਮਝ ਆ ਰਹੀ ਗੱਲ ਦੀ? ਹੁਣ ਸ਼ੈਤਾਨ ਵੀ ਤੇ ਛੱਡਿਆ ਨਾ ਰੱਬ ਨੇ, ਉਹਦੀ ਪਾਵਰ ਚੈੱਕ ਕੀਤੀ ਕਦੀ? ਕੀ ਬਾਤ ਹੈ ਉਸਤਾਦ ਜੀ, ਮਸੀਤੇ ਜਦ ਤੁਰੇ ਜਾਂਦੇ ਬੰਦੇ ਨੂੰ ਸਨੋਕਰ ਕਲੱਬ 'ਚ ਵਾੜ ਦਿੰਦਾ। ਵੱਡੀ ਗੱਲ ਸਾਜੀ, ਕਿਉਂ ਜੀ? ਠੀਕ ਗੱਲ ਪੁੱਛ ਇਹਨੂੰ, ਬਲਕਿ ਸਿੱਧਾ ਵਾੜਦਾ ਹੀ ਸਨੋਕਰ 'ਚ। ਆਇਆ ਮੇਰਾ ਲਾਇਆ ਆ ਬਈ ਸੀ ਆ ਮਾਰ ਕੰਜਰੀ ਮਾਰ ਤੇ ਮੇਰੇ। ਇਹ ਬੜੀ ਪਾਵਰ ਹੁੰਦੀ ਇਹਨਾਂ ਦੇ ਅੰਦਰ, ਹਸਦ ਦੀ ਬੜੀ ਪਾਵਰ ਆ, ਇਹਨੂੰ ਈਜ਼ੀ ਨਾ ਲਵੋ। ਯਾਨੀ ਇਹਦੀ ਸ਼ਕਤੀਆਂ ਹੁੰਦੀਆਂ ਜਾਂ ਬਹੁਤ ਹੈ, ਤੁਸੀਂ ਇਹਨੂੰ ਸਮਝਾਉਣ ਵਾਲਾ ਚੱਕਰ ਪਾਗਲ ਨਾ ਤੂੰ। ਉਸ ਬੰਦੇ ਨੂੰ ਇਹ ਪਤਾ ਵਾ ਕਿ ਮੇਰੀ ਇੰਨੇ ਪੈਸੇ ਮੈਂ ਕਮਾਉਣੇ, ਉਸ ਬੰਦੇ ਨੂੰ ਇਹ ਪਤਾ ਮੈਂ ਹੁਣ ਇਦਾਂ ਕਰਨਾ, ਉਸ ਬੰਦੇ ਨੂੰ ਆਪਣੇ ਬੀਵੀ ਬੱਚਿਆਂ ਦਾ ਪਤਾ, ਅਗਰ ਕੁਆਰਾ ਤੇ ਵਿਆਹ ਕਰਾਉਣ ਦਾ ਪਤਾ, ਉਹਨੂੰ ਆਪਣੇ ਨਫੇ ਨੁਕਸਾਨ ਦਾ ਪਤਾ, ਉਹਨੂੰ ਸਾਰਾ ਕੁਝ ਪਤਾ। ਉਹਨੂੰ ਇਹ ਨਹੀਂ ਪਤਾ ਕਿ ਵੀ ਆਹ ਕੰਮ ਜਿਹੜਾ ਮੈਂ ਕਰਨਾ ਇਹਦੇ ਨਾਲ ਆ ਖਰਾਬੀ ਹੋਊਗੀ। ਓਏ ਹੋਏ, ਸਮਝ ਨਹੀਂ ਆ ਰਹੀ ਗੱਲ ਦੀ? ਬਜਾਏ ਕਿ ਆਪਣੇ ਆਪ ਤੇ ਮਿਹਨਤ ਕਰੇ, ਹਾਂ ਉਹਨੇ ਸਿਰਫ ਇਹ ਰੱਖਣਾ ਵਾ ਕਿ ਯਾਰ ਇਹਨੂੰ ਕਿਸ ਤਰ੍ਹਾਂ ਢਾਉਣਾ, ਉਹਨੂੰ ਕਿਸ ਤਰ੍ਹਾਂ। ਉਹਨੂੰ ਤੁਸੀਂ ਵੇਖ ਲਓ, ਕੋਈ ਵੀ ਤੁਹਾਡੀ ਲਾਈਫ 'ਚੋਂ ਬੰਦਾ ਵਾ, ਲਾਈਫ ਟਾਈਮ ਲਈ ਮੇਰਾ ਚੈਲੰਜ ਆ, ਤੁਸੀਂ ਉਹਨੂੰ ਕਦੀ ਸਕੂਨ 'ਚ, ਸੁਖੀ ਜਾਂ ਖੁਸ਼ਹਾਲ ਵੇਖ ਲਓ ਤੇ ਜੋ ਕੋ ਦੇਣਾ ਮਰ ਜਾਏਗਾ ਐਂਡ ਤੱਕ, ਲੇਕਿਨ ਸੁਧਰੇਗਾ ਨਹੀਂ, ਕਿਉਂਕਿ ਉਹ ਹਸਦ ਨਹੀਂ ਹੁੰਦਾ, ਹਸਦ ਉਹਨੂੰ ਚਲਾ ਰਿਹਾ ਹੁੰਦਾ। ਉਹਦੇ ਪਿੰਜਰੇ 'ਚ ਫਸ ਗਿਆ। ਜਿਵੇਂ ਇੱਕ ਬੰਦਾ ਨਸ਼ਾ ਕਰਦਾ ਨਾ, ਅਗਰ ਲੋਕ ਸ਼ਰਾਬ ਪੀਂਦੇ ਨੇ, ਇੱਕ ਟਾਈਮ ਐਸਾ ਹੁੰਦਾ ਸਟਾਰਟ ਦੇ ਉੱਪਰ ਕਿ ਤੁਸੀਂ ਉਹਨੂੰ ਸਹਿ ਲੈਂਦੇ ਹੋ, ਤੁਸੀਂ ਚੋਰੀ ਬਣ ਕੇ ਫਿਰਦੇ ਨੇ ਪੀ ਕੇ ਬੜਕਾ ਮਾਰ ਕੇ, ਤੇ ਲੋਕਾਂ ਨੂੰ ਦੱਸਦੇ ਹੋ ਮੈਂ ਤਾਂ ਅੱਧੀ ਬੋਤਲ ਪੀ ਕੇ ਵੀ ਹੋਸ਼ ਹੁੰਨਾ। ਫਿਰ ਤੁਹਾਡੀ ਜਦੋਂ ਤੁਸੀਂ ਆਦਤ ਨਹੀਂ ਛੱਡਦੇ, ਫਿਰ ਉਦੋਂ ਤੁਸੀਂ ਸ਼ਰਾਬ ਤੇ ਕਾਬੂ ਆਏ ਹੁੰਦੇ, ਹੈਵੀ ਹੁੰਦੇ ਹੋ। ਜਦੋਂ 2 ਸਾਲ 5 ਸਾਲ 10 ਸਾਲ 15 ਸਾਲ ਨਹੀਂ ਛੱਡਦੇ, ਤੁਹਾਡਾ ਜਿਸਮ ਕਮਜ਼ੋਰ ਹੋਣਾ ਸ਼ੁਰੂ ਹੁੰਦਾ, ਸ਼ਰਾਬ ਤੁਹਾਡੇ ਤੇ ਹੈਵੀ ਹੋ ਜਾਂਦੀ। ਜਦੋਂ ਉਹ ਤੁਹਾਡੇ ਤੇ ਹੈਵੀ ਹੁੰਦੀ ਆ, ਫਿਰ ਤੁਸੀਂ ਕਦੀ ਕਿਤੇ ਡਿੱਗੇ ਹੁੰਦੇ ਹੋ, ਕਦੀ ਕਿਤੇ ਡਿੱਗੇ ਹੁੰਦੇ, ਫਿਰ ਤੁਸੀਂ ਉਹਦੇ ਕਾਬੂ 'ਚ ਆ ਜਾਂਦੇ। ਸੇਮ ਇਹ ਵੀ ਹਸਦ ਭਾਏ ਨੇ ਇਸ ਤਰ੍ਹਾਂ ਹੀ ਹੈ। ਬਿਲਕੁਲ ਠੀਕ ਹੈ ਸਰ, ਕਿ ਤੁਸੀਂ ਉਹਦੇ ਇੰਨਾ ਕੁ ਉਹਨੂੰ ਆਪਣਾ ਯਾਰ ਬਣਾ ਲੈਂਦੇ ਹੋ, ਇੰਨਾ ਕੁ ਉਹਦੇ ਕਾਬੂ 'ਚ, ਫਿਰ ਉਹ ਤੁਹਾਨੂੰ ਚਲਾਉਂਦਾ। ਤੁਸੀਂ ਫਿਰ ਇਹ ਨਹੀਂ ਸਮਝਾਉਣ ਵਾਲਾ ਚੱਕਰ ਨਹੀਂ ਹੁੰਦਾ। ਲਿਆਦਾ ਬਸ ਇੰਨਾ ਹੀ ਪ੍ਰੋਗਰਾਮ ਕਰਦੇ ਆ, ਹਸਦ ਕੋਲੋਂ ਬਚੋ ਬਸ, ਔਰ ਆਪਣਾ ਸਦਕਾ ਦਿੰਦੇ ਰਹੋ। ਯਾਰ ਸਦਕਾ ਨਹੀਂ ਦਿੰਦੇ ਆ ਐਜ਼ ਏ ਮੁਸਲਿਮ। ਤੁਸੀਂ ਕੋਈ ਸੁਬਹ ਘਰੋਂ ਨਿਕਲਣ ਲੱਗਿਆ, ਪੜ੍ਹ ਕੇ ਕੋਈ ਦਰੂਦ ਸ਼ਰੀਫ, ਕੋਈ ਆਇਤਲ ਕੁਰਸੀ, ਕੋਈ ਚਾਰੇ ਕੁਲ ਕੀ ਪਾਵਰਫੁਲ ਚੀਜ਼ ਆ। ਬੜੀ ਜ਼ਬਰਦਸਤ। ਓਹ ਆਇਤਲ ਕੁਰਸੀ ਬੜੀ ਇਹ ਪੜ੍ਹ ਦੋ, ਆਪਣੇ ਘਰਦਿਆਂ ਦੇ, ਬੱਚਿਆਂ ਦੇ, ਸਾਰਿਆਂ ਦੇ ਫੂਕ ਮਾਰ ਕੇ ਨਿਕਲੋ। ਹਾਂਜੀ, ਇਹਦੇ ਲਈ ਤਾਂ ਨਹੀਂ ਨਾ ਤੁਹਾਨੂੰ ਕੋਈ ਖਰਚਾ ਕਰਨਾ ਪੈਣਾ, ਜਾਂ ਕੋਈ 20,000 ਦਾ ਬੱਕਰਾ ਲੈ ਕੇ ਸਦਕਾ ਦੇਣਾ ਪੈਣਾ, ਜਾਂ ਮੁਰਗੀ ਵਾਰਨੀ ਪੈਣੀ, ਜਾਂ ਕੋਈ। ਇਹ ਤਾਂ ਨਾਰਮਲ ਗੱਲ ਹੈ ਨਾ, ਅਸੀਂ ਇਹ ਵੀ ਨਹੀਂ ਕਰਦੇ। ਕਮ ਸੇ ਕਮ ਇਹ ਤਾਂ ਕਰ ਲਿਆ ਕਰੋ ਯਾਰ, ਬਿਲਕੁਲ ਠੀਕ, ਆਪਣੇ ਤੇ ਫੂਕ ਮਾਰ ਲਿਆ ਕਰੋ। ਇਨਸ਼ਾਅੱਲਾ। ਤਾਜੀ ਮੈਂ ਫੂਕਾਂ ਵੀ ਮਾਰੀਆਂ, ਪਰ ਉਹ ਸਾਰੀਆਂ ਹੀ ਨਿਸ਼ਾਨੀਆਂ ਇਹਦੇ ਨਾਲ ਮਿਲਣ ਦਈਆਂ ਜਿੰਨੀਆਂ ਵੀ ਤੁਸੀਂ ਕਿਹਾ। ਇੱਕ ਦਿਨ ਮੈਂ ਜਰਸੀ ਲਿਆਇਆ ਤਾਜੀ, ਉਹ ਮੈਂ ਪਾਈ ਇਹਦੇ ਸਾਹਮਣੇ, ਇੰਨਾ ਸਰਿਆ ਤਾਜੀ, ਉਹ ਘਰ ਜਾਂਦੇ ਹੀ ਤਾਜੀ ਉਹ ਸਿਗਰਟ ਨਾਲ ਸਰ ਗਈ। ਅੱਛਾ, ਇਹ ਤੈਨੂੰ ਹੁਣ ਸਮਝ ਆ ਰਹੀ ਕਿ ਇਸ ਵਜ੍ਹਾ ਤੋਂ ਹੋਇਆ? ਹਾਂਜੀ, ਉਹ ਤੇ ਮੈਨੂੰ ਨਿਸ਼ਾਨੀਆਂ ਹੁਣ ਪਤਾ ਚੱਲਿਆ ਸਾਰੀਆਂ।
ਹਾਂ ਨਹੀਂ ਤੇ ਮੈਂ ਬੜੀ ਦੇਰ ਦਾ ਇਹਨੂੰ ਜ਼ਾਹਰ ਕਰ ਦੇਣਾ। ਨਹੀਂ ਤਰੱਕੀ ਤੇਰੀ ਤਰੱਕੀ ਤੋਂ ਹਾਂਜੀ ਉਸਤਾਦ ਜੀ, ਮੈਂ ਮਾੜਾ ਜਿਹਾ ਪੈਸਾ ਆ ਜਾਵੇ, ਗੱਡੀ ਲਈ ਮੈਂ ਮਾੜਾ ਜਿਹਾ, ਤੇ ਉਸਤਾਦ ਜੀ ਜੈਲਸ ਹੋਣ ਲੱਗ ਪੈਂਦਾ। ਇੱਕ ਮਿੰਟ ਮੇਰੀ ਗੱਲ ਸੁਣ। ਤੂੰ ਵੀ ਹੁਣ ਤੇਰਾ ਜਿਹੜਾ ਨੁਕਸਾਨ ਹੁੰਦਾ ਨਾ ਹਾਂਜੀ ਇਹਦੀ ਵਜ੍ਹਾ ਤੋਂ ਹੁੰਦਾ ਹੀ। ਇਹਦੀ ਵਜ੍ਹਾ ਤੋਂ ਹੁੰਦਾ ਉਸਤਾਦ ਜੀ। ਤੇ ਹਾਸਦ ਕੌਣ ਹੋਇਆ ਫਿਰ? ਹਾਂਜੀ ਉਸਤਾਦ ਜੀ ਇਹ ਕਰਦਾ ਮੇਰੇ ਤੋਂ, ਉਸਤਾਦ ਜੀ ਕਰਦਾ ਵਾ। ਹਾਂਜੀ ਆਹੋ ਨਿਸ਼ਾਨੀ ਤੇਰੇ ਮੂੰਹੋਂ ਕਢਾਤੀ। ਇਹਨੂੰ ਤੇ ਉਸਤਾਦ ਜੀ ਮਹੱਲੇ 'ਚ ਹਸਦ ਉਮਰ ਕਹਿੰਦੇ। ਹਸਦ ਉਮਰ, ਹਸਦ ਕੈਫੀ। ਮੇਰੀ ਇਹ ਗੱਲ ਦੋਵੇਂ ਕਿਤੇ ਫਿਰ ਰਹੇ ਹੋਣ ਨਾ ਤੇ ਲੈਦਾ ਹੋ ਜਾਂਦਾ, ਲੋਕੀ ਕਹਿਣ ਲੱਗ ਪੈਂਦੇ ਦੋ ਹੱਸਦੋਂ ਕਾ ਜੋੜਾ ਵਿਛੜ ਗਿਆ। ਗਜਬ भयो ਰਾਮੂ ਜ਼ੁਲਮ भयो। ਇਹਨੂੰ ਤੇ ਲੋਕੀ ਪੁੱਛਦੇ ਤੇਰਾ ਹਸਦ ਨਸਦ ਕੀ ਹੈ? ਇਹ ਦੋਵੇਂ ਕਿਤੇ ਜਾਣ ਤੂੰ ਬੋਲ ਨਾ ਓਏ ਯਾਰ ਬਹੁਤ ਵਾਟੇਗਾ ਸਾਜੀ, ਕਿੱਦਾਂ ਗੱਲਾਂ ਕਰ ਕਿਹੜੀ ਗੱਲ ਤੋਂ ਵਾਟਾ ਤੈਨੂੰ? ਸਾਜੀ ਗੰਦੀਆਂ ਗੱਲਾਂ ਕਰਦਾ। ਉਹਦੇ ਨਾਲ ਭਲਾ ਤੈਨੂੰ ਕੀ ਨੁਕਸਾਨ ਹੋਇਆ? ਮੈਂ ਉੱਥੇ ਆਇਆ ਨਹੀਂ ਸੀ। ਨਹੀਂ ਹਾਂ ਕੀ ਹੋਇਆ? ਇਹਦੀ ਫਿਲਮ ਛੁੱਟ ਗਈ ਨਾ, ਕਰੈਕਟਰ ਕੈਨਸਲ ਹੋ ਗਿਆ ਦਾ। ਉਹ ਇੱਧਰ ਉਹ ਉਸਤਾਦ ਉਹ ਤੇਰੀ ਰੈਪੋ ਖਰਾਬ ਕੀਤੀ ਉਹਨੇ। ਹਾਂ ਰੈਪੋ ਖਰਾਬ ਕੀਤੀ। ਉਹ ਰੈਪੋ ਤੂੰ ਖਰਾਬ ਕੀਤੀ। ਇੱਥੇ ਹੀ ਰਹਿ ਪੋ, ਚੁੱਪ ਰਹਿ ਪੋ। ਅੱਛਾ ਜੀ ਉਸਤਾਦ ਜੀ ਇਹਦਾ ਮੈਨੂੰ ਦੱਸੋ, ਇਹਦਾ ਕੀ ਕਰਾਂ ਮੈਂ ਉਸਤਾਦ ਜੀ? ਓਏ ਤੂੰ, ਮੈਂ ਤੇਰੇ ਤੋਂ ਸੜਾਂਗਾ ਯਾਰ, ਮੈਂ ਤੇਰੇ ਦੋਸਤ ਹੋਣ ਦੇ ਨਾਤੇ ਮੈਂ ਪ੍ਰੋਮਿਸ ਕਰਦਾ ਮੈਂ ਸੜਾਂਗਾ। ਮੈਂ ਦੋਸਤ ਹੋਣ ਦੇ ਨਾਤੇ ਤੇਰੇ ਤੋਂ ਯਾਰ ਲਾਜ਼ਮੀ ਸੜਾਂਗਾ, ਆਈ ਪ੍ਰੋਮਿਸ, ਆਈ ਸਵੇਰ। ਲੇਕਿਨ ਕੋਈ ਪੈਸਾ ਤੇਰੇ ਕੋਲ ਵੇਖਾਂਗਾ, ਕੋਈ ਕਾਮਯਾਬੀ ਅੱਲਾ ਤੈਨੂੰ ਉਹ ਦੇਵੇ। ਮਾਮਾ ਤੂੰ ਤੇ ਹਰ ਚੌਥੇ ਦਿਨ ਤੇਰਾ ਮੋਬਾਈਲ ਦਾ ਨਹੀਂ ਰੌਲਾ ਕਿਹੜੀ ਰੋ ਲਿਆ? ਕਿਸ਼ਤਾਂ ਤੇ ਤੂੰ ਮੋਬਾਈਲ ਲੈ ਰਿਹਾ। ਸਾਜੀ ਜਿੰਨਾ ਸਲਮਾਨ ਕੋਲੋਂ ਐਡਵਾਂਸ ਲੈਂਦਾ ਉਨਾ ਹੀ ਮੇਰੇ ਕੋਲੋਂ ਵੀ ਲੈ ਲੈਂਦਾ। ਨਹੀਂ ਅੱਛਾ ਮੈਨੂੰ ਇੱਕ ਬੰਦਾ ਮੇਲ ਕਰ ਰਿਹਾ ਬਾਹਰੋਂ, ਕੋਈ ਕਹਿੰਦਾ ਮੈਂ ਬਾਸ ਨੂੰ ਆਈਫੋਨ ਭੇਜਣਾ, ਮੈਨੂੰ ਐਡਰੈਸ ਦੇ। ਹਾਏ 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 ਮਾਸ਼ਾਅੱਲਾ। ਤਾਜੀ ਤਾਰੀ ਤੂਰੀ ਨਾ ਬਾਸ ਨੂੰ ਕੀ ਉਸਤਾਦ ਜੀ? ਆਈਫੋਨ ਭੇਜਣਾ। ਹਾਏ ਤਾਜੀ ਹੁਣ ਆਈਫੋਨ ਦੇਖ ਕੇ ਕੌਣ ਸੜਿਆ ਈ ਹੁਣ ਨਹੀਂ ਸੜਨਾ ਨਹੀਂ ਮੈਨੂੰ, ਉਹ ਹੁਣ ਵਾਟਿਆ ਯਾਰ। ਤਾਜੀ ਮੈਨੂੰ ਲੱਗਦਾ ਇਸ ਦਫ਼ਤਰ 'ਚ ਇਹ ਇਕੱਲਾ ਹੀ ਨੀਗਾ, ਹੋਰ ਵੀ ਆ। ਹਾਸਦ? ਹਾਂਜੀ ਨਹੀਂ ਉਹ ਨਿਕਲ ਕੇ ਸਾਰੇ। ਉਸਤਾਦ ਜੀ ਹਸਦ ਦੇ ਚੈੱਕ ਕਰਨ ਦੀ ਨਿਸ਼ਾਨੀ ਇਹ ਘੋੜੇ ਦਾ ਵਾਲ ਲੈ ਕੇ ਨਾ ਤੇ ਉਹਦੇ ਪੱਟ ਤੇ ਰੱਖ ਕੇ ਅੱਗ ਲਾਓ, ਉਹ ਪਤਾ ਲੱਗ ਜਾਏਗਾ ਕਿ ਅਸਲੀ ਹਸਦ ਕਿ ਨਹੀਂ। ਯਾਰ ਇਹਨੇ ਨਿੱਕੀ ਜੀ ਚੂੜੀ ਤੋੜ ਕੇ ਜੇ ਨਿੱਕਾ ਸ਼ੀਸ਼ਾ ਆ ਜਾਵੇ ਨਾ ਸਮਝ ਲਓ ਹਸਦ ਕਰਦਾ। ਹਾਂ ਨਹੀਂ ਨਹੀਂ ਸਭ ਝੂਠਾ ਉਸਤਾਦ ਜੀ, ਇਹ ਫੋਟਾ ਨਹੀਂ ਕਰਨਾ ਵਾ, ਇਹਦਾ ਕੰਧ ਜੀ ਬਣੇਗੀ, ਹਸਦ ਹੋਏਗਾ। ਮੈਂ ਤੁਹਾਨੂੰ ਦੱਸਦਾ ਹਾਸਦ ਚੈੱਕ ਕਰਨ ਦਾ ਨਿਸ਼ਾਨੀ ਦੱਸਦਾ। ਤੁਸੀਂ ਉਹਨੂੰ 5:30 6 ਵਜੇ ਫੋਨ ਕਰੋ ਤੇ ਉਹਨੂੰ ਕਹੋ ਯਾਰ ਮੇਰੀ ਇੱਕ ਬਿਜ਼ਨਸ ਡੀਲ ਹੋ ਗਈ, ਮੈਨੂੰ ਉਹਦੇ ਵਿੱਚੋਂ ਨਾ 37 ਲੱਖ ਰੁਪਇਆ ਬਚਿਆ। ਅੱਛਾ ਉਸ ਤੋਂ ਬਾਅਦ ਉਹਨੂੰ ਫੋਨ ਕਰੋ ਰਾਤ ਦੇ 2 ਵਜੇ, ਅਗਰ ਤੇ ਪਹਿਲੀ ਬੈਲ ਤੇ ਚੁੱਕ ਲਵੇ ਤੇ ਸਮਝੋ ਜਾਗ ਰਿਹਾ ਤੇ ਹਸਦ ਚ ਤੇ ਟੈਨਸ਼ਨ ਚ। ਅੱਛਾ ਵਾਹ ਵਾਹ। ਤੇ ਜਿਹੜਾ 2 ਵਜੇ ਬੈਲਾਂ ਤੋਂ ਬਾਅਦ ਚੁੱਕ ਕਵੇ ਹਾਂ ਸਮਝੋ ਬਿਲਕੁਲ ਤੁਹਾਡਾ ਦੋਸਤ ਆ। ਤੇ ਜਿਹੜਾ ਪਹਿਲੀ ਬੈਲ ਤੇ ਚੁੱਕ ਕਵੇ ਹਾਂਜੀ ਭਾਜੀ, ਉਹ ਜਾਗ ਰਿਹਾ, ਹਾਂ ਬਸ ਵੈਸੇ ਨੀਂਦ ਨਹੀਂ ਸੀ ਆ ਰਹੀ, ਉਹ ਸਮਝੋ ਹਾਸਦ, ਉਹ ਤੁਹਾਡਾ 37 ਲੱਖ ਸੋਚ ਰਿਹਾ ਜੀ। ਸਹੀ ਗੱਲ। ਬੈਸਟ ਪਹਿਲੀ ਵਾਰੀ ਓਏ ਓ ਯਾਰ ਹਾਂ ਤੂੰ ਇਹਨੂੰ ਕਦੀ ਰਾਤ ਨੂੰ ਫੋਨ ਕੀਤਾ 1-2 ਵਜੇ? ਤਾਜੀ ਮੈਂ ਇਹਨੂੰ ਕੀਤਾ ਫੋੜੀ ਚੱਕ ਲਿਆ ਇਹਨੇ, ਜਿਹੜਾ ਤੁਸੀਂ ਕਿਹਾ ਚੱਕਦੇ, ਕਹਿੰਦਾ ਹਾਂ ਦੱਸ, ਮੈਂ ਤੈਨੂੰ ਹੀ ਦੱਸ ਤੇਰਾ ਹੀ ਸੋਚਣਿਆ ਸੀ। ਤਾਜੀ ਕਹਿੰਦਾ ਉਸਤਾਦ ਜੀ ਮੈਂ ਕਹਿਤਾ ਹਸਦ ਕਰਨ ਵਾਲੇ ਦੀ ਨਿਸ਼ਾਨੀ ਹੈ ਕਿ ਪਾਣੀ ਦੇ ਵਿੱਚ ਪਾ ਕੇ ਨਾ ਥੋੜਾ ਹਸਦ ਵਾਲੇ ਬੰਦੇ ਦੀ ਉਂਗਲ ਡਬੋ, ਜੇ ਉਹ ਰੰਗ ਛੱਡ ਜਾਵੇ ਤਾਂ ਫਿਰ ਹਸਦ ਕਰਦਾ। ਉਹ ਨਹੀਂ ਤਾਜੀ ਇਹਦੀ ਪਤਾ ਕੀ ਹੈ ਨਿਸ਼ਾਨੀ? ਯਾਰ ਹਸਦ ਕਰਨ ਵਾਲੇ ਦੀ ਨਿਸ਼ਾਨੀ ਉਹਦੇ ਸਾਹਮਣੇ ਤੁਸੀਂ ਲੇਜ਼ ਦਾ ਵੱਡਾ ਪੈਕਟ ਖਾਣਾ ਸ਼ੁਰੂ ਕਰ ਦਿਓ ਤੇ ਉੱਥੋਂ ਪਤਾ ਲੱਗੇ ਉਹਦੀ ਸ਼ਕਲ ਤੋਂ। ਉਹਦੇ ਸਾਹਮਣੇ ਕੋਈ ਮੋਟਰਸਾਈਕਲ ਨਵੀਂ ਲੈ ਲਓ, ਉਹਦੇ ਸਾਹਮਣੇ ਕੋਈ ਤੁਸੀਂ ਮੋਬਾਈਲ ਨਵਾਂ ਲੈ ਲਓ, ਉਹਦੇ ਸਾਹਮਣੇ ਕੋਈ ਚੀਜ਼ ਮੰਗਾ ਲਓ, ਮਰ ਜਾਏਗਾ ਉਹ। ਮੇਰੇ ਬੋਲ ਮੈਨੂੰ ਯਾਦ ਆ ਗਿਆ ਨਾ ਯਾਦ? ਲੋਰ ਮੈਂ ਨਵਾਂ ਗਿਆ ਤੇ ਉਸਤਾਦ ਜੀ ਕਹਿੰਦੇ ਜਾ ਇੱਥੋਂ ਪਤਾ ਨਹੀਂ ਕਿਹੜੀ ਬਿਰਿਆਨੀ ਸੀ, ਵਿਕਾਸ ਬਿਰਿਆਨੀ, ਉੱਥੋਂ ਨਾ ਬਿਰਿਆਨੀ ਲੈ ਕੇ ਤੇ ਮੈਂ ਗਿਆ ਬੜੀ ਦੂਰੋਂ ਬਿਰਿਆਨੀ ਲੈ ਕੇ ਤੇ ਮੈਂ ਤੇ ਉਸਤਾਦ ਜੀ ਉੱਠੇ ਤੇ ਸੀ ਖਾਣ ਡੇ। ਕਰੈਕਟਰ ਬਾਹਰੋਂ ਆਇਆ, ਆਣ ਕੇ ਨਾ ਤੇ ਬਾਹਰ ਵਿਕਾਸ ਨੂੰ ਕਹਿੰਦਾ ਆ ਗਿਆ ਬੰਦਾ ਨਵਾਂ, ਵੇਖ ਲੈ ਹੁਣ ਸਾਨੂੰ ਮੂੰਹ ਵੀ ਨਹੀਂ ਲਾਉਣ ਡਿਆ। ਤੇ ਦੱਸਿਆ ਨਾ ਹਾਸਦ ਲਈ 200 500 ਲੱਖ 50 ਲੱਖ ਕਰੋੜ ਇਹ ਚੱਕਰ ਨਹੀਂ ਹੁੰਦਾ। ਉਹ ਪੈਸੇ ਵਾਲਾ ਨਾ ਹਾਸਦ ਨੂੰ, ਹਾਸਦ ਉਹਨੇ ਇੱਕ ਨਾਮ ਤੋਂ ਕਰ ਲੈਣਾ। ਉਹਨੇ ਤੈਨੂੰ ਗਰਮ ਦੇਤਾ, ਉਹਨੂੰ ਠੰਡਾ ਦੇਤਾ, ਉਹਨੇ ਉੱਥੋਂ ਸੜੀ ਜਾਣਾ। ਓਏ ਹੋਏ ਉਦੋਂ ਫਿਰ ਬੱਸ ਤੇ ਮੇਰੇ ਤੋਂ ਸੜਿਆ ਹੀ ਸੀ, ਫਿਰ ਜਦੋਂ ਮੈਨੂੰ ਸੀਟ ਮਿਲੀ ਤੂੰ ਖਲੋਤਾ ਗਿਆ। ਉਹ ਜਾਣ ਦੇ ਤਾਜੀ, ਇਹ ਜਿਹੜੇ ਹੁਣ ਜਿਹੜਾ ਬੰਦਾ ਹਸਦ ਕਰਦਾ ਵਾ, ਮੈਂ ਮਤਲਬ ਫਰੀਦ ਤੋਂ ਕਰਦਾ ਵਾ, ਮੈਂ ਇਹਦੇ ਦੋਸਤਾਂ ਤੋਂ ਵੀ ਸੜੂੰਗਾ ਜਿਹੜੇ ਇਹਦੇ ਨਾਲ। ਨਹੀਂ ਤੂੰ ਕੋਸ਼ਿਸ਼ ਕਰੇਂਗਾ ਤੇ ਦੋਸਤ ਮੈਂ ਸਾਰੇ ਇਹਦੇ ਦੁਸ਼ਮਣ ਕਰਾਂ। ਦੁਸ਼ਮਣ ਕਰ ਜਿਹੜਾ ਤੈਨੂੰ ਇਹਦੇ ਮਿਲੇਗਾ ਨਾ ਇਹਦਾ ਦੋਸਤ, ਤੂੰ ਉਹਨੂੰ ਬਹਾਨੇ ਦੇ ਨਾਲ 4 ਪੈਸੇ ਵੀ ਉੱਤੇ ਲਾਏਗਾ, ਰੋਟੀ ਵੀ ਖਵਾਏਗਾ, ਚਾਹ ਵੀ ਪਿਆਏਗਾ, ਉਹਨੂੰ ਫੁੱਲ ਆਪਣਾ ਉਹਨੂੰ ਦੱਸੇਗਾ ਕਿ ਮੈਂ ਤੇਰਾ ਬਹੁਤ ਹਮਦਰਦ ਆ। ਉਹ ਤੈਨੂੰ ਕਹੇਗਾ ਯਾਰ ਮੈਂ ਆ ਕੰਮ ਕਰਨਾ, ਤੂੰ ਕਹਣਾ ਮੈਂ ਕਰਕੇ ਦੇਣਾ ਵਾ। ਤੂੰ ਉਹਦਾ ਹਰ ਕੰਮ ਵੀ ਕਰਨਾ ਵਾ,
ਤੂੰ ਉਹਦਾ ਟੋਟਲ ਦਾਇਆ ਹੱਥ ਬਣ ਜਾਣਾ, ਮੁਫਤ 'ਚ ਉਹਦਾ ਕੰਮ ਕਰਨਾ, ਬਦਲੇ 'ਚ ਤੂੰ ਸਿਰਫ ਇਹ ਡਿਮਾਂਡ ਰੱਖਣੀ ਕਿ ਉਹ ਇਹ ਉਹਦੇ ਖਿਲਾਫ ਹੋ ਜਾਵੇ, ਖਿਲਾਫ ਹੋ ਜਾਵੇ। ਔਰ ਇਹ ਕਾਮਯਾਬ ਵੀ ਹੋ ਜਾਂਦੇ 90%। ਕਾਜੀ ਨੂੰ ਕਹਿ ਦੋ ਅੱਜ ਤੋਂ ਬਾਅਦ ਇਹ ਮੁਈਦ ਨੂੰ ਨਾ ਕਰੇ ਕੋਈ ਵੀ ਇਦਾਂ ਦੀ ਗੱਲ, ਉਹ ਮੇਰੇ ਯਾਰ ਨਾਲ। ਆਹੋ ਉਹ ਮੁਈਦ ਨਾਲ ਤੂੰ ਕੀ ਕਰਦਾ ਰਹਿਣਾ ਉਹਦੇ ਨਾਲ? ਇਹਨੂੰ ਸਹੀ ਹਸਦ ਦਾ ਮਤਲਬ ਸਮਝ ਆਇਆ। ਸਾਜੀ ਕਾਜੀ ਪਹਿਲੀ ਗੱਲ ਤੇ ਇਹ ਦੋਸਤਾਂ ਨੂੰ ਦੁਸ਼ਮਣ ਬਣਾਉਂਦਾ ਤੁਸੀਂ ਕਿਹਾ। ਹਾਂ। ਹਾਂਜੀ ਇਹ ਇਦਾਂ ਹੀ ਕਰਦਾ ਉਹ ਮੁਈਦ ਦੇ ਨਾਲ। ਉਹਨੂੰ ਮੈਂ ਕਹਿ ਦੇਣਾ ਅੱਜ ਤੋਂ ਬਾਅਦ ਖਬਰਦਾਰ। ਇੱਕ ਮਿੰਟ ਲੇਕਿਨ ਉਸਤਾਦ ਜੀ ਇਹੋ ਜਿਹੇ ਬਦਬਖਤ ਦਾ ਇੱਕ ਫਾਇਦਾ ਵੀ ਹੁੰਦਾ, ਕੀ ਫਾਇਦਾ? ਬਹੁਤ ਅੱਛਾ ਫਾਇਦਾ ਹੁੰਦਾ ਇੱਕ, ਇਹੋ ਜਿਹੇ ਕਿ ਉਹ ਜਿਹੜੇ ਬਾਕੀ ਤੁਹਾਡੇ ਸਾਰੇ ਇਰਦ ਗਿਰਦ ਵਾਲੇ ਸਲਾਮ ਦੁਆ ਲੈਂਦੇ ਨਾ, ਉਹਨਾਂ ਦੀ ਛਾਂਟੀ ਕਰਾ ਦਿੰਦਾ। ਤੁਹਾਨੂੰ ਵੀ ਖਾਲਸ ਵਾਹ ਉਹਨਾਂ ਦੀ ਛਾਂਟੀ ਵੀ ਕਰਾ ਦਿੰਦਾ ਵਾ। ਤੁਹਾਨੂੰ ਪਤਾ ਲੱਗ ਜਾਂਦਾ ਕਿ ਯਾਰ ਆ ਤੇ ਮੇਰਾ ਬੜਾ ਪੱਕਾ ਯਾਰ ਸੀ। ਤੇ ਇਹ ਵੀ ਹੁਣ ਮਤਲਬ ਗੱਲਬਾਤ ਚ ਠੀਕ ਆ, ਉਹ ਤੁਹਾਡੀ ਛਾਂਟੀ ਵੀ ਕਰਾ ਦਿੰਦਾ, ਇਦਾਂ ਹੀ ਸਰ, ਤੁਹਾਡੀ ਲਾਈਫ ਬਹੁਤ ਈਜ਼ੀ ਕਰ ਦਿੰਦਾ ਉਹ। ਤੁਸੀਂ ਕੱਲ ਨੂੰ ਵੱਡਿਆਂ ਧੋਖਿਆਂ ਤੋਂ ਬਚ ਜਾਂਦੇ ਹੋਰਾਂ ਦੇ ਕੋਲੋਂ। ਸਮਝ ਆ ਰਹੀ ਗੱਲ ਦੀ? ਸਹੀ ਕਿਹਾ, ਸਹੀ। ਮੇਰਾ ਕੋਈ ਜ਼ਾਤੀ ਦੋਸਤ ਹੈ ਵਾ, ਸਾਰੇ ਤੇ ਮੇਰੇ ਦੋਸਤ ਤੈਨੂੰ ਤੋੜੇ ਨਹੀਂ ਸਾਜੀ, ਮੇਰੀ ਵਜ੍ਹਾ ਤੋਂ ਉਹਨਾਂ ਨਾਲ ਬਹਿਣ ਲੱਗ ਪਿਆ, ਉਹਨਾਂ ਦਾ ਦੋਸਤ ਬਣ ਗਿਆ। ਕੋਈ ਆਪਣਾ ਜ਼ਾਤੀ ਦੋਸਤ ਉਹ ਜਦੋਂ ਮੈਨੂੰ ਪਾਲਿਆ ਹੀ ਉਹਨਾਂ ਨੇ ਆ, ਮੈਨੂੰ ਖਿਲਾਉਂਦੇ ਰਹੇ ਆ, ਤੇ ਫਿਰ ਮੈਂ ਉਹਨਾਂ ਦੇ ਨਾਲ ਹੀ ਮਿਲਣਾ। ਮਹਾਰਾਜ ਯਾਰ ਉਹ ਹਸਦ ਨਹੀਂ ਕਰਦਾ, ਕਿਉਂਕਿ ਹਸਦ ਕਰਨ ਵਾਲੇ ਦਾ ਲਾਂਤ ਪਈ ਹੁੰਦੀ ਮੂੰਹ ਤੇ। ਤਾਜੀ ਮੈਨੂੰ ਲੱਗਦਾ ਤੁਸੀਂ ਓਏ ਲਾਂਤ ਨਹੀਂ ਉਹ ਭਰਾਵਾ, ਜਿਹੜਾ ਥੋੜਾ ਜਿਹਾ ਛਾਈਆਂ ਬੜੀਆਂ ਵਾ, ਉਹ ਲਾਂਤ ਨਹੀਂ ਹੈਗੀ। ਨਹੀਂ ਤੁਸੀਂ ਕਿਹਾ ਤਾਜੀ ਤੁਸੀਂ ਨਾ ਮੈਨੂੰ ਲੱਗਣ ਦਿਆ ਤਾਜੀ ਤੁਸੀਂ ਨਿਸ਼ਾਨੀ ਇੱਕ ਅੱਧੀ ਘੱਟ ਦੱਸੀ ਹੈ, ਇਹਦੇ ਚ ਹੋਰ ਵੀ ਆ ਇੱਕ ਦੋ। ਕੀ ਭਲਾ? ਉਹ ਪਤਾ ਨਹੀਂ ਇਹ ਨਹੀਂ ਹਸਦ ਕਰਦਾ। ਹਸਦ ਕਰਨ ਵਾਲੇ ਦਾ ਪੱਕਾ ਰੰਗ ਹੁੰਦਾ ਵਾ, ਉਹਦਾ ਰੰਗ ਕਾਲਾ ਹੁੰਦਾ ਹਸਦ ਕਰਨ ਵਾਲੇ ਦਾ, ਬਹੁਤ ਕਾਲਾ ਨਹੀਂ ਹੁੰਦਾ। ਸ਼ੁਕਰ ਹੈ ਮੈਂ ਨਿਕਲ ਗਿਆ। ਅੱਛਾ ਹਸਦ ਕਰਨ ਵਾਲੇ ਦਾ ਉਹਦੇ ਜਿਸਮ 'ਚ ਬਹੁਤ ਬੁਰੀ ਸਮੈਲ ਵੀ ਬਹੁਤ, ਉਹ ਪੂਰੇ ਕਮਰੇ ਦੇ ਅੰਦਰ ਵੜਦੇ ਹੀ ਤੌਬਾ। ਇਹ ਰੱਬ ਨੇ ਵੇਖ ਕੀ ਅੱਲਾ ਮਾਫੀ ਦੇਵੇ ਸਿਸਟਮ ਕੀਤਾ ਹੈ ਕਿ ਤੌਬਾ ਦਾ ਮੁਕਾਮ ਹੋ ਜਾਂਦਾ। ਉਹਦੇ ਤੋਂ ਤੁਹਾਨੂੰ ਨਫ਼ਰਤ ਹੀ ਸਿਰ ਹੋਏਗੀ ਤੋਂ ਪੈਰਾਂ ਤੱਕ। ਹਾਂਜੀ, ਔਰ ਤੁਹਾਡੀ ਘੰਟੀ ਖੜਕਦੀ ਰਹੇਗੀ, ਸਮੈਲ ਬਹੁਤ ਬੁਰੀ ਘੰਟੀ ਖੜਕਦੀ ਰਹੇਗੀ ਤੁਹਾਡੀ। ਕਿ ਇਹ ਕਿਉਂਕਿ ਉਹਦੇ ਅੰਦਰ ਨੈਟਵਰਕ ਬਹੁਤ ਵੱਡਾ ਹੁੰਦਾ, ਠੀਕ ਹੈ ਨਾ? ਯਾਨੀ ਉਹਦੀ ਸਮੈਲ ਗੰਦੀ ਹੋਈ। ਹਾਂਜੀ ਹਾਂਜੀ। ਉੱਠ ਜਾ ਯਾਰ, ਉੱਠ ਜਾ ਯਾਰ। ਆ ਇਹ ਤਾਂ ਮੈਂ ਮੂੰਗਰੇ ਖਾਦੇ। ਫਰੀਦ ਦੇ ਕੋਲ ਆ ਗੱਲ ਦਾ ਜਵਾਬ ਆ ਹੈਗੀ ਭਾਜੀ, ਇਹ ਸਿਮਰੇ ਦਾ 1.5 ਰੋਟੀ ਵੱਧ ਖਾ। ਕਹਿੰਦਾ ਲਾਣਤ, ਮੈਂ ਕਹਿੰਦਾ ਨਹੀਂ ਯਾਰ ਸ਼ਾਈਆਂ ਨਿਕਲ ਗਿਆ ਲਾਣਤ। ਹੁਣ ਕਹਿੰਦਾ ਮੈਂ ਕਿਹਾ ਜਿੱਤੇ ਲੜ ਪੈਂਦੇ, ਕਹਿੰਦਾ ਮੈਨੂੰ ਵੈਸੇ ਚਾਹੀਏ ਨਿਕਲਣਾ। ਨਹੀਂ ਸਾਜੀ, ਇਹ ਤੇ ਵੈਸੇ ਨਿਸ਼ਾਨੀ ਤੁਸੀਂ ਬਹੁਤ ਬੜੀ ਹੁੰਦੀ ਹੈ ਉਹਦੇ। ਯਾਰ ਉਹਨੂੰ ਤੁਸੀਂ ਹਸਦ ਨੂੰ ਸਾਹਮਣੇ ਖਿਲਾਰ ਕੇ ਇੰਜ ਕਰਕੇ ਪਲਕਾਂ ਦਾ ਵਾਲ ਪੁੱਟਣਾ, ਜੇ ਸੱਜੇ ਹੱਥ ਦੀ ਪਲਕ ਬਾਹਰ ਆ ਗਈ ਨਾ ਵਾਲ ਤੇ ਉਹ ਸਮਝ ਲਓ। ਉਹ ਨਹੀਂ, ਉਹਦੀ ਨਾ ਜੁੱਤੀ ਦੇ ਵਿੱਚ ਸੱਜੀ ਪੈਰ 'ਚ ਛੋਟੀ ਲਾਚੀ ਸੁੱਟ ਦੇਣੀ ਤਾਜੀ। ਉਹ ਜਦੋਂ ਪੈਰ ਪਾਵੇ, ਜੇ ਉਹ ਬਾਹਰ ਨਿਕਲ ਜਾਵੇ, ਲਾਚੀ ਬਾਹਰ ਡਿੱਗ ਜੇ, ਤੇ ਫਿਰ ਉਹ ਨਹੀਂ ਕਰਦਾ, ਫਿਰ ਉਹ ਸੱਚਾ ਬੰਦਾ ਵਾ। ਜੇ ਵਿੱਚ ਹੀ ਉਹਦੇ ਪੈਰ ਪਾ ਕੇ ਤੁਰ ਪਵੇ, ਹੱਥ ਤੇ ਕਰਦਾ। ਤੇਰੀ ਜੁੱਤੀ 'ਚ ਤੇ ਪੂਰਾ ਪੈਕਟ ਮੈਂ ਸੁੱਟਿਆ, ਉਹ ਇੱਕ ਵੀ ਨਹੀਂ ਨਿਕਲੀ। ਓਏ ਉਹ ਲਾਚੀਆਂ ਨਹੀਂ, ਉਹ ਪ੍ਰਿੰਟ ਹੋਇਆ ਉੱਤੇ। ਅੱਛਾ ਇਹ ਵੀ ਉਹੀ ਕਾਰਵਾਈ। ਕਹਿੰਦਾ ਉਹ ਲਾਜੀਆਂ ਨਹੀਂ ਪ੍ਰਿੰਟ ਹੋਇਆ। ਅੱਛਾ ਯਾਰ, ਵੈਸੇ ਕੈਸੀ ਗੱਲ ਉਸਤਾਦ ਜੀ, ਉਹ ਬੰਦੇ ਆਪਣੀ ਅੱਗ ਚ ਆਪੇ ਸੜਦੇ ਰਹਿੰਦੇ ਜੀ। ਇੱਕ ਵੈਸੇ ਮੇਰਾ ਮਸ਼ਵਰਾ ਉਸਤਾਦ ਜੀ, ਅੱਲਾ ਜਿਹਨੂੰ ਇੱਜ਼ਤ ਦੇਵੇ ਉਹ ਇੱਜ਼ਤ ਐਕਸੈਪਟ ਕਰ ਲਈ ਜਾਏ। ਮੰਨ ਲਈ ਜਾਏ ਕਿ ਅੱਲਾ ਉਹਨੂੰ ਇੱਜ਼ਤ ਦੇ ਰਿਹਾ। ਤੂੰ ਕਿਸ ਹਿਸਾਬ ਨਾਲ ਗੱਲਾਂ ਕੀਤੀਆਂ? ਉਹਨੇ ਕੁਐਸਚਨ ਯਾਰ ਪਿਛਲਾ ਸ਼ੋਟ ਰੀਡ ਹੀ ਕਰਾ ਦਿਓ ਕਿਸੇ ਪਾਸੇ। ਮੈਂ ਤਾਂ ਕਿਹਾ ਹੀ ਕੁਝ ਨਹੀਂ ਯਾਰ। ਬਹੁਤ ਗੁੱਸਾ ਉਹਦੇ ਤੋਂ ਬਹੁਤਾ ਫਰੀਦ ਲੱਗਣ ਦਿਆ ਜਨਾਬ ਨਾਲ ਲੜਨ ਦੇ। ਬਹੁਤ ਤੂੰ ਗੁੱਸਾ। ਹੁਣ ਧਿਆਨ ਪਾਉਣ ਡਿਆ ਯਾਰ ਉਹ ਹਸਦ ਤੇ ਨਿਗਾ, ਉਹ ਵਲਗਰ ਗੱਲਾਂ ਲੋ ਕਹਿ ਰਹੇ। ਫਰੀਦ ਸਾਹਿਬ ਮੈਨੂੰ ਦੁੱਖ ਮਾਫੀ ਹੋਇਆ ਹੋ ਗਈ ਹੈ ਸਰ। ਯਾਰ। ਮੇਰੇ 2 ਕਜ਼ਨ ਬੈਠੇ ਯਾਰ ਸ਼ੋਅ ਵੇਖਣ ਦੇ। ਅੱਛਾ, ਬੜਾ ਇੰਜੋਏ ਕੀਤਾ ਉਹਨਾਂ ਨੇ, ਕਹਿੰਦੇ ਬਹੁਤ ਠੀਕ, ਬਹੁਤ ਛੱਡਦੇ ਉਧਰ। ਤੇਰੇ ਕੋਲ 2 ਹਾਸਦੀ ਨਾ ਆ, ਤੂੰ ਆਪਣੀਆਂ ਗੱਲਾਂ ਇੱਕ ਹੁਣ ਜਦੋਂ ਤੂੰ ਘਰ ਜਾਣਾ ਨਾ, ਉਹ ਛੱਡਦੇ ਇਹਨਾਂ ਨੇ ਗੱਲਾਂ ਨੂੰ 2 ਹੱਸਦੀ ਨਾ ਇਹ ਗੱਲ ਲੈ। 2 ਵੱਡੇ ਸਟਾਰ ਹੈਗੇ, 2 ਹੱਸਦੀ ਨਾ ਇਹ ਕਿਦਾਂ ਗੱਲਾਂ ਆ ਵੇਖਿਆ ਤਾਜੀ, ਇਹਦੇ 'ਚ ਫਿਰ ਸਹੀ ਕਹਿੰਦਾ ਫਰੀਦ ਆ। ਨਹੀਂ ਉਹਦਾ ਮੈਨੂੰ ਪਤਾ, ਹਸਦ ਨਹੀਂ ਕਰਦਾ, ਖਿਲਾਫ ਕਰੇਗਾ ਲੇਕਿਨ ਹਸਦ ਨਹੀਂ ਕਰਦਾ ਮਿੱਠਾ। ਬਾਕੀ ਸਾਜੀ ਜਿਹੜੀ ਤੁਸੀਂ ਗੱਲ ਕਰਨ ਲੱਗੇ ਸੀ, ਮੈਂ ਕਰਨ ਲੱਗਾ ਸਾਂ ਕਿ ਜਿਹੜੀ ਹਸਦ ਵਾਲੀ ਗੱਲ ਸੁਣ ਕੇ ਨਾ, ਹੁਣ ਉਹੀ ਜਿਹੜੇ ਤੇਰੇ ਕਜ਼ਨ ਨਹੀਂ, ਹੁਣ ਜਦੋਂ ਤੂੰ ਰਾਤ ਨੂੰ ਜਾਣਾ ਨਾ, ਤੇ ਉਹਨਾਂ ਨੇ ਤੈਨੂੰ ਗੱਲ ਕਹਿਣੀ ਆ। ਕੀ? ਉਹਨਾਂ ਨੇ ਕਹਿਣਾ ਯਾਰ ਤੇਰਾ ਉਸਤਾਦ ਵੈਸੇ ਤੇ ਬਹੁਤ ਤੇਜ਼ ਲੱਗਦਾ, ਲੇਕਿਨ 4 ਸਾਲ ਲੱਗ ਗਏ ਉਹਨੂੰ ਤੈਨੂੰ ਸਮਝਣ 'ਚ। ਯਾਰ ਨਾ ਯਾਰ ਹਮਦਾ ਨਾ ਯਾਰ, ਮੈਂ ਹਮਜ਼ਾ। ਲੇਕਿਨ ਜਿਹੜੇ ਉਸਤਾਦ ਹੁੰਦੇ ਉਹ ਸਮਝ ਪਹਿਲੇ ਜਾਂਦੇ, ਉਹ ਕਿਸੇ ਮਸਲਹਤ ਦੇ ਤਹਿਤ ਫਿਰ ਕੁਝ ਕਹਿੰਦੇ ਨਹੀਂ। ਉਹ ਸੱਚ ਮੈਨੂੰ ਯਾਦ ਆਇਆ ਉਸਤਾਦ ਜੀ, ਅਲੀ ਭਾਈ ਬਹੁਤ ਪਿਆਰ ਕਰਨ ਵਾਲੇ, ਇੱਕ ਉਹਨਾਂ ਨੇ ਕਿਹਾ ਜੀ ਕਿ ਮੇਰੀ ਐਂਜ਼ਾਇਟੀ ਡਿਪਰੈਸ਼ਨ ਸੀ ਮੈਨੂੰ ਜੀ, ਤੇ ਮੈਂ ਬਹੁਤ, ਯਾਨੀ ਮੈਨੂੰ ਇੰਜ ਲੱਗਦਾ ਸੀ ਮੈਂ ਮਰ ਜਾਣਾ, ਕੋਈ ਖੌਫ ਹੁੰਦਾ ਜਿਹੜਾ।
ਕਹਿੰਦਾ ਯਾਰ ਮੈਂ ਸ਼ੋਅ ਸ਼ੁਰੂ ਕੀਤਾ ਵੇਖਣਾ, ਕਿਸੇ ਨੇ ਮੈਨੂੰ ਸੈਂਡ ਕੀਤਾ, ਅੱਲਾ ਦੀ ਇਹ ਰਹਿਮਤ ਹੋਈ ਕਿ ਕਹਿੰਦਾ ਹੁਣ ਮੈਨੂੰ 6 ਮਹੀਨੇ ਹੋ ਗਏ ਆ, ਮੈਨੂੰ ਉਹ ਪੈਨਿਕ ਅਟੈਕ ਵੀ ਨਹੀਂ ਹੋਇਆ ਤੇ ਮੈਂ ਇਸ ਸ਼ੋਅ ਦੇ ਵਿੱਚ ਹੀ ਇੰਨਾ ਗੁੰਮ ਹੈਗਾ ਕਿ ਮੈਂ ਪੁਰਾਣੇ ਐਪੀਸੋਡਸ ਕੱਢ ਵੇਖ ਰਿਹਾ। ਇੱਕ ਡਾਕਟਰ ਆਰਫ ਮਾਨ ਸਾਹਿਬ ਵੱਲੋਂ ਉਹਨਾਂ ਨੇ ਸਾਨੂੰ, ਡਾਕਟਰ ਸਾਹਿਬ ਨੇ, ਉਹਨਾਂ ਨੇ ਮੈਸੇਜ ਕੀਤਾ, ਉਹ ਫੋਨ ਆਇਆ ਉਹਨਾਂ ਦਾ, ਉਹਨਾਂ ਨੇ ਕਿਹਾ ਜੀ ਕਿ ਮੇਰਾ ਬੇਟਾ ਇੰਗਲੈਂਡ ਦੇ ਵਿੱਚ ਆ ਤੇ ਉਹ ਕਾਫੀ ਟਾਈਮ ਤੋਂ ਵੀ ਐਂਜ਼ਾਈਟੀ ਡਿਪਰੈਸ਼ਨ 'ਚ ਸੀ ਤੇ ਜਾਨੀ ਸਾਹਿਬ ਦਾ ਅਸੀਂ ਸ਼ੁਕਰੀਆ ਅਦਾ ਕਰਨ ਲਈ ਆਣਾ ਵਾ ਤੇ ਸਾਨੂੰ ਥੋੜਾ ਟਾਈਮ ਦਿਓ ਕਿ ਉਹਨਾਂ ਦਾ ਸ਼ੋਅ ਵੇਖ ਕੇ ਨਾ ਮੇਰਾ ਬੇਟਾ ਜਿਹੜਾ ਵਾ ਅਲਹਮਦੁਲਿਲਾ ਸਿਹਤਯਾਬ ਹੋ ਗਿਆ। ਮਾਸ਼ਾਅੱਲਾ। ਡਾਕਟਰ ਆਰਫਮਾਨ ਸਾਹਿਬ ਦਾ ਉਹਨਾਂ ਦੇ ਦੋਸਤ ਨੇ ਡਾਕਟਰ ਸਾਹਿਬ। ਅੱਛਾ, ਮੈਂ ਹੁਣ ਡਾਕਟਰ ਆਰਫਮਾਨ ਸਾਹਿਬ ਜਿਹੜੇ ਨੇ ਨਾ, ਉਹਨਾਂ ਨੇ ਰਿਕੁਐਸਟ ਕਰਦਾ ਅਗਰ ਕੋਈ ਉਹਨਾਂ ਦਾ ਜਿਹੜਾ ਉਹਨਾਂ ਤੱਕ ਮੇਰਾ ਪੈਗਾਮ ਪਹੁੰਚਾ ਦੇਵੇ ਕਿ ਸਾਨੂੰ ਕੋਈ ਤਕਰੀਬਨ ਅੱਧਾ ਘੰਟਾ ਦਿਓ ਕਲੀਨਿਕ ਦੇ ਵਿੱਚ ਹੀ, ਅਸੀਂ ਤੁਹਾਡਾ ਇੰਟਰਵਿਊ ਕਰੀਏ ਔਰ ਅਸੀਂ ਇੰਟਰਵਿਊ ਦੇ ਵਿੱਚ ਅਸੀਂ ਆਪਣੀ ਨਾਜ਼ਰੀਨ ਨੂੰ, ਆਡੀਅנס ਨੂੰ ਜਿਹੜੇ ਕੋਈ ਮੁਫੀਦ ਮਸ਼ਵਰੇ ਹੁੰਦੇ ਨੇ ਸਕਿਨ ਵਾਸਤੇ, ਵਾਲਾਂ ਵਾਸਤੇ, ਜਿਹਦੇ ਉਹ ਸਪੈਸ਼ਲਿਸਟ ਨੇ ਜੀ, ਉਹ ਸਾਨੂੰ ਲਾਜ਼ਮੀ ਸਾਨੂੰ ਸਾਡੇ ਤੇ ਮਿਹਰਬਾਨੀ ਕਰਨ ਤੇ ਉਹਨਾਂ ਦੀ ਵਜ੍ਹਾ ਤੋਂ ਮਤਲਬ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ਼ੂਜ਼ ਨੇ ਸਕਿਨ ਦੇ, ਸਸਤੀਆਂ ਕਰੀਮਾਂ ਤੇ ਪਤਾ ਨਹੀਂ ਕੀ ਕਰਕੇ ਅਸੀਂ ਤੇ ਜਨਾਬ ਉਹ ਸਿਲਸਿਲਾ ਕਰੀ ਜਾਈਦਾ। ਮਤਲਬ ਕਿ ਉਹ ਸਾਨੂੰ ਦੱਸਣ ਜੀ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕਿ ਵੀ ਤੁਸੀਂ ਪਾਣੀ ਜ਼ਿਆਦਾ ਪੀਓ ਤੁਹਾਡਾ ਰੰਗ ਚਿੱਟਾ ਹੋਏਗਾ, ਤੁਸੀਂ ਕੱਚੀਆਂ ਸਬਜ਼ੀਆਂ ਖਾਓ ਤੁਹਾਡਾ ਰੰਗ ਚਿੱਟਾ ਹੋਏਗਾ, ਫਲ ਦਾ ਇਸਤੇਮਾਲ ਜ਼ਿਆਦਾ ਕਰੋ ਤੁਹਾਡਾ ਰੰਗ, ਇਹ ਇਦਾਂ ਦੀਆਂ ਗੱਲਾਂ ਇਹ ਦੱਸਣ ਸਾਨੂੰ। ਨਹੀਂ ਤੁਸੀਂ ਦੱਸ ਚੁੱਕੇ ਹੋ, ਉਹਨਾਂ ਨੇ ਤਾਂ ਵੈਸੇ ਹੀ ਆਉਣਾ ਗੇੜਾ ਲਾਉਣਾ ਤੇ ਜੋ ਕੁਝ ਉਹਨਾਂ ਨਹੀਂ ਮਤਲਬ ਇਹ ਮੈਂ ਇਹ ਕਰਨਾ ਨਹੀਂ, ਤੁਸੀਂ ਉਹ ਭਾਵੇਂ ਕੁਝ ਹੋਰ ਦੱਸ ਦੇਣ। ਸਰ ਉਹਨਾਂ ਨੂੰ ਬੁਲਾਇਓ ਲਾਜ਼ਮੀ, ਮੈਂ ਲਾਜ਼ਮੀ ਨਹੀਂ ਮੈਂ ਚਾਹ ਰਿਹਾ ਉਹਨਾਂ ਦੇ ਕਲੀਨਿਕ ਜਾਈਏ ਜਿੱਥੇ ਉਹ ਬੈਠਦੇ ਹੁੰਦੇ ਨੇ, ਮੈਨੂੰ ਲੈ ਜਾਓ ਫਿਰ। ਹਾਂ ਮੈਨੂੰ ਬਹੁਤ ਪਿਆਰੇ ਲੱਗਦੇ ਡਾਕਟਰ ਆਰਮਾਨ ਸਾਹਿਬ, ਹਾਂਜੀ ਬਹੁਤ ਉਹਨਾਂ ਦਾ ਫੇਸ ਮੈਨੂੰ ਬਹੁਤ ਪਿਆਰ ਹੁੰਦਾ ਉਹਨਾਂ ਦੇ। ਅੱਛਾ ਇੱਕ ਹੋਰ ਫੇਵਰ ਕਰ ਸਕਨੇ ਅਸੀਂ ਸਾਜੀ, ਜਿਹੜੇ ਡਾਕਟਰ ਨਸਰੁੱਲਾ ਸਾਹਿਬ ਉਹਨਾਂ ਦਾ ਨੰਬਰ ਚਲਾ ਸਕਨੇ ਅਸੀਂ, ਕਿਉਂਕਿ ਬਹੁਤ ਸਾਰੇ ਮੈਸੇजेस ਆਉਂਦੇ ਨੇ, ਲੋਕ ਕਹਿੰਦੇ ਅੱਛਾ ਯਾਰ ਉਹਦੀ ਇੱਕ ਪ੍ਰੋਬਲਮ ਇਹ ਹੈ ਕਿ ਇਹ 3-4 ਕੈਟਾਗਰੀਜ਼ ਹੁੰਦੀਆਂ ਨੇ, ਉਹਨਾਂ ਦੇ ਨਾਂ ਪਤਾ ਨਹੀਂ ਕੀ ਹੁੰਦੇ, ਇੱਕ ਮਤਲਬ ਉਹ ਹੁੰਦੇ ਨੇ ਜਿਹੜੇ ਉਹ ਕਾਉਂਸਲਿੰਗ ਕਰਦੇ ਨੇ ਬਾ ਕੇ, ਜੀ ਠੀਕ ਹੈ ਨਾ, ਹਾਂਜੀ ਇੱਕ ਉਹ ਬੰਦਾ ਹੁੰਦਾ ਹੈ ਇੱਕ ਜਿੱਦਾਂ ਸਾਈਕੋਲੋਜਿਸਟ। ਤੁਸੀਂ ਕਹਿ ਰਹੇ ਆ ਕਿ ਬਹੁਤ ਸਾਰੇ ਪੇਸ਼ੈਂਟ ਸਾਡਾ ਸ਼ੋਅ ਵੇਖ ਕੇ ਠੀਕ ਹੋ ਗਏ ਨੇ, ਉਹ ਹੋਰ ਆ। ਹਾਂ ਇੱਕ ਐਸੀ ਐਂਜ਼ਾਈਟੀ ਜਾਂ ਡਿਪਰੈਸ਼ਨ ਇੱਕ ਐਸਾ ਦਾ ਜਿਹੜਾ ਫਿਜ਼ੀਕਲੀ ਬਹੁਤ ਪ੍ਰੋਬਲਮ ਹੁੰਦੀ, ਉਹ ਬੰਦੇ ਗੱਲ ਨਹੀਂ ਸੁਣ ਸਕਦੇ, ਯਾਨੀ ਉਹ ਕਾਉਂਸਲਿੰਗ ਵਾਲੇ ਚੱਕਰ 'ਚ ਨਹੀਂ ਤਾਂ ਖਿੱਚ ਜਾਣਗੇ, ਉਹ ਦਿਲ ਕਰੇ ਡਾਕਟਰ ਨਾਲ ਲੜ ਪੈਣ, ਉਹਨਾਂ ਨੂੰ ਮੈਡੀਸਨ ਹੀ ਚਾਹੀਦੀ ਹੁੰਦੀ। ਇਹ 2-3 ਕੈਟਾਗਰੀਜ਼ ਹੁੰਦੀ, ਉਹ ਡਾਕਟਰ ਵੀ ਲੈਦਾ ਸਾਈਕੋਲੋਜਿਸਟ ਔਰ ਸਾਈਕਾਇਟ੍ਰਿਸਟ, ਸਾਈਕਾਇਟ੍ਰਿਸਟ ਤੇ ਸਾਈਕੋਲੋਜਿਸਟ, ਹਾਂਜੀ ਫਿਰ ਇੱਕ ਹੁੰਦੇ ਨੇ ਨਿਊਰੋ ਨਿਊਰੋ ਬਿਆਨ ਨਹੀਂ ਹੋਏ, ਉਹ ਜਿਹੜੇ ਨੇ ਉਹ ਡਾਕਟਰ ਜਿਹੜੇ ਨੇ ਨਾ ਨਸਰੁੱਲਾ ਸਾਹਿਬ, ਉਹ ਇਹ ਨੇ, ਉਹ ਕੋਈ ਗੱਲਬਾਤ ਨਹੀਂ ਕਰਦੇ। ਅੱਛਾ ਉਹਨਾਂ ਨੇ ਸੁਣਨੀ ਹੈ ਗੱਲਬਾਤ, ਉਸ ਤੋਂ ਬਾਅਦ ਉਹਨਾਂ ਨੇ ਇੱਕ ਅੱਧੀ ਗੋਲੀ ਲਿਖ ਦੇਣੀ ਹੈ ਤੇ ਅੱਲਾ ਸ਼ਿਫਾ ਦੇ ਦਿੰਦਾ, ਉਹਨਾਂ ਦੇ ਵਿੱਚ ਬੜੀ ਸ਼ਿਫਾ। ਲੇਕਿਨ ਇੱਕ ਮੈਂ ਤੁਹਾਨੂੰ ਦੱਸ ਦਿਆਂ, ਮੈਂ ਇਸ ਤੋਂ ਇਹ ਦੁਬਾਰਾ ਟੌਪਿਕ ਨਹੀਂ ਕੀਤਾ ਕਿਉਂਕਿ ਯਾਰ ਡਾਕਟਰ ਨੇ ਨਾ ਜਦੋਂ ਆਰਫਮਾਨ ਸਾਹਿਬ ਦੀ ਮੈਂ ਇੱਕ ਤੁਹਾਨੂੰ ਬੜੀ ਵੱਡੀ ਗੱਲ ਦੱਸਦਾ, ਅੱਗੇ ਵੀ ਦੱਸੀ ਹੈ ਕਿ ਮੈਂ ਇਹਨਾਂ ਕੋਲ ਦਵਾਈ ਲੈਣ ਗਿਆ ਤੇ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਤੇ ਉਹਨਾਂ ਮੇਰਾ ਜ਼ਿਆਦਾ ਕੰਮ ਖਰਾਬ ਹੋ ਗਿਆ, ਬਹੁਤ ਜ਼ਿਆਦਾ ਮਸਲਾ ਬਣ ਗਿਆ, ਮੇਰਾ ਬੇੜਾ ਗਰਕ ਹੋ ਗਿਆ ਮੂੰਹ ਦਾ ਮਜ਼ੀਦ। ਤੇ ਉਸਤਾਦ ਜੀ ਮੈਂ ਇਹਨਾਂ ਦੇ ਕੋਲ ਦੁਬਾਰਾ ਗਿਆ ਤੇ ਇਹਨਾਂ ਨੇ ਪਰਚੀ ਪੜ੍ਹੀ ਤੇ ਕਹਿੰਦੇ ਜੀ ਮੈਂ ਤੁਹਾਡੇ ਕੋਲ ਮਾਦਰਤ ਚਾਹੁੰਦਾ। ਉਦੋਂ ਇਹ ਛਤਰੀ ਵਾਲੀ ਗਰਾਊਂਡ ਦੇ ਕੋਲ ਹੁੰਦੇ ਸੀ ਤੇ ਮੈਂ ਐਡਾ ਘੁੰਨਾ ਸੀ ਉਦੋਂ, ਤੇ ਮੈਨੂੰ 50-55 ਸਾਲ ਪੁਰਾਣੀ, ਹਾਂਜੀ, ਤੇ ਮੈਨੂੰ ਕਹਿੰਦੇ ਕਿ ਮੈਂ ਮਾਦਰਤ ਚਾਹੁੰਦਾ, ਮੇਰੇ ਕੋਲ ਗਲਤੀ ਹੋਈ ਦਵਾਈ ਲਿਖਣ 'ਚ, ਤੁਸੀਂ ਹੁਣ ਇਹ ਦਵਾਈ ਖਾਣੀ। ਇਹ ਕਿੱਡਾ ਵੱਡਾ ਪਨ ਹੁੰਦਾ ਡਾਕਟਰ, ਉਹ ਵੀ ਆਖਰ ਉਹ ਵੀ ਇਨਸਾਨ ਨੇ, ਠੀਕ ਹੈ ਨਾ। ਅੱਛਾ ਡਾਕਟਰ ਸਲਮਾਨ ਸ਼ਕੂਰ ਸਾਹਿਬ ਬਹਿੰਦੇ ਨੇ ਫੈਸਲ, ਤੁਸੀਂ ਚਲੇ ਜਾਓ, ਉਹ ਦਵਾਈ ਲਿਖਦੇ ਹੁੰਦੇ, 3 ਬੰਦਿਆਂ ਨਾਲ ਗੱਲ ਕਰ ਰਹੇ ਹੁੰਦੇ ਨੇ, ਹਾਂ ਅੰਦਰ ਵੜ ਗਏ, ਡਾਕਟਰ ਸਾਹਿਬ ਆ ਜਿਹੜਾ ਤੁਸੀਂ ਦੱਸਿਆ ਸੀ ਇਹ ਦੁੱਧ 'ਚ ਉਹ ਨਾਲ ਹੁਣ ਤੇਰੀ ਦਵਾਈ ਲਿਖ ਰਹੇ ਨੇ, ਹਾਂਜੀ ਇਹ ਦਿਖਾਓ ਦਵਾਈ, ਹਾਂਜੀ ਇਹ ਦੁੱਧ ਦੇ ਵਿੱਚ, ਦਿਲ ਕਰੇ ਉਹੀ ਇੱਥੇ ਲਿਖ ਦੇਣ। ਇਨਸਾਨ ਨੇ ਨਾ ਯਾਰ, ਆਖਰ ਉਹ ਵੀ, ਲੇਕਿਨ ਫਿਰ ਵੀ ਮੈਂ ਐਸੋ ਕਿ ਯਾਰ ਕੋਈ ਖੁਦਾ ਨਾ ਖਾਸਤਾ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਜੇ। ਲਾਹੌਰ ਤੋਂ ਇੱਕ ਬਜ਼ੁਰਗ ਨੇ ਜੀ 60-70 ਸਾਲ ਉਹਨਾਂ ਦੀ ਉਮਰ, ਲੱਤ ਉਹਨਾਂ ਦੀ ਇੱਕ ਕੱਟੀ ਗਈ ਹੈ ਸ਼ੂਗਰ ਦੇ ਨਾਲ, ਤੇ ਉਹ ਕਹਿੰਦੇ ਜੀ ਕਿ ਮੇਰਾ ਸਾਰਿਆਂ ਨੂੰ ਸਲਾਮ ਕਹਿਣਾ ਤੇ ਮੇਰੇ ਵੱਲੋਂ ਦੁਆ ਵੀ ਕਰਾਰ ਦੇਣਾ। ਵਾਲੇਕੁਮ ਸਲਾਮ ਜੀ, ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਬਸ ਹਿੰਮਤ ਰੱਖੋ, ਕੋਈ ਰੌਲਾ ਨਹੀਂ, ਰੱਬ ਦਾ ਮਾਲ ਆ ਜੀ ਸਾਰਾ। 60 ਸਾਲ ਉਸ ਲੱਤ ਨਾਲ ਤੁਸੀਂ ਚੱਲੇ ਹੋ, ਤੁਸੀਂ ਉਸ ਬੰਦੇ ਵੱਲ ਵੇਖੋ ਜਿਹੜਾ ਇੱਕ ਦਿਨ ਵੀ ਉਸ ਲੱਤ ਨਾਲ ਨਹੀਂ ਚੱਲਿਆ ਆਪਣੀ ਨਾਲ। ਕੀ ਬਾਤ, ਤੁਹਾਨੂੰ 60 ਸਾਲ ਅੱਲਾ ਨੇ ਦੇ ਦਿੱਤੇ ਜਾਂ 50 ਸਾਲ ਦੇ ਦਿੱਤੇ। ਇੱਥੇ ਐਸੇ ਵੀ ਬੰਦੇ ਨੇ ਜਿਹੜੇ ਜਿਨ੍ਹਾਂ ਨੇ ਜ਼ਮੀਨ ਤੇ ਪੈਰ ਹੀ ਨਹੀਂ ਰੱਖ ਕੇ ਵੇਖਿਆ 50-50 ਸਾਲ। ਸਰ ਉਹ ਦੇਖੋਗੇ ਨਾ ਤੇ ਤੁਹਾਨੂੰ ਹੌਸਲਾ ਮਿਲੇਗਾ।
ਤੁਸੀਂ ਸਰਕਾਰ ਹੋਰ ਵੀ ਇਸ਼ਤਿਹਾਰਾਤ ਜਿਹੜੇ ਆ ਸੁਣਾ ਲਓ। ਦੱਸ ਦੇ ਤੂੰ ਜਿਹੜਾ ਉਹ ਬਣੀ ਹੈ ਨਾ ਕਲਾਸੀਫਾਈਡ ਐਡ ਬਣਿਆ ਅਸਦ ਭੱਟ ਸਾਹਿਬ ਨੇ ਜੀ ਇਟਲੀ ਤੋਂ, ਉਹਨਾਂ ਨੇ ਵੀ ਕਿਹਾ ਕਿ ਮੇਰਾ ਐਂਜ਼ਾਈਟੀ ਡਿਪਰੈਸ਼ਨ ਦਾ ਮਸਲਾ ਹੈ। ਉਹ ਕਹਿੰਦੇ ਸੀ ਡਾਕਟਰ ਸਾਹਿਬ ਦਾ ਨੰਬਰ, ਲੇਕਿਨ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਜਾਦ ਸਾਹਿਬ ਦੀਆਂ ਗੱਲਾਂ ਗੌਰ ਨਾਲ ਸੁਣੋਗੇ ਨਾ। ਠਹਿਰ ਜਾ ਡਾਕਟਰ ਤੂਬਾ, ਠਹਿਰ ਜਾ। ਤੋਬਾ ਉਹ ਤੂਬਾ ਵੇ ਮੇਰੀ ਤੂਬਾ, ਤੋਬਾ ਕਰਾ ਦਿੱਤੀ ਤੂੰ। ਉਹ ਤੂਬਾ ਕਰਾ ਦਿੱਤੀ ਤੂੰ ਜ਼ਾਲਮਾ, ਠਹਿਰ ਜਾ। ਉਹਨਾਂ ਨੇ ਨਾ ਬਹੁਤ ਸਾਰੇ ਇਸਰਾਰ ਕੀਤਾ ਡਾਕਟਰ ਨਸੂਲਾ ਸਾਹਿਬ, ਲੇਕਿਨ ਮੈਂ ਕਿਹਾ ਨਹੀਂ, ਸਜਾਦ ਸਾਹਿਬ ਖੁਦ ਇੱਕ ਬਹੁਤ ਬੜੇ ਡਾਕਟਰ ਨੇ ਇਨਸ਼ਾਅੱਲਾ। ਤੇ ਤੂੰ ਕਿਸ ਹਿਸਾਬ ਨਾਲ ਕੀਤੀਆਂ ਗੱਲਾਂ? ਯਾਰ ਮਸੂਲਾ ਸਾਹਿਬ ਸਿੱਧਾ ਹੀ ਮੇਰੇ ਤੇ ਆ ਗਿਆ ਤੂੰ ਹੈ। ਸਾਜੀ ਮੈਨੂੰ ਕਸਮ ਹਾਲਾਂਕਿ 2.5 ਘੰਟੇ ਦਾ ਸਫ਼ਰ ਆ, ਦੇਖ ਤਾਂ ਸਹੀ ਕਿ ਸਿੱਧਾ ਹੀ ਉੱਧਰ ਚਲਾ ਗਿਆ। ਲੇਕਿਨ ਉਸਤਾਦ ਜੀ, ਜਿਹੜੇ ਲੋਕ ਪਿਆਰ ਕਰਦੇ ਔਰ ਇਸ ਪ੍ਰੋਸੈਸ ਚੋਂ ਗੁਜ਼ਰਦੇ ਨੇ ਨਾ, ਐਂਜ਼ਾਈਟੀ ਡਿਪਰੈਸ਼ਨ ਦੇ, ਉਹਨਾਂ ਲਈ ਇਹ ਸਾਡਾ ਸ਼ੋਅ ਤੇ ਹੈ ਹੀ ਆ, ਲੇਕਿਨ ਉਹਨਾਂ ਲਈ ਕੋਈ ਡਾਕਟਰ ਦਾ ਵੀ ਇੰਤਜ਼ਾਮ ਕਰੋ। ਹਾਂਜੀ ਇੱਥੇ ਕਲੀਨਿਕ ਬਣਾਓ, ਇੱਕ ਡਾਕਟਰ ਇੱਥੇ ਬਿਠਾਓ, ਕਿਉਂਕਿ ਜਦੋਂ ਅਸੀਂ ਜੀ ਲੋਕਾਂ ਨੂੰ ਹਸਾਣਾ ਸਾਰੇ ਬਹੁਤ ਜ਼ਿਆਦਾ ਹੈ। ਔਰ ਸਭ ਤੋਂ ਇਸ ਬਿਮਾਰੀ ਦੀ ਵੱਡੀ ਜਿਹੜੀ ਇੱਕ ਬਹੁਤ ਜ਼ਿਆਦਾ ਨੁਕਸਾਨ ਹੈ ਨਾ, ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਆ ਬਿਮਾਰੀ, ਤੁਹਾਨੂੰ ਅਵੇਅਰਨੈਸ ਨਹੀਂ, ਹੋਰ ਪਾਸੇ ਟੁਰ ਪੈਂਦੇ ਅਵੇਅਰਨੈਸ ਨਹੀਂ ਗਈ ਸਾਨੂੰ। ਅੱਛਾ, ਮੈਂ ਉਹਨੂੰ ਨਾ ਪੁੱਛਿਆ, ਮੈਂ ਕਿਹਾ ਅਸਦ ਭਾਈ ਜੋ ਜੋ ਪੁੱਛਾਂਗਾ ਦੱਸੀ ਜਾਓ। ਮੈਂ ਕਿਹਾ ਤੁਹਾਨੂੰ ਨੀਂਦ ਆਉਂਦੀ? ਕਹਿੰਦਾ ਭਾਣ ਧੁੰਨ ਕੇ। ਮੈਂ ਕਿਹਾ ਭਾਣ ਡਰ ਲੱਗਦਾ? ਕਹਿੰਦਾ ਨਹੀਂ। ਮੈਂ ਕਿਹਾ ਭਾਣ ਭੁੱਖ ਨਹੀਂ ਲੱਗਦੀ? ਕਹਿੰਦਾ ਨਹੀਂ ਬਹੁਤ ਲੱਗਦੀ। ਪੇਟ ਤੁਹਾਡਾ ਖਰਾਬ ਆ? ਮੈਂ ਕਿਹਾ ਪੇਟ ਤੁਹਾਡਾ ਖਰਾਬ ਆ? ਕਹਿੰਦਾ ਨਹੀਂ। ਮੈਂ ਕਿਹਾ ਸਿਰ ਦਰਦ? ਕਹਿੰਦਾ ਨਹੀਂ। ਮੈਂ ਕਿਹਾ ਇਹ ਐਂਜ਼ਾਈਟੀ ਵੈਸੇ ਮੌਜ ਮੇਲੇ ਲਈ ਕੀਤੀ? ਉਹ ਮੈਂ ਕਿਹਾ ਐਵੇਂ ਟਾਈਮ ਪਾਸ ਕਰ ਰਹੇ ਤੁਸੀਂ। ਮੈਂ ਕਿਹਾ ਕੀ ਗੱਲ ਆ, ਕੋਈ ਵੱਡੀ ਬਿਮਾਰੀ ਨਾ ਤੇਰਾ ਐਗਜ਼ੈਕਟਿਵ ਜੀ ਇਹ ਜੀ ਐਂਜ਼ਾਈਟੀ ਹੋਈ, ਉਹ ਐਵੇਂ ਦਿਲ ਤੇ ਲਾ ਗਿਆ। ਅੱਛਾ, ਕਈਆਂ ਨੇ ਨਾਂ ਸੁਣੇ ਨੇ ਤੇ ਉਹ ਰੌਲਾ ਹੁੰਦਾ ਤੇ ਉਹ ਡਿਪਰੈਸ਼ਨ ਚੱਲ ਰਿਹਾ। ਇਹਨਾਂ ਦੇ ਮੁੰਡੇ ਨੂੰ ਲਾਕੜਾ ਕਾਕੜਾ ਨਿਕਲਿਆ, ਕਹਿੰਦਾ ਐਂਜ਼ਾਈਟੀ ਆ ਉਹਨੂੰ। ਕਹਿੰਦਾ ਇਹਨੂੰ ਐਂਜ਼ਾਈਟੀ ਕਾਕੜਾ ਨਿਕਲਿਆ। ਐਂਜ਼ਾਈਟੀ ਕਾਕੜਾ ਜਿਹੜਾ ਬੰਦਾ ਅੱਛਾ, ਇਹਨੂੰ ਪਤਾ ਹੀ ਨਹੀਂ, ਇਹਨੇ ਨਾਂ ਸੁਣਿਆ ਤੇ ਐਵੇਂ ਹੁਣ 4 ਬੰਦੇ ਬੈਠਾ ਕਹੀ ਜਾ ਰਿਹਾ ਮੇਰੇ ਨਾ ਸੱਜੀ ਸਾਈਡ ਤੇ ਨਾ ਕੱਲ ਦੀ ਐਂਜ਼ਾਈਟੀ ਹੋ ਰਹੀ ਗੁਰਦੇ ਦੇ ਕੋਲ ਕਰਕੇ। ਤੇ ਹੁਣ ਪਤਾ ਚੱਲਿਆ, ਪਹਿਲੇ ਐਂਜ਼ਾਈਟੀ ਨੂੰ ਖੁਸ਼ਕੀ ਸਮਝਦਾ ਸੀ। ਆਹੋ, ਕਹਿੰਦਾ ਮੇਰੇ ਲੱਕ ਤੇ ਐਂਜ਼ਾਈਟੀ ਆ, ਫੇਰ ਦਿਆਂ। ਮੇਰੇ ਲੱਕ ਤੇ ਐਂਜ਼ਾਈਟੀ ਨਿਕਲ ਆਈ, ਨਿੱਕੇ ਨਿੱਕੇ ਦਾਣੇ ਬਣ ਗਏ ਐਂਜ਼ਾਈਟੀ ਦੇ। ਇਹਦੇ ਤਾਂ ਇਹਨੂੰ ਦੰਦਲ ਪਈ ਆ ਤੇ ਡਾਕਟਰ ਨੂੰ ਕਹੀ ਜਾਂਦੇ ਅੰਕਲ ਕੋਈ ਐਂਜ਼ਾਈਟੀ ਹੋ ਗਈ। ਨਹੀਂ ਇਹਦੇ ਦੰਦਲ ਪਈ ਹੈ ਤੇ ਕਹਿੰਦਾ ਇਹਨੂੰ ਐਂਜ਼ਾਈਟੀ ਪੈ ਗਈ। ਕਹਿੰਦਾ ਐਂਜ਼ਾਈਟੀ ਦੇ ਦੌਰੇ ਪੈਣ ਲਈ। ਅੱਛਾ, ਐਂਜ਼ਾਈਟੀ ਦੇ ਦੌਰੇ ਹੁੰਦੇ ਜਿਹਨੂੰ ਆ ਕਹਿੰਦੇ ਨੇ ਪੈਨਿਕ ਅਟੈਕਸ। ਇਹ ਦੌਰਾ ਹੀ ਹੁੰਦਾ ਸਰ ਪੰਜਾਬ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹੁਣ ਸਾਰਾ ਪ੍ਰੋਗਰਾਮ ਅੱਜ ਮਤਲਬ ਮਿਕਸ ਜਿਹਾ ਹੀ ਹੋ ਗਿਆ, ਸੀਰੀਅਸ ਵੀ ਤੇ ਸਾਰਾ। ਇਹ ਉਦੋਂ ਲੱਗਦਾ ਹੈ, ਇਹਦੇ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ? ਇਹ ਪਹਿਲੇ ਥੋੜੀ ਸ਼ੁਰੂ ਹੁੰਦੀ ਹੈ, ਉਦੋਂ ਤੁਸੀਂ ਇਗਨੋਰ ਕਰਦੇ ਰਹਿੰਦੇ ਹੋ, ਤੁਹਾਨੂੰ ਅਵੇਅਰਨੈਸ ਨਹੀਂ ਹੁੰਦੀ। ਤੁਸੀਂ ਸਮਝਦੇ ਹੋ ਸ਼ਾਇਦ ਏਜ ਫੈਕਟਰ ਆ, ਸ਼ਾਇਦ ਏਜ ਫੈਕਟਰ ਆ, ਮੈਂ 35-40 ਸਾਲ ਦਾ ਹੋ ਗਿਆ, ਜਾਂ ਸ਼ਾਇਦ ਕਮਜ਼ੋਰੀ ਦੀ ਵਜ੍ਹਾ ਤੋਂ, ਸ਼ਾਇਦ ਮੇਰਾ ਦਿਮਾਗ ਹੁਣ ਵੀਕ ਹੋਣਾ, ਮੈਂ ਬਹੁਤ ਕੰਮ ਕਰਦਾ, ਇਸ ਤੋਂ ਮੈਨੂੰ ਥੋੜਾ ਜਿਹਾ ਨੈਗੇਟਿਵ ਥਿੰਕਿੰਗ ਆਉਣ ਲੱਗ ਪਈ ਆ। ਲੇਕਿਨ ਤੁਸੀਂ ਉਹਨੂੰ ਕਾਬੂ 'ਚ ਰੱਖਿਆ ਹੁੰਦਾ, ਯਾਨੀ ਉਹ ਕਹਿ ਲਓ ਕਿ 10% ਹੁੰਦੀ ਹੈ, 90% ਤੁਸੀਂ ਹੁੰਦੇ ਹੋ ਠੀਕ ਤੇ ਤੁਸੀਂ ਉਹਨੂੰ ਕਾਬੂ 'ਚ ਰੱਖ ਲੈਂਦੇ ਹੋ। ਫਿਰ ਉਹ 20% ਹੁੰਦੀ ਹੈ, ਫਿਰ ਵੀ ਤੁਸੀਂ ਕਹਿੰਦੇ ਹੋ 30% ਚੱਲ। ਜਦੋਂ ਪੈਨਿਕ ਅਟੈਕ ਸ਼ੁਰੂ ਹੋ ਜਾਂਦੇ ਨਾ, ਉਦੋਂ ਤੇ ਉਹ 60, 70, 80, 90 ਤੇ ਪਹੁੰਚੀ ਹੁੰਦੀ, ਉਦੋਂ ਫਿਰ ਤੁਸੀਂ ਕੋਈ ਹੱਲਾ ਗੁੱਲਾ ਕਰਦੇ ਹੋ। ਉਦੋਂ ਤੁਸੀਂ ਉਹ ਪਹਿਲਾ ਜਿਹੜਾ, ਔਰ ਬੜੀ ਸਲੋ ਜਾਂਦੀ ਹੈ, 4, 5, 6, 7 ਸਾਲ ਲੱਗਦੇ ਨੇ, ਇੱਕਦਮ ਨਹੀਂ ਹੁੰਦਾ। ਤੇ ਉਹ ਸਰ ਫਿਰ ਉਸ ਟਾਈਮ ਤੁਸੀਂ ਫਾਰਗ ਤੇ ਤੁਹਾਨੂੰ ਕਈ ਲੱਗੇ, ਮੈਂ ਤੁਹਾਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਕਿ ਤੁਹਾਨੂੰ ਲੱਗੇ ਖਾਸ ਤੌਰ ਤੇ 40+ ਜਾਂ ਸਾਡੇ ਜਿਹੜੇ ਵਾਲਦ ਨੇ, ਚਾਚੇ ਨੇ, ਕਿ ਯਾਰ ਇਹ ਬੰਦਾ ਅੱਜ ਤੋਂ 5-7 ਸਾਲ ਪਹਿਲੇ ਖੁਸ਼ਹਾਲ ਸੀ। ਇਹ ਖੁਸ਼ਹਾਲ ਤੋਂ ਮੁਰਾਦ ਖੁਸ਼ ਰਹਿੰਦਾ ਸੀ, ਮਤਲਬ ਉਹ ਇਹਨੂੰ ਮਾੜੀ ਕੀ ਗੱਲਬਾਤ ਵੀ ਕਰਦਾ ਨਹੀਂ, ਗੁੱਸਾ ਨਹੀਂ ਸੀ ਕਰਦਾ, ਮਤਲਬ ਇਹ 'ਚ ਸਬਰ ਸੀ, ਧੰਮਲ ਸੀ। ਕਿਸੇ ਨੇ ਕੋਈ ਚੀਜ਼ ਘਰ ਦੇ ਵਿੱਚ ਸਿੱਟ ਦਿੱਤੀ, ਗੁੱਸਾ ਨਹੀਂ ਸੀ ਕਰਦਾ। ਕਿਸੇ ਕੋ ਬੱਚੇ ਕੋ ਨੁਕਸਾਨ ਹੋ ਗਿਆ ਤੇ ਕੁਛ ਨਹੀਂ ਸੀ ਕਹਿੰਦਾ। ਹੁਣ ਇਹ ਬੰਦਾ ਗਲਾਸ ਵੀ ਡੇਗਦਾ ਵਾ ਤੇ ਗਾਲਾਂ ਕੱਢਣ ਲੱਗ ਪੈਂਦਾ ਖੜਾਕ ਨਾਲ। ਹੁਣ ਇਹ ਬੰਦਾ ਦਰਵਾਜ਼ਾ ਜ਼ੋਰ ਦੀ ਬੰਦ ਕਰੋ ਤੇ ਅੱਬੂ ਬੋਲਣ ਲੱਗ ਪੈਂਦੇ। ਜਦੋਂ ਇਹ ਕੰਡੀਸ਼ਨ ਹੋ ਜਾਏ ਸਰ, ਬਿਲਕੁਲ ਨਹੀਂ ਇਗਨੋਰ ਕਰਨਾ। ਮੈਂ ਕਰੋੜ ਵਾਰੀ ਤੁਹਾਨੂੰ ਕਿਹਾ। ਇਹਨਾਂ ਦੇ ਗਤਾਇਆ ਤੇ ਗਲਾਸ ਡਿੱਗੇ ਤੇ ਬੋਲਿਆ, ਮੈਂ ਕਿਹਾ ਇਹਨਾਂ ਨੂੰ ਐਂਜ਼ਾਈਟੀ? ਕਹਿੰਦਾ ਨਹੀਂ, ਵੈਸੇ ਹੀ ਬਦਤਮੀਜ਼। ਮੈਂ ਕਿਹਾ ਐਂਜ਼ਾਈਟੀ ਨਹੀਂ ਆਦਤ ਆ। ਕਹਿੰਦਾ ਵੈਸੇ ਜਾਲ। ਨਹੀਂ ਕਿਤੇ ਫਰੀਦ ਬੈਠਾ ਸੀ ਮਿੱਠੇ ਦੇ ਘਰ, ਫਰੀਦ ਕੋ ਸ਼ੀਸ਼ੇ ਦਾ ਗਲਾਸ ਡਿੱਗਿਆ ਤੇ ਇਹਨੇ ਨਾ ਚਾਚਾ ਦਾ ਬੋਲਣ ਲੱਗ ਪਿਆ ਤੇ ਫਰੀਦ ਮਿੱਠੇ ਨੂੰ ਹੋਲੀ ਜੀ ਕਹਿੰਦਾ ਜਾ ਕੇ, ਮੈਨੂੰ ਲੱਗਦਾ ਤੇਰੇ ਚਾਚੇ ਨੂੰ ਐਂਜ਼ਾਈਟੀ ਆ, ਸਤਾਰ ਨੇ ਕਿਹਾ ਸੀ। ਤੇ ਨਾ ਚਾਚਾ ਉੱਠ ਗਿਆ, ਕਹਿੰਦਾ ਬੇਟਾ ਉਰੇ ਆ ਇਹ ਸਵੇਰ ਦਾ 7ਵਾਂ ਗਲਾਸ ਆ, ਤੇਰੇ ਸਾਹਮਣੇ ਟੁੱਟੇ, ਤੂੰ ਇਹਦੇ ਬਹੁਤੀਆਂ ਗਾਲਾਂ ਕੱਢੀਆਂ। ਸਾਡਾ ਸੈੱਟ ਖਰਾਬ ਕਰਤਾ। 7ਵੇਂ ਗਲਾਸ ਤੇ ਵੀ ਐਂਜ਼ਾਈਟੀ ਨਾ ਹੋਵੇ ਮੈਨੂੰ, ਉਹ ਤੇ ਹਰ 2 ਘੰਟੇ ਬਾਅਦ ਤੋੜ ਰਹੇ ਆ। ਇੱਕ ਇਹਨਾਂ ਦਾ ਬੇਟਾ ਲਿਆ ਤੂੰ ਦੇ, 2600 ਰੁਪਏ ਦਾ ਸੈੱਟ ਸੀ, ਤੂੰ 2600 ਦੇ, ਤੈਨੂੰ ਮੇਰੇ ਨਾਲ ਹੈਪੀ ਦੁਨੀਆ ਦਾ ਬੰਦਾ ਕੋਈ ਨਹੀਂ ਲੱਗਣਾ।
ਯਾਰ ਇਹਨੇ ਸਹੁਰੇ ਦੀ ਗੱਡੀ ਮਾਰਦੀ, ਉਹ ਗਾਲਾਂ ਕੱਢਣ ਲੱਗ ਉਹ ਪਿਆ। ਯਾਰ ਨੱਕ 'ਚੋਂ ਖੂਨ ਨਿਕਲਣ ਲੱਗ ਪਿਆ, ਖੱਪ ਆਤੀ, ਕਹਿੰਦਾ ਮੇਰੇ ਮੁੰਡੇ ਦੀ ਐਂਜ਼ਾਈਟੀ ਫੁੱਟ ਗਈ। ਢਿੱਡ ਤੇ ਹੱਥ ਰੱਖ ਕੇ ਜਾਣ ਡੇ। ਮੈਂ ਕਿਹਾ ਕੀ? ਕਹਿੰਦਾ ਐਂਜ਼ਾਈਟੀ 'ਚ ਗਰਮੀ ਹੋ ਗਈ। ਅੱਛਾ ਇਹਨੇ ਉਹੀ ਬਿਮਾਰੀ ਸੁਣੀ ਹੈ ਬਸ। ਸੁਣ ਕੇ ਸ਼ੌਕ ਹੋਇਆ ਵਾ, ਢਿੱਡ 'ਚ ਕੁੱਟਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਐਂਜ਼ਾਈਟੀ 'ਚ ਵੱਟ ਫਿਰਨ ਆ। ਏਦਾਂ ਫੜ ਕੇ ਨਾ ਵਾਲ, ਕਹਿੰਦਾ ਯਾਰ ਮੇਰਾ ਐਂਜ਼ਾਈਟੀ ਝੜ ਹੋ ਗਿਆ। ਨਹੀਂ, ਇੱਕ ਤਾਂ ਮੈਂ ਇੰਜ ਬੈਠਾ ਬੈਠਾ ਕਹਿੰਦਾ ਉਹ ਮੇਰੇ ਐਂਜ਼ਾਈਟੀ ਤੇ ਐਂਜ਼ਾਈਟੀ ਚੜ ਗਈ। ਲੈ ਐਂਜ਼ਾਈਟੀ ਤੇ ਐਂਜ਼ਾਈਟੀ ਚੜ ਗਈ। ਐ ਲੱਗੋ ਗੱਲ ਸੁਣ। ਚੱਲ ਧਿਆਨ ਇੱਥੇ ਵਕਤ ਤਾਂ ਮੈਂ ਤੈਨੂੰ ਕਿਹਾ ਚੱਲ ਚੱਲ ਚੱਲ। ਸਾਜੀ ਐਨਕ ਲਾ ਕੇ ਫਿਰਨ ਡਿਆ। ਮੈਂ ਕਿਹਾ ਕੀ? ਕਹਿੰਦਾ ਐਂਜ਼ਾਈਟੀ 'ਚ ਚਿੱਟਾ ਮੋਤੀ ਆਉਂਦਾ। ਨਹੀਂ, ਅਬਾਸ ਵੀ ਨਾ ਸਲੀਮੀ ਚੌਕ ਫਿਰ ਨਾ ਦੰਦਾਂ ਵਾਲੀ ਦੁਕਾਨ ਤੇ। ਮੈਂ ਕਿੱਧਰ ਆਖਣਾ ਯਾਰ ਠੀਕ ਕਢਾਉਣਾ ਭਾਈ। ਐਂਜ਼ਾਈਟੀ 'ਚ ਖੋਟ ਪੈ ਗਿਆ। ਅੱਖ ਹੀ ਲੰਦਈ ਦੀ ਇਹਦੀ, ਕਹਿੰਦਾ ਮੇਰੀ ਐਂਜ਼ਾਈਟੀ ਫਰਕ ਦਈ। ਨਹੀਂ ਨਹੀਂ ਉਸਤਾਦ ਜੀ, ਐਂਜ਼ਾਈਟੀ ਇੱਕ ਐਸੀ, ਵੈਸੇ ਮੇਰੇ ਹਿਸਾਬ ਨਾਲ ਕਾਉਂਸਲਿੰਗ ਜਿਹੜੀ, ਇਹ ਕਾਉਂਸਲਰ ਕਰਦੇ ਉਸਤਾਦ ਜੀ? ਇਹ ਕੌਣ ਕਰਦਾ? ਨਾਜ਼ਮ ਵੀ ਕਰ ਦਿੰਦੇ। ਅੱਛਾ ਉਸਤਾਦ ਜੀ, ਜਿਹੜੇ ਕਹਿੰਦੇ ਡਾਕਟਰਸ ਕਹਿੰਦੇ ਨੇ ਕਿ ਸਾਹ ਰੋਕਣਾ ਤੁਸੀਂ, ਇਹਦੇ ਚਾਚੇ ਨੇ ਸਾਹ ਰੋਕਿਆ, ਉਹ ਮਰ ਗਿਆ। ਇਧਰੋਂ ਕੋਲਾ ਲਾਵੇ ਸਾਹ ਵਾਲਾ, ਸਿਗਰਟ ਪੀ ਕੇ ਫੇਰ ਉਹ ਕੋਲਾ। ਉਸਤਾਦ ਜੀ ਉਹ ਐਕਸਰਸਾਈਜ਼ ਦੱਸਦੇ, ਕਹਿੰਦੇ ਭੱਜੋ। ਉਸਤਾਦ ਜੀ ਇਹਦਾ ਚਾਚਾ ਭੱਜਿਆ, 100 ਕੋ ਬਾਅਦ ਚਲਾ ਹਦੂਦ ਕ੍ਰਾਸ ਕਰ ਗਿਆ ਸ਼ਹਿਰ ਦੀ, ਹੈ ਨਾ। ਕਹਿੰਦੇ ਮਾਫ ਕਰਦੇ ਮੈਨੂੰ, ਐਵੇਂ ਨਾ ਪਿਆਰ ਆ ਰਿਹਾ ਤੇਰੇ ਤੇ। ਕਹਿੰਦੇ ਉਹ ਬਿਮਾਰੀ 'ਚ ਭੱਜੋ, ਇਹਦਾ ਚਾਚਾ ਇੰਨਾ ਭੱਜਿਆ ਉਹਦਾ ਦਿਮਾਗ ਫਟ ਗਿਆ। ਇਹਨੂੰ ਵੀ ਕਿਸੇ ਨੇ ਕਿਹਾ ਉਸ ਬਿਮਾਰੀ 'ਚ ਭੱਜੋ, ਦਾ ਚਾਚਾ ਇੰਨਾ ਭੱਜਿਆ ਉਹਨੇ ਫੇਰ ਫੜ ਲਿਆ, ਜੇਲੋਂ ਭੱਜ ਗਿਆ ਸੀ। ਕਿਉਂ ਭੱਜੋ? ਜਿਹਨੂੰ ਭੱਜ ਗਿਆ। ਭਲਵਾਨਾਂ ਦੀ ਦੁਕਾਨ ਤੇ ਨਿੱਕਾ ਮੁੰਡਾ ਲਈ ਫਿਰੇ। ਮੈਂ ਕੀ ਹੋਇਆ? ਕਹਿੰਦਾ ਇਹਦੀ ਐਂਜ਼ਾਈਟੀ ਚੜਾਉਣਾ ਹੈ। ਗੋਡਾ ਯਾਰ ਰੂਮ ਵਿੱਚ ਫੋਲਡ ਕਰਕੇ ਕੰਨ 'ਚ ਪਾਉਂਦਾ, ਕਹਿੰਦਾ ਐਂਜ਼ਾਈਟੀ ਵਗਣ ਲੱਗ ਪਈ ਆ। ਨੱਕ ਫੜ ਕੇ ਕਹਿੰਦਾ ਮੈਂ ਐਂਜ਼ਾਈਟੀ ਦੀਆਂ ਗਦੂਦਾਂ ਵੱਧ ਗਈਆਂ। ਇੰਨਾ ਸਰੋਂ ਦਾ ਤੇਲ ਲਈ ਜਾਣਾ। ਮੈਂ ਕੀ ਕਰਨਾ? ਕਹਿੰਦਾ ਡਾਕਟਰ ਨੇ ਕਿਹਾ ਐਂਜ਼ਾਈਟੀ ਤੇਲ ਲਾਇਆ ਕਰ। ਉਹ ਧੁੰਨੀ ਹੁੰਦੀ ਆ ਮਰੇ। ਅੱਲਾ ਮਾਫ ਕਰੇ ਉਸਤਾਦ ਜੀ, ਤੌਬਾ ਐਸੀ ਬਿਮਾਰੀ ਹੈ। ਮੈਂ ਵਾਕਈ ਮੈਂ ਤੇ ਫੇਸ ਕੀਤੀ ਹੈ, ਔਰ ਯਕੀਨ ਕਰੋ ਕਿ ਮੈਂ ਤੇ ਉਸਤਾਦ ਜੀ ਸਮਝ ਲਿਆ ਕਿ ਫਾਰਗ। ਮੈਂ ਕਹਿੰਦਾ ਇੱਕ ਵਾਰੀ ਡਿੱਗਾ ਸਾਈਕਲ ਤੋਂ, ਉੱਠ ਕੇ ਖੱਪ ਆ ਤੇ ਕਹਿੰਦਾ ਮੇਰੀ ਰੀੜ ਦੀ ਐਂਜ਼ਾਈਟੀ ਗਈ। ਯਾਰ ਐਕਸੀਡੈਂਟ ਹੋ ਗਿਆ ਤੇ ਅਗਲੇ ਦਿਨ ਆ ਕੇ ਕਹਿੰਦਾ ਯਾਰ ਰਾਤੀ ਐਂਜ਼ਾਈਟੀ ਹੋ ਗਈ, 14 ਟੰਕੇ ਲੱਗੇ। ਭਾਜੀ ਪਾਗਲ ਹੋ ਗਿਆ ਤੇ ਲੋਕੀ ਕਹਿੰਦੇ ਕਿੰਨਾ ਸਾਦਗੀ ਪਸੰਦ ਕਰਨ ਲੱਗ ਪਏ। ਸਾਦਗੀ ਪਸੰਦ ਕਹਿੰਦਾ ਪਾਗਲ ਹੋ ਗਿਆ, ਲੋਕੀ ਕਹਿੰਦੇ ਕਿੰਨਾ ਸਾਦਗੀ ਪਸੰਦ ਹੋ ਗਿਆ। ਆਹੋ ਵੈਸੇ ਡਾਕਟਰਸ ਜਿਹੜੇ ਕਾਉਂਸਲਿੰਗ ਕਰਦੇ ਨੇ ਉਸਤਾਦ ਜੀ, ਮੈਂ ਉਹਨਾਂ ਦਾ ਸਹੀ, ਕਿਉਂਕਿ ਮੈਂ ਯਾਰ ਕੋਈ ਬਿਮਾਰੀ ਐਸੀ ਹੁੰਦੀ ਫਰੀਦ ਸਾਹਿਬ, ਜਿਹੜੀ ਮੈਂ ਕੰਡੀਸ਼ਨ ਝੱਲੀ ਹੈ ਨਾ, ਉਹਦੇ 'ਚ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਸੁਣ ਸਕਦਾ ਤੁਹਾਡੀ। ਮੈਂ ਚਾਹੁੰਦਾ ਹੀ ਨਹੀਂ ਕਿ ਤੂੰ ਮੇਰੇ ਨਾਲ ਗੱਲ ਕਰੇ। ਮੈਂ ਅੱਧਾ ਘੰਟਾ ਡਾਕਟਰ ਦੀ ਕਿੱਦਾਂ ਗੱਲ ਸੁਣ ਲੈਣੀ? ਉਹਦੇ 'ਚ ਤੇ ਬੰਦਾ ਜਾਂ ਆਰੀਆਂ ਪਾਰ ਵਾਲਾ ਚੱਕਰ ਹੋ ਜਾਂਦਾ। ਮੈਂ ਸੁਣਨਾ ਹੀ ਨਹੀਂ ਚਾਹ ਰਿਹਾ। ਇੱਕ ਬਿਮਾਰੀ ਆ ਵੀ ਕਾਉਂਸਲਿੰਗ ਤੇ ਇਹ ਹੈ ਨਾ ਕਿ ਵੀ ਮੇਰੇ 'ਚ ਇੰਨਾ ਹੌਸਲਾ ਹੈਗਾ ਕਿ ਮੈਂ ਸੁਣ ਰਿਹਾ। ਜਿੱਦਾਂ ਸਾਡੇ ਸ਼ੋਜ਼ ਵੇਖ ਕੇ ਲੋਕੀ ਕਹਿੰਦੇ ਸੀ ਹੈਪੀ ਹੁੰਦੇ। ਇੱਕ ਐਂਜ਼ਾਈਟੀ ਐਸੀ ਹੈ, ਸਾਡਾ ਸ਼ੋਅ ਬੰਦਾ ਮਤਲਬ ਉਹਨੂੰ ਆਵਾਜ਼ ਹੀ ਨਹੀਂ ਚੰਗੀ ਲੱਗ ਰਹੀ, ਉਹਨੂੰ ਸ਼ੋਰ ਹੀ ਨਹੀਂ ਚੰਗਾ ਲੱਗਦਾ, ਉਹਨੂੰ ਕੋਈ ਬੰਦਾ ਬੋਲਦਾ ਨਹੀਂ ਚੰਗਾ ਲੱਗ ਰਿਹਾ, ਉਹ ਸੁਣਨਾ ਨਹੀਂ ਚਾਹ ਰਿਹਾ। ਉਹਦੀ ਕਾਉਂਸਲਿੰਗ ਕਿੱਦਾਂ ਕਰ ਲੋਗੇ ਤੁਸੀਂ? ਉਹਨੂੰ ਫਿਰ ਉਹ ਮੈਡੀਸਨ ਚਾਹੀਦੀ ਹੈ ਕਿ ਪਹਿਲੇ ਉਸ ਕੰਡੀਸ਼ਨ 'ਚ ਆਵੇ। ਬਿਲਕੁਲ ਸਹੀ ਗੱਲ ਹੈ। ਕੀ ਕਿਹਾ ਇਹਦੇ ਚਾਚੇ ਨੂੰ? ਕਾਉਂਸਲਿੰਗ ਕਹਿ ਲਾ। ਡਾਕਟਰ ਕੋ ਬੈਠਾ ਭਾਈ, ਉਹ ਕਹਿੰਦਾ ਕੀ ਮਸਲਾ? ਕਹਿੰਦਾ ਕੋਈ ਮਸਲਾ ਕੋਈ ਨਹੀਂ ਆ, ਖਾਰ ਡਾਲਾ ਪੈ ਗਿਆ, ਮੈਂ ਤਾਂ ਆਣ ਕੇ ਡਾਕਟਰ ਦੇ ਕੋਲ ਗਿਆ ਕਾਉਂਸਲਿੰਗ ਕਰਾਉਣ ਦਾ ਚਾਚਾ। ਉਹ ਕਾਉਂਸਲਿੰਗ ਕਰਨ ਦਾ ਐਂਡ ਤੇ ਕਹਿੰਦਾ ਯਾਰ ਹੁਣ ਕਿਤੇ ਕੰਮ ਤੇ ਲਵਾ ਦੇ। ਯਾਨੀ ਕਾਉਂਸਲਿੰਗ ਕਰਨ ਨੂੰ ਤੇਰੇ ਬਿਮਾਰੀ। ਮੈਂ ਕਿਹਾ ਤੇਰਾ ਚਾਚਾ ਕੀ ਕਰ ਰਿਹਾ? ਕਹਿੰਦਾ ਕੁਛ ਨਹੀਂ ਜੀ, ਉਹ ਲੇਬਰ ਕਾਉਂਸਲਿੰਗ ਆ। ਮਹੱਲੇ 'ਚ ਲੇਬਰ ਕਾਉਂਸਲਿੰਗ ਆ। ਐਂਜ਼ਾਈਟੀ ਦਾ, ਡਿਪਰੈਸ਼ਨ ਦਾ ਬਿਹਤਰੀਨ ਹੱਲ ਜਿਹੜਾ ਵਾ ਨਾ, ਤੁਸੀਂ ਯਕੀਨ ਮੰਨੋ, ਟੌਮ ਜੈਰੀ ਕਾਰਟੂਨ ਦੇਖੋ, ਤੁਸੀਂ ਸੈੱਟ ਹੋ ਜਾਓਗੇ। ਯਾਰ ਇਹਨੂੰ ਐਂਜ਼ਾਈਟੀ ਸੀ, ਡਾਕਟਰ ਨੇ ਇਹਦਾ ਇਲਾਜ ਕੀਤਾ, ਡਿਪਰੈਸ਼ਨ 'ਚੋਂ ਨਿਕਲ ਆਇਆ, ਇੰਨਾ ਖੁਸ਼ ਹੋ ਗਿਆ, ਉਹਨੂੰ ਦਿਲ ਵਾਲੇ ਇਮੋਜੀ ਭੇਜੀ ਜਾਂਦੇ, ਚੁੰਮੀਆਂ ਵਾਲੇ ਭੇਜੀ ਜਾਂਦੇ। ਜਿਹੜਾ ਬੰਦਾ ਟੌਮ ਜੈਰੀ ਕਾਰਟੂਨ ਦੇਖੂਗਾ ਉਹਨੂੰ ਐਂਜ਼ਾਈਟੀ ਨਹੀਂ ਹੋਏਗੀ ਉਸਤਾਦ ਜੀ। ਬੜਾ ਮਜ਼ਾ ਹੁੰਦਾ, ਇੰਜੋਏ। ਐਸੀ ਖਤਰਨਾਕ ਚੀਜ਼ ਆ ਇਹ ਫਰੀਦ ਸਾਹਿਬ, ਐਸੀ ਖਤਰਨਾਕ ਚੀਜ਼ ਆ। ਇੱਕ ਡਾਕਟਰ ਹੈਗੇ ਨੇ, ਤੇ ਮੈਂ ਅੱਗੇ ਵੀ ਗੱਲ ਦੱਸੀ, ਉਹਨਾਂ ਦੇ ਬਾਹਰ ਇੱਕ ਬੋਰਡ ਲੱਗਾ ਹੈ। ਮੈਂ ਕਦੀ ਉਧਰੋਂ ਲੰਘਿਆ ਨਾ, ਮੈਂ ਉਹਦੀ ਤਸਵੀਰ ਖਿੱਚ ਕੇ ਭੇਜਾਂਗਾ। 8-10 ਸਾਲ ਪਹਿਲੇ ਲੱਗਾ ਸੀ ਬੋਰਡ, ਮੈਂ ਪੜਿਆ ਸੀ। ਹੁਣ ਵੀ ਅਗਰ ਲੱਗਾ ਹੋਇਆ ਨਾ ਸਤਿਆਨਾ, ਜਿਹੜਾ ਚੌਂਕ ਨਹੀਂ, ਸਲੀਮੀ ਚੌਂਕ ਤੋਂ ਡੀ ਗਰਾਊਂਡ ਵੱਲ ਜਾਓ ਤੇ ਜਿਹੜਾ ਰੋਡ ਆ ਗੇਟਾਂ ਵਾਲਾ, ਸਲੀਮੀ ਚੌਂਕ ਤੋਂ ਡੀ ਗਰਾਊਂਡ ਵੱਲ ਜਾਣਾ, ਹਰੀਆਣਾ ਚੌਕ। ਉਹ ਜਾ ਨਹੀਂ ਉਹ ਟੈਂਕੀ, ਇੱਕ ਨੰਬਰ ਟੈਂਕੀ ਚਲੋ, ਵਾਲਾ। ਉਹ ਨਹੀਂ ਯਾਰ, ਸਲੀਮੀ ਚੌਂਕ ਤੋਂ ਸਤਿਆਨੇ ਰੋਡ ਤੇ ਹੀ ਰਹਿਣਾ।
ਸਿਆਣੇ ਰੋਡ ਤੋਂ ਖੱਬੇ ਹੱਥ ਮੁੜ ਜਾਣਾ, ਹਾਂ ਰੈਕ ਸਿਟੀ ਤੋਂ ਅਗਲਾ ਮੋੜ ਖੱਬੇ ਹੱਥ ਮੁੜ ਜਾਣਾ, ਉਹ ਜਿਹੜਾ ਰੋਡ ਆ ਡੀ ਗਰਾਊਂਡ ਜਾਣਾ, ਉਸ ਰੋਡ ਤੇ ਅੱਗੇ ਜਾ ਕੇ ਸੱਜੇ ਹੱਥ ਡਾਕਟਰ ਸਾਹਿਬ, ਉਹਨਾਂ ਦੇ ਬਾਹਰ ਬੋਰਡ ਲੱਗਾ ਸੀ ਚੈਨਵਨ ਵਾਲੇ ਰੋਡ ਤੇ। ਯੈਸ, ਉੱਥੇ ਲਿਖਿਆ ਪਤਾ ਕੀ ਸੀ, मशहूर शख्सियात को बुरा भला कहना, इस्लामिक शख्सियात को बुरा भला कहना, अल्लाह को, नबियों को, हस्तियों को दिल में बुरा भला आना उनके लिए, ये कोई इस तरह दी होर बहुत कुछ लिखा सी कि इस तरह दी एक कोई जादू टूना नहीं, एक क्लीयर एक दिमाग दी बीमारी है। थिंकिंग चेंज हो जाती है फरीद साहब। ਹੁਣ ਇਹਨੇ ਗੱਲ ਕੀਤੀ, ਬਾਬਾ ਜੀ ਨੇ ਕਿਹਾ ਜੀ ਮੇਰੀ ਲੱਤ, ਤੂੰ ਦੱਸਿਆ ਕਿ ਲੱਤ ਇੱਕ ਪਾਰਟ ਆ, ਬਾਂਹ ਨਜ਼ਰ ਨਹੀਂ ਆਉਂਦਾ, ਹੋਰ ਚੀਜ਼ ਆ ਸਰ। ਥਿੰਕਿੰਗ ਚੇਂਜ ਹੋ ਗਈ, ਕੀ ਕਰ ਲੇਗਾ, ਸਾਰਾ ਜਿਸਮ ਤੇਰਾ ਠੀਕ ਆ, ਕੀ ਕਰ ਲੇਗਾ ਉਹਦਾ, ਸਮਝ ਆ ਰਹੀ, ਸੋਚ ਹੀ ਨੈਗੇਟਿਵ ਹੋ ਗਈ ਉਹਦਾ, ਬਾਕੀ ਜਿਸਮ ਦਾ, ਲੱਤਾਂ ਦਾ ਕੀ ਕਰ ਲੇਗਾ, ਬਾਹਾਂ ਦਾ ਕੀ ਕਰ ਲੇਗਾ। ਇੱਥੇ ਤੱਕ ਇਹ ਬਿਮਾਰੀ ਲੈ ਜਾਂਦੀ ਬੰਦੇ ਨੂੰ ਸਰ, ਸੁਸਾਈਡ ਕਰ ਲੈਂਦੇ ਨੇ ਲੋਕ। ਹਾਂਜੀ, ਐਸੇ ਇਸ ਬਿਮਾਰੀ ਦੇ ਲੋਕ ਨੇ, ਉਹ ਇੱਕ ਚੀਜ਼ ਮੰਨ ਲੈਂਦੇ ਨੇ ਆਪਣੇ ਆਪ ਨੂੰ ਕਿ ਆ ਜਿਹੜਾ ਇੱਥੇ ਐਕਸੀਡੈਂਟ ਹੋਇਆ ਨਾ ਮੇਰੀ ਵਜ੍ਹਾ ਤੋਂ ਹੋਇਆ, ਇਹ ਜਿਹੜੇ 4 ਬੰਦੇ ਮਰੇ ਨੇ ਨਾ, ਹੁਣ ਕੱਲ ਅਖਬਾਰ 'ਚ ਆਇਆ 4 ਬੰਦੇ ਫਲਾਂ ਜਗ੍ਹਾ ਮਰ ਗਏ, ਇਹ ਮੈਂ ਇਹਨਾਂ ਦਾ ਕਾਤਲ ਆ, ਮੈਂ ਮਾਰਿਆ ਇਹਨਾਂ ਨੂੰ। ਔਰ ਇੰਨਾ ਕੁ ਮੰਨ ਲੈਂਦੇ ਨੇ, ਤੇ ਨਾਲ ਇਹ ਵੀ ਸੋਚ ਲੈਂਦੇ ਨੇ ਕਿ ਜੇ ਮੈਂ ਇਹਦੀ ਸਜ਼ਾ ਮੈਂ ਆਪੇ ਦੇਣੀ ਹੁਣ ਆਪਣੇ ਆਪ। ਸਾਰੇ ਐਡੀ ਖਤਰਨਾਕ ਬਿਮਾਰੀ, ਲਿਹਾਜ਼ਾ ਇਹ ਦੱਸਣ ਦਾ ਹੈ ਕਿ ਬੱਚੇ ਵੀ ਵੇਖਦੇ ਨੇ। ਔਰ ਜ਼ਰਾ ਥੋੜੀ ਔਰ ਗੱਲ ਹੋ ਗਈ ਸਖਤ ਕਿ ਸਰ ਇਹਦਾ ਮਕਸਦ ਇਹ ਹੈ ਕਿ ਅਗਰ ਤੁਹਾਨੂੰ ਤੁਹਾਡੇ ਇਰਦ ਗਿਰਦ ਕੋਈ ਯਾਰ ਦੋਸਤ, ਤੁਸੀਂ ਉਹਦੀ ਜ਼ਿੰਦਗੀ ਤੇ ਅਹਿਸਾਨ ਕਰੋਗੇ, ਉਹਦੇ ਬੱਚਿਆਂ ਦੇ ਅਹਿਸਾਨ ਕਰੋਗੇ, ਉਹਦੇ ਘਰਦਿਆਂ ਦੇ ਅਹਿਸਾਨ ਕਰੋਗੇ, ਅਗਰ ਤੁਹਾਨੂੰ ਨਜ਼ਰ ਆਵੇ ਕਿ ਇਹ ਬੰਦਾ ਇਹ ਕੈਟਾਗਰੀ ਵੱਲ ਜਾ ਰਿਹਾ ਹੈ, ਇਹਦੀ ਥਿੰਕਿੰਗ ਚੇਂਜ ਹੋਈ ਹੈ, ਖਿਜਣ ਲੱਗ ਪਿਆ, ਲੜਨ ਲੱਗ ਪਿਆ, ਪਹਿਲੇ ਨਹੀਂ ਸੀ ਇੱਦਾਂ ਦਾ, ਇਹਨੂੰ ਇਸ ਚੀਜ਼ ਤੋਂ ਪ੍ਰੋਬਲਮ ਹੋਣ ਲੱਗ ਪਈ ਹੈ, ਹਾਥੀ ਧੋਈ ਜਾ ਰਿਹਾ, ਨਹਾਈ ਜਾ ਰਿਹਾ 2.5 ਘੰਟੇ, ਹਾਥੀ ਧੋਈ ਜਾ ਰਿਹਾ, ਇੰਨੇ ਕੁ ਧੋਈ ਜਾ ਰਿਹਾ ਕਿ ਸਾਫ਼ ਵੀ ਧੋਈ ਜਾ ਰਿਹਾ, ਕੱਲਾ ਰਹਿਣ ਲੱਗ ਪਿਆ, ਤੇ ਉਹਨੂੰ ਛੱਡੋ ਨਾ, ਉਹਨੂੰ ਕੱਲਾ ਨਾ ਛੱਡੋ। ਤੁਹਾਨੂੰ ਜਦੋਂ ਚੇਂਜਿੰਗ ਫੀਲ ਹੋਵੇ, ਇੱਕ ਬੰਦੇ ਨੂੰ ਤੁਸੀਂ 12-15 ਸਾਲ ਤੋਂ ਜਾਣਦੇ ਹੋ, ਹੁਣ ਤਾਂ ਲੱਗ ਯਾਰ ਉਹ ਇਦਾਂ ਦਾ ਹੋ ਗਿਆ, ਪਤਾ ਨਹੀਂ ਉਹਨੂੰ ਕੀ ਹੋਇਆ ਯਾਰ, ਚੰਗਾ ਭਲਾ ਸੀ, ਸ਼ਾਇਦ ਕੋਈ ਸਾਡੇ ਕੋਲ ਗਲਤੀ ਹੋ ਗਈ, ਨਹੀਂ ਸਰ ਉਹਨੂੰ ਛੱਡੋ ਨਾ। ਹਾਂਜੀ, ਉਹਨੂੰ ਨਹੀਂ ਪਤਾ ਕਿ ਉਹ ਕਿਸ ਚੱਕਰ 'ਚ ਜਾ ਰਿਹਾ। ਸਹੀ ਆ, ਦਿਮਾਗ ਠੀਕ ਆ ਤੇ ਤੁਹਾਨੂੰ ਦੱਸਦਾ ਮੇਰੇ ਸੱਟ ਲੱਗ ਗਈ, ਮੈਂ ਡਾਕਟਰ ਕੋਲ ਜਾਣਾ। ਦਿਮਾਗ ਠੀਕ ਆ, ਤੁਹਾਨੂੰ ਦੱਸੇਗਾ ਓ ਹੋ ਮੇਰੇ ਇੱਥੇ ਯਾਰ ਛਿੱਲਿਆ ਗਿਆ ਤੇ ਮੈਂ ਟੀਕਾ ਲਵਾ ਲਿਆ ਵਾ, ਇਹ ਦਿਮਾਗ ਦੱਸੇਗਾ ਆਪਣੇ ਨੂੰ। ਤੇ ਜਦੋਂ ਉਹ ਹਿੱਲ ਗਿਆ ਤੇ ਦੱਸਣਾ ਕਿੰਨੇ? ਜਦੋਂ ਅਟੈਕ ਹੀ ਉਹਦੇ ਤੇ ਆ ਗਿਆ ਤੇ ਕਿੰਨੇ ਦੱਸਣਾ ਵਾ ਕਿ ਓਏ ਤੇਰਾ ਦਿਮਾਗ ਤੇ ਫਲਾਂ ਡਾਕਟਰ ਕੋਲ ਜਾ, ਲੱਤ ਤਾਂ ਤੇ ਤੁਹਾਡਾ ਦਿਮਾਗ ਦੱਸ ਦੂਗਾ ਫਲਾਂ ਡਾਕਟਰ ਕੋਲ ਚੱਲ ਜਾ, ਤੈਨੂੰ ਕਮਜ਼ੋਰੀ ਹੋ ਗਈ ਤੇ ਕੋਲ ਚੱਲ ਜਾ, ਤੇਰਾ ਮਿਹਦਾ ਖਰਾਬ ਆ ਹਕੀਮ ਕੋਲ, ਇਹ ਸਾਰਾ ਦਿਮਾਗ ਤੁਹਾਨੂੰ ਦੱਸ ਰਿਹਾ। ਤੇ ਜਦੋਂ ਦਿਮਾਗ ਹੀ ਮਸਲਾ ਬਣਿਆ ਤੇ ਕਿੰਨੇ ਤੁਹਾਨੂੰ ਦੱਸਣਾ ਕਿ ਇੱਥੇ ਚਲਾ ਜਾ, ਇੱਥੇ ਚੱਲਿਆ, ਕਿਹਨੇ ਦੱਸਣਾ? ਕਿਸੇ ਨੇ ਵੀ ਨਹੀਂ ਦੱਸਣਾ। ਫਿਰ ਉਹਦੇ ਇਰਦ ਗਿਰਦ ਦੇ ਲੋਕ ਜਾਂ ਜਿਹੜੇ ਉਹਦੇ ਦੋਸਤ ਨੇ, ਉਹ ਉਸਤਾਦ ਜੀ ਐਡਾ ਵੱਡਾ ਦੁੱਖ ਐਂਜ਼ਾਇਟੀ ਦਾ ਤੁਸੀਂ ਆਪਣਾ ਦੁੱਖ ਦੱਸ ਹੀ ਨਹੀਂ ਸਕਦੇ, ਕਿਸੇ ਸਮਝਾ ਹੀ ਨਹੀਂ ਸਕਦੇ। ਔਰ ਅੱਲਾ ਨਾ ਅੱਲਾ ਕਿਸੇ ਵੈਰੀ ਦੁਸ਼ਮਣ ਨੂੰ ਐਂਜ਼ਾਇਟੀ ਅਗਰ ਹੋ ਜਾਏ ਤੇ ਉਹਦੇ ਇਰਦ ਗਿਰਦ ਦੇ ਲੋਕ ਅਤਾਈ ਨਾ ਹੋਣ, ਹਾਂ, ਜਾਂ ਇਦਾਂ ਦੇ ਨਾ ਹੋਣ ਕਿ ਉਹਨੂੰ ਸਮਝਣ ਨਾ, ਕਿ ਅਗਰ ਉਹ ਗੁੱਸਾ ਕਰਨ ਲੱਗ ਪਿਆ ਤੇ ਉਸ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ ਕਿ ਅੱਬਾ ਜੀ ਹੋਈ ਇਦਾਂ ਦੇ ਗਏ ਨੇ, ਉਹ ਇਹਨਾਂ ਦਾ ਵੈਸੇ ਹੀ ਦਿਮਾਗ ਹਿੱਲ ਗਿਆ। ਜੀ ਇੱਕ ਬੰਦਾ ਪਹਿਲੇ ਗੁੱਸਾ ਕਰਦਾ ਹੋਵੇ ਤੇ ਬਾਅਦ ਚੋਂ ਬਦਲ ਕੇ ਨਾਰਮਲ ਹੋ ਜਾਏ, ਫਿਰ ਪਹਿਲੇ ਉਹਦਾ ਇਲਾਜ ਕਿਸੇ ਨੇ ਕਰਾ ਲਿਆ, ਜਿਹਦਾ ਮਤਲਬ ਉਹਨੂੰ ਰੱਬ ਨੇ ਸ਼ਿਫਾ ਦੇ ਦਿੱਤੀ। ਇੱਕ ਬੰਦਾ ਉਸਤਾਦ ਜੀ ਹੱਥ ਧੋਣ ਡਿਆ ਤੇ ਉਹਨੂੰ ਕਹਿੰਦਾ ਤੈਨੂੰ ਐਂਜ਼ਾਇਟੀ ਹੋ, ਇਹਦੇ ਗਲ ਪੈ, ਕਹਿੰਦਾ ਮੈਂ ਪਾਨਾਂ ਦਾ ਕੰਮ ਕਰਦਾ, ਉਹ ਹੱਥ ਧੋਣ ਡਿਆ ਯਾਰ। ਇੱਕ ਬੰਦਾ ਐਂਜ਼ਾਇਟੀ ਸੀ, ਬੜੀਆਂ ਗੱਲਾਂ ਕਰਨਾ ਵਾ ਤੇ ਬਲਗਰ ਹੁਣ ਜਾ ਜਾ ਆਪੇ ਕੋਈ ਸ਼ੋਅ ਸ਼ੁਰੂ ਨਹੀਂ ਕੀਤਾ ਸੀ, ਆਪਣੇ ਤੇ ਗੱਲ ਲਈ, ਹੁਣ ਮੈਂ ਲੈ ਲਈ ਤੇ ਹੁਣ ਸਾਰੇ ਸ਼ੋਅ 'ਚ ਮੇਰੇ ਸਿਰ ਨਹੀਂ ਮੈਂ ਤੈਨੂੰ ਕਹਿਤਾ ਹੀ ਛੱਡ ਦੇ, ਉਹ ਗੁੱਸੇ ਦਾ ਬੜਾ ਠੰਡਾ ਹੀ, ਹਾਂ ਤੁਕਾਂ ਸੁੱਟਣ ਲੱਗ ਪੈਂਦਾ ਹੀ, ਤੁੱਕਾਂ ਸੁੱਟਣ ਲੱਗ ਪੈਂਦਾ ਵਾ। ਚੰਗਾ ਰਿਹਾ ਹੁਣ ਤੇਰੇ ਉਹੀ ਮਜਲੂਮਾਂ ਵਾਲੇ ਕੰਮ ਰਹੇ ਨੇ। ਕੱਲ ਹਸਦ ਤੋਂ ਤੁਰੀ, ਐਂਜ਼ਾਇਟੀ ਤੋਂ ਤੁਰੀ, ਤੂੰ ਉੱਥੇ ਹੀ ਅੜਿਆ, ਉੱਥੇ ਅੜਿਆ ਯਾਰ। ਇੱਕ ਬੰਦਾ ਹੱਥ ਧੋਂਦੇ ਆ ਤੇ ਦੂਰ ਖਲੋਤਾ ਕਹੀ ਜਾਂਦਾ, ਲੱਗਦਾ ਹੁਣ ਮੇਰੇ ਮਗਰ ਪਏਗਾ। ਹੱਥ ਧੋ ਗਏ, ਐਂਜ਼ਾਇਟੀ ਸੀ ਇਹਨੂੰ। ਇੱਕ ਬੱਚੇ ਕੋ 20 ਰੁਪਏ ਦਹੀਂ ਰੁੜ ਗਿਆ ਤੇ ਕਹਿੰਦਾ ਸਾਰਾ ਮੈਂ ਆਪਣੇ ਤੇ ਲੈਣਾ, ਮੇਰੇ ਕੋ ਹੋਇਆ ਤੇ ਪਹਾੜਾਂ 'ਚ ਚਲਾ ਗਿਆ, ਮਫਰੂਰ ਹੋ ਗਿਆ ਵੀ ਤੂੰ ਉਹਨੂੰ 20 ਦਾ ਦਹੀਂ ਲੈ ਦੇ ਯਾਰ, ਆਪਣੇ ਤੇ ਲੈ ਗਿਆ ਸਾਰਾ ਕੁਝ, ਮੇਰੇ ਕੋਲ ਮੇਰੇ ਕੋਲ ਰਿਹਾ, ਕਹਿੰਦਾ ਪਹਾੜਾਂ ਤੇ ਚਲਾ ਗਿਆ, ਉੱਥੇ ਖੈਮੇ ਲਾ ਲੈ ਜਾ ਕੇ, ਬੁਲਾ ਨਹੀਂ ਰਿਹਾ ਕਿਸੇ ਨੂੰ। ਓਏ ਹੋਏ
ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਔਰ ਇੱਕ ਵਾਰੀ ਫੇਰ ਮਾਜ਼ਰਤ ਬਹੁਤ ਬਹੁਤ, ਜਿਹੜੀ ਸਾਡੇ ਕੋਲ ਗਲਤੀ ਹੋਈ, ਬਲਕਿ ਇਨਸ਼ਾਅੱਲਾ ਇਹ ਤੇ ਗਲਤੀ ਦੁਬਾਰਾ ਇਨਸ਼ਾਅੱਲਾ ਪੂਰੀ ਕੋਸ਼ਿਸ਼ ਆ ਕਿ ਨਹੀਂ ਹੋਏਗੀ। ਲੇਕਿਨ ਫਿਰ ਵੀ ਅਸੀਂ ਇਨਸਾਨ ਆ, ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਥੋੜੀ ਬਹੁਤ ਗੱਲ ਕਰਨ 'ਚ ਕੋਈ ਇਸ ਤਰ੍ਹਾਂ ਹੋ ਜੇ, ਯਾਰ ਸਾਨੂੰ ਮਾਫ ਕਰ ਦਿਆ ਕਰੋ ਯਾਰ, ਤੁਹਾਡੀ ਮਿਹਰਬਾਨੀ ਹੈ। ਤੇ ਸਾਡਾ ਕੋਈ ਸਕ੍ਰਿਪਟ ਨਹੀਂ ਹੁੰਦਾ ਕਸਮੇ, ਕੋਈ ਸਾਨੂੰ ਬਹਿ ਕੇ ਸ਼ੁਰੂ ਕਰਨ ਲੱਗਿਆ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਧਰ ਨੂੰ ਗੱਲ ਜਾਣੀ, ਇਹਨੇ ਕੀ ਕਰ ਦੇਣੀ, ਇਹਨੇ ਕੀ ਕਰ ਦੇਣੀ, ਇਹਨੇ ਕਰ ਦੇਣੀ, ਐਡਿਟ ਦੇ ਵਿੱਚ ਅਸੀਂ ਕੁਛ। ਲੇਕਿਨ ਫਿਰ ਵੀ ਅਗਰ ਕਿਤੇ ਰਹਿ ਜਾਏ ਤੇ ਉਹਦੇ ਲਈ ਮਾਜ਼ਰਤ। ਤੇ ਆਪਣਾ ਬਹੁਤ ਖਿਆਲ ਰੱਖੋ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖੋ। ਇੱਕ ਵਾਇਰਸ ਜਿਹੜਾ ਮੈਂ ਫੇਰ ਕਹਿ ਰਿਹਾ ਬੜਾ ਜ਼ਾਲਮ ਕਿਸਮ ਦਾ ਆਇਆ, ਖਾਂਸੀ, ਨਜ਼ਲਾ, ਜ਼ੁਕਾਮ, ਬੁਖਾਰ ਵਾਲਾ, ਜਿਹਦੇ 'ਚ ਸਭ ਤੋਂ ਪਹਿਲੇ ਖਾਂਸੀ ਬਹੁਤ ਜ਼ਿਆਦਾ ਹੁੰਦੀ ਹੈ, ਛਾਤੀ, ਬੁਖਾਰ, ਔਰ ਉਹਨੂੰ ਮੌਸਮੀ ਸਮਝਿਆ ਜਾ ਰਿਹਾ, ਲੇਕਿਨ ਉਹ ਮੌਸਮੀ ਨਹੀਂ ਹੈਗਾ। ਕਿ ਮੈਂ ਡਾਕਟਰ ਸਾਹਿਬ ਜਿਹੜੇ ਡਾਕਟਰ ਸਲਮਾਨ ਸ਼ਕੂਰ ਸਾਹਿਬ ਨੇ ਫੈਸਲ ਹਸਪੀਟਲ 'ਚ, ਉਹਨਾਂ ਨੇ ਮੈਨੂੰ ਕਿਹਾ ਕਿ ਸਜਾਦ ਸਾਹਿਬ ਬੰਦੇ ਐਕਸਪਾਇਰ ਵੀ ਹੋਏ ਨੇ ਇਸ ਵਜ੍ਹਾ ਤੋਂ, ਉਹ ਠੀਕ ਨਹੀਂ ਹੁੰਦਾ, ਦਵਾਈ ਖਾਈ ਜਾਂਦੇ ਹੋ ਤੁਸੀਂ ਤੇ ਕੁਝ ਦੇਰ ਫਰਕ ਰਹਿੰਦਾ ਵਾ ਤੇ ਉਸ ਤੋਂ ਬਾਅਦ ਉਹ ਫਿਰ ਇੰਜ ਕਰਕੇ ਫਿਰ ਉੱਥੇ ਹੀ ਆ ਜਾਂਦਾ ਕਿਸੇ ਨਾ ਕਿਸੇ ਵਜ੍ਹਾ ਤੋਂ। ਤੇ ਉਹਦੇ ਤੋਂ ਬਚੋ। ਅਗਰ ਉਸ ਤਰ੍ਹਾਂ ਦੀ ਕੋਈ ਲਾਮਤ ਆ ਤੇ ਉਹਨੂੰ ਇਗਨੋਰ ਨਾ ਕਰੋ। ਤੇ ਆਪਣਾ ਬਹੁਤ ਆਪਣੇ ਇਰਦ ਗਿਰਦ ਆਪਣੇ ਪਿਆਰਿਆਂ ਦਾ ਖਿਆਲ ਰੱਖੋ। ਕੱਲ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ। ਅੱਲਾ ਹਾਫਿਜ਼।